वाहिगुरू जी का खालसा वाहिगुरू जी की फतेह अस्सलाम वालेकुम आदाब बर्ड्स मैं हां ਤੁਹਾਡੀ ਹੋਸਟ ਅਨਿਲ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾਲ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ ਆਉਣ ਨਾਲ ਗੱਲਬਾਤ ਕਰਕੇ ਅੱਜ ਦੇ ਆਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम जी राज साहब जी आया नु प्रोग्राम सचो सच में बहुत शुक्रिया जी राज साहब आज 29 अक्तूबर 2021 15 तक नानकशाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਨ ਕੇਬਲ ਦਲਫਲ ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ देख सकते हो व्यूअर्स जे तुसी टीवी 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਔਰ ਦੁਆ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਖੁਸ਼ੀਆਂ ਨਾਲ ਚਾਵਾਂ ਨਾਲ ਗੁਜ਼ਰੇ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਕਿਹਾ ਹੈ ਕਿ ਸੰਤ ਜਰਨੈਲ ਸਿੰਘ ਖਾਲਸਾ ਜੀ ਪਿੰਡਰਾਵਾਲਿਆਂ ਦੇ ਕਹੇ ਅਨੁਸਾਰ 1984 ਵਿੱਚ ਖਾਲਿਸਤਾਨ ਦੀ ਜਿਹੜੀ ਨੀਂਹ ਰੱਖੀ ਗਈ ਸੀ ਸੋ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸਿਕਸ ਫॉर ਜਸਟਿਸ ਵੱਲੋਂ 2014 ਵਿੱਚ ਨਾਨ ਬਾਈਂਡਿੰਗ ਰੈਫਰੈਂਡਮ ਦੀ ਜਿਹੜੀ ਮੁਹਿੰਮ ਹੈ ਉਹ ਵਿੱਢੀ ਗਈ ਸੀ। ਹੁਣ 31 ਅਕਤੂਬਰ ਨੂੰ ਰੈਫਰੈਂਡਮ ਦੀ ਪਹਿਲੀ ਵੋਟ ਲੰਡਨ ਵਿੱਚ ਪੈਣ ਜਾ ਰਹੀ ਹੈ। ਸੋ ਭਾਰਤੀ ਸਰਕਾਰ ਨੇ 2018 ਵਿੱਚ ਲੰਡਨ ਐਲਾਨਨਾਮੇ ਮੌਕੇ ਬਰਤਾਨੀਆ ਸਰਕਾਰ ਕੋਲ ਜਿਹੜੇ ਅਧਿਕਾਰਿਤ ਤੌਰ ਤੇ ਵਿਰੋਧ ਦਰਜ ਕਰਵਾਇਆ ਸੀ। ਸੋ ਪਰ ਜਿਹੜੀ ਸਰਕਾਰ ਹੈ ਰੈਫਰੈਂਡਮ ਨੂੰ ਰੋਕਣ ਵਿੱਚ ਜਿਹੜੀ ਅਸਫਲ ਰਹੀ। ਸੋ 31 ਅਕਤੂਬਰ ਨੂੰ ਰੈਫਰੈਂਡਮ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਭਾਰਤ ਸਰਕਾਰ ਬੈਕ ਫੁੱਟ ਤੇ ਹੈ। ਸੋ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੀਆਂ ਵੋਟਾਂ ਪਾ ਕੇ ਅੰਤਰਰਾਸ਼ਟਰੀ ਕਾਨੂੰਨ ਅਧੀਨ ਖਾਲਿਸਤਾਨ ਦੀ ਪ੍ਰਾਪਤੀ ਕਰੀਏ। ਜਸਕੀਰਤ ਸਿੰਘ ਹੋਰਾਂ ਨੇ ਕਿਹਾ ਹੈ ਕਿ ਭਾਰਤ ਦੀ ਜਿਹੜੀ ਡੀਪ ਸਟੇਟ ਦੇ ਹਮਲਿਆਂ ਦਾ ਜਿਹੜਾ ਜਵਾਬ ਹੈ ਟੀਵੀ 84 ਭੰਗੀ ਸਰਦਾਰਾਂ ਦੀ ਤੋਪ ਬਣ ਕੇ ਦੇ ਰਿਹਾ ਹੈ। ਸੋ ਇਹ ਪੰਥਕ ਧਿਰਾਂ ਲਈ ਇੱਕ ਪਲੇਟਫਾਰਮ ਜਿਹੜਾ ਬਣਿਆ ਹੈ। ਸੋ ਟੀਵੀ 84 ਇੱਕ ਬ੍ਰਿਜ ਦਾ ਜਿਹੜਾ ਰੋਲ ਨਿਭਾ ਰਿਹਾ ਹੈ। ਸੋ ਟੀਵੀ 84 ਦੀ ਸਮੁੱਚੀ ਟੀਮ ਨੂੰ ਮੇਰੇ ਵੱਲੋਂ ਉਹਨਾਂ ਨੇ ਕਿਹਾ ਕਿ ਸਲੂਟ ਹੈ। ਸੋ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਟੀਵੀ 84 ਦੀ ਮਜ਼ਬੂਤੀ ਲਈ ਆਪਣਾ ਜਿਹੜਾ ਦਸਵੰਧ ਜ਼ਰੂਰ ਭੇਟਾ ਕਰੋ ਤਾਂ ਸ਼ਹੀਦਾਂ ਦੇ ਡੁੱਲੇ ਜਿਹੜੇ ਖੂਨ ਦਾ ਹੱਕ ਲਿਆ ਜਾ ਸਕੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਕੀਰਤ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166619184 ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਸ਼ਹੀਦਾਂ ਨੂੰ ਯਾਦ ਕਰਨ ਜਾ ਰਹੇ ਹਾਂ ਕਿ ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਅਸੀਂ ਕੌਮੀ ਅਣਖ ਦੇ ਵਾਰਿਸ ਸ਼ਹੀਦ ਭਾਈ ਬੇਅੰਤ ਸਿੰਘ ਸ਼ਹੀਦ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਅਤੇ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਜੀ ਨੂੰ ਸਮਰਪਿਤ ਕਰਦੇ ਹਾਂ। ਸੋ ਇਹਨਾਂ ਯੋਧਿਆਂ ਨੇ ਜੂਨ 84 ਦਾ ਜਿਹੜਾ ਘੱਲੂਘਾਰਾ ਵਰਤਾਉਣ ਵਾਲੀ ਪਾਪਣ ਜਿਹੜੀ ਡੈਨ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ ਸੀ। ਸੋ 31 ਅਕਤੂਬਰ 1984 ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਸੁਨਹਿਰੀ ਅੱਖਰਾਂ ਨਾਲ ਲਿਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो क्योंकि 31 अक्तूबर का दिन ਐਤਵਾਰ ਨੂੰ है जी और ਐਤਵਾਰ ਉਹ ਦਿਨ ਹੋਏਗਾ ਕਿ 37 ਵਰੇ ਪਹਿਲਾਂ ਇਸੇ ਦਿਨ 31 ਅਕਤੂਬਰ 1984 ਨੂੰ ਜਿਹੜਾ ਕਿ 31 ਅਕਤੂਬਰ ਦਾ ਦਿਨ ਹੈਲੋਵੀਨ ਡੇ ਵੀ ਹੁੰਦਾ ਹੈ ਜੀ ਆਲ ਘੋਸਟ ਡੇ ਭੂਤਾਂ ਪ੍ਰੇਤਾਂ ਭੂਤਣੀਆਂ ਡੈਣਾ ਦਾ ਦਿਨ ਵੈਸੇ ਅੱਜ ਤੋਂ ਸ਼ੁਰੂ ਹੋ ਗਿਆ ਮਨਾ ਰਹੇ ਨੇ। ਸੋ ਇਸ ਦਿਨ ਦੇ ਉੱਤੇ 31 ਅਕਤੂਬਰ ਨੂੰ ਉਹ ਪਾਪਣ जिन्हें हज़ारां बेगुनाह सिखां दा जिन्हां दे विच बजुर्ग बीबियां बच्चे बच्चियां जिहड़े कि अपने गुरु दे दरबार साहिब और तरनताਰਨ साहिब गुरुद्वारा दुख निवारण साहिब पटियाला मुक्तसर साहिब समेत 37 इतिहासक गुरुद्वारियां ते टैंकां तोपां नाल हमला सी और इतिहासक दिन है क्योंकि
ਐਤਵਾਰ ਦਾ ਸ਼ੋਅ ਅਸੀਂ ਨਹੀਂ ਕਰਦੇ, ਸੋ ਅੱਜ ਦਾ ਸਮੁੱਚਾ ਸ਼ੋਅ ਅਸੀਂ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ। ਜੀ ਤੇ ਅਸੀਂ ਇਹ ਵੀ ਦੱਸ ਦਈਏ ਕਿ ਇਸ ਦਿਨ ਨਾਲ ਸੰਬੰਧਿਤ ਅੱਜ ਅਖੰਡ ਪਾਠ ਸਾਹਿਬ ਗੁਰਦੁਆਰਾ ਫਲਸ਼ਿੰਗ 3817 ਪਾਰਸਨ ਬੁਲੇਵਾਰਡ ਆਰੰਭ ਹੋਏ ਨੇ। ਜੀ ਐਤਵਾਰ ਦਾ ਮੁੱਖ ਦੀਵਾਨ ਫਲਸ਼ਿੰਗ ਗੁਰਦੁਆਰਾ ਸਾਹਿਬ 'ਚ ਹੋਏਗਾ, ਜਿਸ ਦੇ ਵਿੱਚ TV 84 ਦੀ ਟੀਮ ਹਾਜ਼ਰ ਹੋਏਗੀ। ਮੈਂ ਵੀ ਸੰਗਤ ਦੇ ਦੀਦਾਰ ਕਰਾਂਗਾ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਖਾਸ ਤੌਰ ਤੇ ਨਿਊਯਾਰਕ ਦੀਆਂ ਸਿੱਖ ਸੰਗਤਾਂ ਨੂੰ ਕਿ ਇਸ ਦਿਨ ਦੇ ਮੌਕੇ ਜਿਹੜਾ ਹੈ ਗੁਰਦੁਆਰਾ ਸਾਹਿਬ ਫਲਸ਼ਿੰਗ ਦੇ ਵਿੱਚ ਸ਼ਮੂਲੀਅਤ ਕਰਨ। ਜੀ ਅੱਜ ਦੇ ਪ੍ਰੋਗਰਾਮ ਨੂੰ ਵੀਰ ਜਸਕੀਰਤ ਸਿੰਘ ਹੋਰਾਂ ਨੇ ਸਪਾਂਸਰ ਕੀਤਾ ਹੈ। ਇਹ ਇੰਤਹਾਈ ਪੰਥਕ ਪਿਆਰ 'ਚ ਭਿੱਜੀ ਹੋਈ ਰੂਹ ਹੈ ਔਰ ਇਹਨਾਂ ਨੂੰ ਹਮੇਸ਼ਾ ਜਿੱਥੇ ਜਿਵੇਂ ਉਹਨਾਂ ਨੇ ਇਹ ਲਫ਼ਜ਼ ਉਹਨਾਂ ਦੇ ਹੀ ਨੇ, TV 84 ਨੂੰ ਉਹਨਾਂ ਨੇ ਭੰਗੀਆਂ ਵਾਲੀ ਤੋਪ ਕਿਹਾ ਕਿ ਜਿਹੜਾ ਡੀਪ ਸਟੇਟ ਇੰਡੀਆ ਦੀ ਉਹਦੇ ਵੱਲੋਂ ਹਮਲਿਆਂ ਦਾ ਸਿੰਗਲ ਹੈਂਡਡਲੀ ਮੀਡੀਆ ਰਾਹੀਂ ਅਸੀਂ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਬਿਲਕੁਲ। ਤੇ ਇਸ ਗੱਲ ਦਾ ਧਿਆਨ ਰਹੇ ਕਿ ਭੰਗੀਆਂ ਵਾਲੀ ਤੋਪ ਦਾ ਇੱਕ ਆਪਣਾ ਜਿਹੜਾ ਉਹ ਨਾਂ ਹੈ ਇਤਿਹਾਸ ਦੇ ਵਿੱਚ। ਹਾਲਾਂਕਿ ਇਹ ਤੋਪ ਝਗੜੇ ਦਾ ਕਾਰਨ ਵੀ ਬਣੀ ਭੰਗੀ ਸਰਦਾਰਾਂ ਔਰ ਮਹਾਰਾਜਾ ਰਣਜੀਤ ਸਿੰਘ ਦੇ ਵਿਚਾਲੇ, ਪਰ ਐਸਾ ਕਿਹਾ ਜਾਂਦਾ ਹੈ ਕਿ ਇਸ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਜ਼ਮਾਨੇ 'ਚ ਟੌਪ ਉਹਨਾਂ ਦੇ ਜਿਹੜੇ ਟੈਕਨੀਕਲ ਲੋਕ ਸੀ ਔਰ ਜਿਹੜੇ ਵੀ ਇਸ ਨੂੰ ਬਣਾਉਂਦੇ ਨੇ ਅਸਲੇ ਨੂੰ, ਉਹਨਾਂ ਨੇ ਘੜਿਆ ਸੀ ਔਰ ਇਹ ਖੋਈ ਗਈ ਸੀ ਅਬਦਾਲੀ ਤੋਂ ਹੀ। ਜੀ ਔਰ ਕਿਉਂਕਿ 12 ਮਿਸਲਾਂ ਜਦੋਂ ਹਮਲੇ ਕਰਦੀਆਂ ਸੀ ਮੁਗਲਾਂ ਦੇ ਵੇਲੇ ਜਾਂ ਅਫਗਾਨਾਂ ਦੇ ਵੇਲੇ, ਟੁਗੈਦਰਨੈਸ ਨਾਲ ਵੀ ਹੁੰਦਾ ਸੀ, ਪਰ ਉਹਨਾਂ ਦੀ ਆਪਣੀ ਜਿਹੜੀ ਟੈਰੀਟਰੀ ਦੇ ਮੁਤਾਬਕ ਜਾਂ ਲੁੱਟ ਦਾ ਮਾਲ ਕਿਵੇਂ ਵੰਡਣਾ ਹੈ, ਇਸ ਨੂੰ ਲੈ ਕੇ ਕਈ ਵਾਰ ਝਗੜੇ ਵੀ ਹੁੰਦੇ ਸੀ। ਸੋ ਇਹ ਤੋਪ ਜਦੋਂ ਖੋਈ ਗਈ ਜਿਸ ਜੰਗ ਦੇ ਵਿੱਚ, ਉਹਦੇ 'ਚ ਸ਼ੁਕਰ ਚੱਕੀਆ ਮਿਸਲ ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਨੇ ਫਾਊਂਡ ਕੀਤਾ ਸੀ, ਉਹ ਵੀ ਉਸ ਮੁਹਿੰਮ ਦਾ ਹਿੱਸਾ ਸੀ। ਤੇ ਭੰਗੀ ਸਰਦਾਰ, ਕਿਉਂਕਿ ਭੰਗੀ ਮਿਸਲ ਬੜੀ ਪਾਵਰਫੁਲ ਮਿਸਲ ਸੀ ਔਰ ਇਹਨਾਂ ਦੇ ਕੋਲ 10,000 ਤੋਂ ਜ਼ਿਆਦਾ ਘੋੜ ਚੜੇ ਜਿਹੜੇ ਸਵਾਰ ਹਮੇਸ਼ਾ ਰਹਿੰਦੇ ਸੀ ਔਰ ਬੜੇ ਡੇਅਰਿੰਗ, ਔਰ ਉਹਦੇ 'ਚ ਝਗੜਾ ਹੋਇਆ ਔਰ ਇਹ ਭੰਗੀ ਸਰਦਾਰਾਂ ਦੇ ਕੋਲ ਆ ਗਈ ਸੀ ਉਹਨਾਂ ਨੂੰ। ਔਰ ਜਦੋਂ ਇਹਨਾਂ ਦਾ ਝਗੜਾ ਵੀ ਹੁੰਦਾ, ਇਹਦਾ ਇੱਕ ਕਾਰਨ ਇਹ ਸੀ ਕਿ ਉਹਨਾਂ ਨੇ ਇਹ ਕਿਹਾ ਸ਼ੁਕਰ ਚੱਕੀਆ ਮਿਸਲ ਵਾਲਿਆਂ ਨੇ ਸਰਦਾਰ ਚੜ੍ਹਤ ਸਿੰਘ ਔਰ ਬਾਅਦ 'ਚ ਉਹਨਾਂ ਦੇ ਬੇਟੇ ਮਹਾਂ ਸਿੰਘ ਔਰ ਮਹਾਰਾਜਾ ਰਣਜੀਤ ਸਿੰਘ ਕੇ ਭਾਈ ਇਹਦੇ 'ਚ ਸਾਡਾ ਵੀ ਪੂਰਾ ਯੋਗਦਾਨ ਹੈ, ਅਸੀਂ ਇਹਦੇ ਮਾਲਕ ਹਾਂ। ਚਲੋ ਜੇ ਮੁੱਖ ਦੀ ਗੱਲ ਕਰੀਏ ਕਿ 1802 ਦੇ ਵਿੱਚ, ਹਾਲਾਂ ਅੰਮ੍ਰਿਤਸਰ ਸ਼ਹਿਰ ਭੰਗੀ ਸਰਦਾਰਾਂ ਦੀ ਮਿਸਲ ਦੇ ਵਿੱਚ ਰਿਹਾ। ਮਹਾਰਾਜਾ ਰਣਜੀਤ ਸਿੰਘ 1799 'ਚ ਲਾਹੌਰ ਤੇ ਕਾਬਜ਼ ਹੋਏ, ਉਸ ਤੋਂ ਬਾਅਦ ਉਹਨਾਂ ਨੂੰ ਮਹਾਰਾਜਾ ਵੀ ਐਲਾਨਿਆ ਗਿਆ, ਪਰ ਅੰਮ੍ਰਿਤਸਰ ਸ਼ਹਿਰ ਔਰ ਉਸ ਨਾਲ ਲੱਗਦੇ ਇਲਾਕੇ 1802 ਤੱਕ ਉਹ ਭੰਗੀ ਸਰਦਾਰਾਂ ਦੇ ਕੋਲ ਹੀ ਸੀ। ਔਰ ਜਦੋਂ 1802 'ਚ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਚੜ੍ਹਾਈ ਕੀਤੀ ਅੰਮ੍ਰਿਤਸਰ ਵੱਲ, ਉਧਰ ਭੰਗੀ ਸਰਦਾਰ ਵੀ ਤਿਆਰੀ ਦੇ ਨਾਲ ਆਏ। ਔਰ ਉਸ ਵੇਲੇ ਜਦੋਂ ਅਸੀਂ ਦੇਖਦੇ ਹਾਂ ਕਿ ਅਕਾਲੀ ਫੂਲਾ ਸਿੰਘ, ਜਿਨ੍ਹਾਂ ਦਾ ਰੋਲ ਜਿੱਥੇ ਅਸੀਂ ਅਕਾਲ ਤਖਤ ਸਾਹਿਬ ਦੇ ਆਈਡੀਅਲ ਜਥੇਦਾਰ ਵੱਲ ਦੇਖਦੇ ਹਾਂ ਤੇ ਅਕਾਲੀ ਫੂਲਾ ਸਿੰਘ ਹੀ ਅਸੀਂ ਕੋਟ ਕਰਦੇ ਹਾਂ, ਪਰ ਉਹਨਾਂ ਦਾ ਬੜੇ ਮੁਸੀਬਤ ਦੇ ਵੇਲੇ ਅੱਗੇ ਵੱਧ ਕੇ ਸ਼ਹੀਦੀ ਪਾਉਣ ਵਾਲਾ ਜਥਾ ਵੀ ਉਹਨਾਂ ਦਾ ਸੀ, ਪਰ ਬੜੇ ਨਾਜ਼ੁਕ ਟਾਈਮ ਦੇ ਵਿੱਚ ਉਹਨਾਂ ਨੇ ਐਜ਼ ਏ ਟਾਪ ਡਿਪਲੋਮੈਟ ਵੀ ਰੋਲ ਅਦਾ ਕੀਤਾ। ਸੋ ਮੈਂ ਸਮਝਦਾ ਕਿ ਬਹੁਤ ਵਾਰ ਜਦੋਂ ਅਸੀਂ ਵਾਰੀਅਰਸ ਯੋਧਿਆਂ ਦੀ ਗੱਲ ਕਰਦੇ ਹਾਂ ਤੇ ਯੋਧਿਆਂ ਦੇ ਨਾਲ ਨਾਲ ਇਹੀ ਪਾਰਟ, ਹੁਣ ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੇ ਲਗਭਗ 45 ਸਾਲ ਸਿੱਖ ਕੌਮ ਨੂੰ ਅਗਵਾਈ ਦਿੱਤੀ ਦਲ ਖਾਲਸਾ ਦੇ ਥੱਲੇ, ਉਹਨਾਂ ਦੀ ਅਗਵਾਈ ਥੱਲੇ 1762 ਦੇ ਵਿੱਚ ਪਹਿਲੀ ਵਾਰ ਲਾਹੌਰ ਫਤਹ ਹੋਇਆ, ਉਹਨਾਂ ਦੀ ਅਗਵਾਈ ਦੇ ਵਿੱਚ 1783 ਚ ਦਿੱਲੀ ਦੇ ਵਿੱਚ ਫਤਹ ਹੋਈ, ਲੇਕਿਨ ਉਹ ਨੈਗੋਸ਼ੀਏਸ਼ਨਸ ਹੋਣ ਕਿਸੇ ਵੇਲੇ ਵੀ ਉਹ ਹਮੇਸ਼ਾ ਅੱਗੇ ਰਹਿੰਦੇ ਸੀ। ਸੋ ਇਹ ਜਦੋਂ ਅਸੀਂ ਜੰਗ ਦਾ ਔਰ ਅੱਜ ਦੇ ਕੰਟੈਕਸਟ ਸਾਡੇ ਲਈ ਵੀ ਇਹ ਇੰਪੋਰਟੈਂਟ ਬਣ ਜਾਂਦਾ ਹੈ ਕਿ ਅਸੀਂ ਦੇਖੀਏ ਕਿ ਵੀ ਸਿਰਫ ਇਹ ਮਕਸਦ ਨਹੀਂ ਹੁੰਦਾ ਜਿਹਨੂੰ ਬਹੁਤ ਵਾਰ ਸਾਡੇ ਵੀਰ ਗੁਰਦੇਵ ਸਿੰਘ ਕਹਿੰਦੇ ਨੇ ਕਿ ਭਾਈ ਲੜਨਾ ਭਿੜਨਾ ਤੇ ਹਾਸਲ ਕੁਛ ਨਾ ਕਰਨਾ, ਇਹ ਵੀ ਸਾਡਾ ਮੰਤਵ ਨਹੀਂ ਹੁੰਦਾ ਕਿ ਵੀ ਅਸੀਂ ਸਿਰਫ ਲੜਨਾ ਭਿੜਨਾ ਹੀ ਹੈ। ਵਕਤ ਆਉਂਦੇ ਨੇ ਕਿ ਜਦੋਂ ਡਿਪਲੋਮੇਸੀ ਜਿਹੜੀ ਹੈ ਉਹ ਬਿਨਾਂ ਲੜੇ ਵੀ ਤੁਹਾਨੂੰ ਆਪਣਾ ਹੱਕ ਦਿਵਾ ਦਿੰਦੀ ਹੈ। ਔਰ ਇਹ ਅਕਾਲੀ ਫੂਲਾ ਸਿੰਘ ਹੋਰਾਂ ਦੇ ਜਿੱਥੇ ਬਹੁਤ ਸਾਰੇ ਹੋਰ ਰੋਲ ਨੇ, ਇੱਕ ਰੋਲ ਸੀ ਕਿ ਜਦੋਂ ਐਨ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਜਿਨ੍ਹਾਂ ਦੇ ਕੋਲ ਲਾਹੌਰ ਵੀ ਸੀ ਔਰ ਕੁਝ ਮਿਸਲਾਂ ਬਾਕੀ ਵੀ ਉਹਨਾਂ ਦੀ ਪਿੱਠ ਤੇ ਸੀ, ਉਹ ਸ੍ਰੀ ਅੰਮ੍ਰਿਤਸਰ ਦੀ ਸਰਜ਼ਮੀਨ ਦੇ ਨੇੜੇ ਪਹੁੰਚਦੀਆਂ ਨੇ ਤੇ ਇਧਰੋਂ ਭੰਗੀ ਸਰਦਾਰ ਪਹੁੰਚਦੇ ਨੇ ਔਰ
ਦੋਨੋਂ ਤਿਆਰ ਨੇ ਕਿ ਜਿਹਨੂੰ ਕਹਿੰਦੇ ਨੇ ਕਿ ਹੂ ਵਿਲ ਫਾਇਰ ਦਾ ਫਸਟ ਬੁਲੇਟ। ਜੀ। ਜੰਗ ਦਾ ਐਲਾਨ ਤਾਂ ਇਹ ਹੁੰਦਾ ਹੈ। ਤੇ ਬਿਲਕੁਲ ਅਕਾਲੀ ਫੂਲਾ ਸਿੰਘ ਆਪਣੇ ਜਥੇ ਦੇ ਨਾਲ ਦੋਨਾਂ ਫੌਜਾਂ ਦੇ ਵਿਚਕਾਰ ਆ ਕੇ ਖਲੋ ਜਾਂਦੇ ਨੇ, ਦੋਨਾਂ ਧਿਰਾਂ ਨੂੰ ਸ਼ਰਮ ਵੀ ਦਿੰਦੇ ਨੇ ਕਿ ਭਈ ਤੁਸੀਂ ਗੁਰੂ ਕੀ ਨਗਰੀ ਅੰਮ੍ਰਿਤਸਰ ਅੱਜ ਸਿੱਖਾਂ ਦਾ ਖੂਨ ਸਿੱਖਾਂ ਦੇ ਹੱਥੋਂ ਡੁੱਲੇਗਾ, ਤੁਸੀਂ ਇਹਨੂੰ ਅਪਮਾਨਿਤ ਕਰੋਗੇ। ਜੀ। ਔਰ ਉਹਨਾਂ ਨੇ ਜਿਹੜਾ ਇਸ ਦੀ ਵਿਚੋਲਗੀ ਕਰਦੇ ਆ, ਜਿੱਥੇ ਜ਼ਾਹਰ ਹੈ ਮਹਾਰਾਜਾ ਰਣਜੀਤ ਸਿੰਘ ਇੱਕ ਰਾਈਜ਼ਿੰਗ ਪਾਵਰ ਵੀ ਸਨ ਔਰ ਭੰਗੀ ਸਰਦਾਰਾਂ ਦਾ ਆਲਰੇਡੀ ਡਿਕਲਾਈਨ ਹੋ ਚੁੱਕਾ ਸੀ। ਲਾਹੌਰ ਆਲਮੋਸਟ 25-30 ਸਾਲ ਉਹਨਾਂ ਦੇ ਕੰਟਰੋਲ 'ਚ ਰਿਹਾ। ਤਿੰਨ ਭਰਾ ਜਿਹੜੇ ਸੀ, ਗੁੱਜਰ ਸਿੰਘ, ਲਹਿਣਾ ਸਿੰਘ, ਇੱਕ ਉਹਨਾਂ ਦਾ ਹੋਰ ਮੈਨੂੰ ਭੁੱਲ ਗਿਆ ਨਾਂ ਉਹਨਾਂ ਦਾ, ਔਰ ਸੋਭਾ ਸਿੰਘ ਜੀ। ਔਰ ਉਹ ਮਿਸਮੈਨੇਜਡ ਸੀ ਲਾਹੌਰ ਵੀ। ਔਰ ਇਸੇ ਤਰ੍ਹਾਂ ਉਹਨਾਂ ਦਾ ਓਵਰ ਪਹਿਲੇ ਸਟੇਜ ਤੇ ਬਹਾਦਰੀ ਤਾਂ ਰਹੀ, ਲੇਕਿਨ ਜਦੋਂ ਇੱਕ ਜਨਰੇਸ਼ਨ ਦੂਸਰੀ ਜਨਰੇਸ਼ਨ ਜਾਂ ਜਦੋਂ ਤੁਹਾਡੇ ਕੋਲ ਕਬਜ਼ਾ ਆ ਜਾਂਦਾ ਹੈ ਫਿਰ ਤੁਸੀਂ ਥੋੜੇ ਬਹੁਤ ਆਈਡੀਅਲਸ ਵੀ ਉਹ ਨਹੀਂ ਰਹਿੰਦੇ ਹੈ। ਲੇਕਿਨ ਉਹਨਾਂ ਨੇ ਜਿਹੜਾ ਕਬਜ਼ਾ ਉਹਨਾਂ ਨੂੰ ਦਵਾ ਦਿੱਤਾ ਸ਼ਹਿਰ ਦਾ ਵੀ, ਔਰ ਜਿਹੜੇ ਭੰਗੀ ਮਿਸਲ ਦੇ ਨਾਲ ਸੰਬੰਧਿਤ ਉਹਨਾਂ ਦੀ ਸਰਦਾਰਨੀ ਔਰ ਬਾਕੀਆਂ ਦੇ ਲਈ ਜਗੀਰ ਔਰ ਉਹਦਾ ਪ੍ਰਬੰਧ ਵੀ ਕੀਤਾ। ਪਰ ਇਹ ਤੋਪ ਜਿਹੜੀ ਹੈ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਕੰਟਰੋਲ 'ਚ ਆਈ। ਭੰਗੀਆਂ ਵਾਲੀ ਤੋਪ ਦਾ ਜ਼ਿਕਰ ਹੋ ਰਿਹਾ। ਔਰ ਰਣਜੀਤ ਸਿੰਘ ਪੀਰੀਅਡ 'ਚ ਇੱਕ ਜਾਂ ਦੋ ਐਕਸਪੀਡੀਸ਼ਨਸ ਦੇ ਵੇੜੇ ਸ਼ਾਇਦ ਮੁਲਤਾਨ ਤੇ ਹਮਲੇ ਵੇੜੇ ਜਾਂ ਇੱਕ ਦੋ ਹੋਰ ਥਾਵਾਂ ਤੇ ਇਸਤੇਮਾਲ ਕੀਤੀ ਗਈ। ਹੁਣ ਇਹ ਜਿਹੜੀ ਜਿਹਦਾ ਇੱਕ ਆਪਣਾ ਇਤਿਹਾਸ ਹੈ, ਇਹ ਲਾਹੌਰ ਦੇ ਵਿੱਚ ਮੇਰੇ ਕੋਲ ਐਗਜ਼ੈਕਟ ਵੈਨਿਊ ਤਾਂ ਨਹੀਂ ਹੈ, ਲੇਕਿਨ ਉਹ ਪਬਲਿਕ ਡਿਸਪਲੇ ਦੇ ਲਈ ਬਾਹਰ ਹੈ ਜਿਹਨੂੰ ਦੇਖਿਆ ਜਾ ਸਕਦਾ ਹੈ। ਔਰ ਇਹ ਫਿਰ ਕਈ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਰੈਪੂਟੇਸ਼ਨ ਬਣ ਜਾਂਦਾ ਹੈ, ਉਹ ਇੱਕ ਲੋਕ ਮੁਹਾਵਰੇ 'ਚ ਵੀ ਆ ਜਾਂਦੀ। ਔਰ ਸੰਤ ਪਿੰਡਾਂ ਵਾਲਿਆਂ ਨੇ ਵੀ ਇਹ ਲੋਕ ਮੁਹਾਵਰਾ ਇਸਤੇਮਾਲ ਕੀਤਾ ਹੋਇਆ ਹੈ। ਉਹਨਾਂ ਕਿਹਾ ਵੀ ਜਿਹੜਾ ਆਉਂਦਾ ਇਧਰ ਨੂੰ ਤੁਰਿਆ ਆਉਂਦਾ ਕਿ ਸੰਤ ਜੀ ਸਾਡੇ ਨਾਲ ਆਹ ਹੋ ਗਿਆ, ਸੰਤ ਜੀ ਸਾਡੇ ਨਾਲ ਆਹ ਹੋ ਗਿਆ, ਮੈਂ ਇੱਥੇ ਕੋਈ ਭੰਗੀਆਂ ਵਾਲੀ ਤੋਪ ਰੱਖੀ ਹੈ। ਸੋ ਮਤਲਬ ਕਿਉਂਕਿ ਉਸ ਵੇਲੇ ਦਾ ਇੱਕ ਰੇਅਰ ਟੈਕਨੋਲੋਜੀ ਦਾ ਮੇਲ ਸੀ ਔਰ ਪਾਵਰਫੁਲ, ਕਿਉਂਕਿ ਲੜਾਈ ਤਾਂ ਅਲਟੀਮੇਟਲੀ ਤੁਹਾਡਾ ਬੈਟਰ ਵੈਪਨ ਦੀ ਗੱਲ ਹੁੰਦੀ ਹੈ। ਸੋ ਮੈਨੂੰ ਇਹ ਚੰਗਾ ਲੱਗਾ ਕਿ ਵੀਰ ਜਸਕੀਰਤ ਸਿੰਘ ਹੋਰਾਂ ਨੇ TV 84 ਨੂੰ ਇਸ ਦੇ ਨਾਲ ਤਸ਼ਬੀਹ ਦਿੱਤੀ ਹੈ। ਹਾਲਾਂਕਿ ਅਸੀਂ ਵੀ ਗਲਤੀਆਂ ਕਰਦੇ ਹਾਂ, ਪਰ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਜਿਹੜਾ ਕਿਉਂਕਿ ਬ੍ਰਾਹਮਣ ਕਦੇ ਵੀ ਜਿਹੜਾ ਜੇ ਤੁਸੀਂ ਇਹਨਾਂ ਹਿੰਦੂ ਤਵੀਆਂ ਦਾ ਕਿਰਦਾਰ ਦੇਖੋ 4000 ਸਾਲ ਦਾ, ਇਹ ਇਹਨਾਂ ਦਾ ਐਟੀਟਿਊਡ ਤਾਂ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਵਾਲਾ ਹੈ। ਇਹ ਲੜਾਈ ਦੇ ਤਾਂ ਕਾਇਰ ਨੇ, ਜੰਗ ਦੇ ਮੈਦਾਨ 'ਚ ਨਹੀਂ ਹੈ। ਹਾਂ ਜਿਹੜੀ ਇਹਨਾਂ ਦੀ ਜਿਹਨੂੰ ਅਸੀਂ ਜਦੋਂ ਵਾਈਟ ਪੇਪਰ ਅਕਤੂਬਰ ਦੇ ਮਹੀਨੇ 'ਚ ਜਾਰੀ ਕੀਤਾ ਸੀ, ਅਕਤੂਬਰ 84 'ਚ, ਤੇ ਉਹਦੇ ਵਿੱਚ ਇੱਕ ਟਰਮ ਇਹਨਾਂ ਲਈ ਇਸਤੇਮਾਲ ਕੀਤੀ ਗਈ ਸੀ, ਕਨਵੋਲਿਊਟਡ ਮਾਈਂਡ। ਹੁਣ ਜਿਹੜਾ ਕਨਵੋਲਿਊਟਡ ਮਾਈਂਡ ਹੈ ਜਿਹਦੇ 'ਚ ਕਿ ਇੱਕ ਤੋਂ ਬਾਅਦ ਇੱਕ ਜਿਹੜਾ ਉਹ ਆਪਸ ਦੇ ਵਿੱਚ ਉਹ ਸਾਰੇ ਜੁੜੇ ਹੋਏ ਨੇ, ਇੰਨੀਆਂ ਡੀਪ ਤਹਿਆਂ ਨੇ ਇਹਨਾਂ ਦੀ। ਅਸੀਂ ਤਾਂ ਬਹੁਤ ਵਾਰ ਸਾਮਦਾਮ ਦੰਡ ਭੇਜ ਤੇ ਗੱਲ ਮੁਕਾ ਦਿੰਦੇ, ਪਰ ਇਸ ਕਿਸਮ ਦਾ ਇਹਨਾਂ ਦਾ ਕੋਵਿਟੀਅਸ ਔਰ ਹਿਡਨ ਐਨਿਮਿਟੀ ਹੈ ਕਿ ਜਿਹਨੂੰ ਤੁਸੀਂ ਸਮਝ ਨਹੀਂ ਸਕਦੇ ਜੇ ਤੁਸੀਂ ਬ੍ਰਾਹਮਣ ਦੀ ਸਾਈਕੀ ਨੂੰ ਨਹੀਂ ਸਮਝਦੇ, ਜੇ ਤੁਸੀਂ ਇਹਨਾਂ ਦੇ ਇਤਿਹਾਸ ਨੂੰ ਨਹੀਂ ਦੇਖਦੇ, ਇਹਨਾਂ ਦੇ ਤੁਸੀਂ ਵਿਹਾਰ ਔਰ ਇਹ ਕਰਨਾ ਕੁਛ ਔਰ ਕਹਿਣਾ ਕੁਛ, ਇਹ ਜਿਹੜੇ ਇਸ ਲੈਵਲ ਦੇ ਉੱਤੇ। ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਅਸੀਂ ਸੱਚ ਨੂੰ ਸਾਹਮਣੇ ਲਿਆਈਏ। ਔਰ ਜਿਵੇਂ ਵੀਰ ਜਸਕੀਰਤ ਸਿੰਘ ਹੋਰੀ ਪੂਰੀ ਤਨਦੇਹੀ ਦੇ ਨਾਲ ਰੈਫਰੈਂਡਮ 2020 ਦੇ ਮੁਹਿੰਮ ਦੇ ਨਾਲ ਵੀ ਜੁੜੇ ਹੋਏ ਨੇ, ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਕਿ ਜਿੱਥੇ ਵੀ ਜਿਸ ਢੰਗ ਨਾਲ ਕੌਮੀ ਕੌਜ਼ ਨੂੰ ਨੇੜੇ ਲਿਆਉਣ ਦੇ ਲਈ ਕੰਮ ਹੋ ਸਕਦਾ ਹੈ, ਜਥੇਬੰਦੀਆਂ ਜੋ ਕੰਮ ਕਰਦੀਆਂ ਨੇ ਉਹਨਾਂ ਦੀ ਖੁੱਲ੍ਹ ਕੇ ਸਪੋਰਟ ਕੀਤੀ ਜਾਏ। ਔਰ 31 ਅਕਤੂਬਰ ਨੂੰ ਇਹ ਜਿਹੜਾ ਰੈਫਰੈਂਡਮ 2020 ਦੀਆਂ ਵੋਟਾਂ ਜਿਹੜੀ ਮੁਹਿੰਮ ਪਿਛਲੇ ਵਰ੍ਹੇ ਦੇ ਵਿੱਚ ਕੋਵਿਡ-19 ਦੇ ਚੱਲਦੇ ਡਿਲੇ ਹੋਈ, ਲੇਕਿਨ ਪੂਰੇ ਜੋਸ਼ੋ ਖਰੋਸ਼ ਨਾਲ ਸਮੁੱਚੀ ਟੀਮ 4 ਚੁਫੇਰਿਓਂ ਇੰਗਲੈਂਡ ਦੇ ਵਿੱਚ ਮੌਜੂਦ ਹੈ। ਔਰ 31 ਅਕਤੂਬਰ ਨੂੰ ਇਹਨਾਂ ਦਾ ਆਗਾਜ਼ ਹੋਣਾ ਇੰਗਲੈਂਡ ਤੋਂ ਰੈਫਰੈਂਡਮ 2020 ਦੀਆਂ ਵੋਟਾਂ ਦਾ, ਫਿਰ ਇਹ ਪੜਾਅਵਾਰ ਦੂਸਰੀਆਂ ਥਾਵਾਂ ਤੇ ਵੀ ਜਾਏਗੀ। ਔਰ ਅਸੀਂ ਵੀ ਇੱਕ ਜਿੱਥੇ ਅਸੀਂ ਹਮੇਸ਼ਾ ਪਹਿਲੇ ਦਿਨ ਤੋਂ ਹੀ ਸਪੋਰਟ ਕਰਦੇ ਹਾਂ ਇਸ ਮੁਹਿੰਮ ਦੀ ਵੀ, ਉੱਥੇ ਇੱਕ ਤਰਾਨਾ ਜਿਹੜਾ ਕੱਲ ਇਸ ਦੇ ਉੱਤੇ ਹੀ ਸਪੈਸ਼ਲ ਔਰ ਉਹਦਾ ਮੈਸੇਜ ਦਾ ਐਂਡ ਵੀ ਵੋਟ ਫਾਰ ਖਾਲਿਸਤਾਨ ਸੀ ਇਸ ਦੇ ਥੱਲੇ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਵੀ ਬਹੁਤ ਸਰਾਹਿਆ ਗਿਆ। ਅੱਜ ਬਹੁਤ ਸਾਰੀਆਂ ਕਾਲਾਂ, ਡਾਕਟਰ ਇਕਦਾਰ ਕਰਾਮਤ ਚੀਮਾ UK ਤੋਂ, ਉਹਨਾਂ ਦੀ ਕਾਲ ਵੀ ਆਏ, ਕਹਿੰਦਾ ਜੀ ਬਹੁਤ ਖੂਬਸੂਰਤ ਤਰਾਨਾ ਹੈ। ਔਰ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਸ ਨੂੰ ਸਰਾਹਿਆ। ਅਸੀਂ
ਜਿਨ੍ਹਾਂ ਦੀ ਇਹ ਲੇਬਰ ਆਫ ਲਵ ਹੈ, ਜੀ। ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਆਪਣੀ ਪਰਮਾਨੈਂਟ ਪਲੇਲਿਸਟ ਦਾ ਹਿੱਸਾ ਵੀ ਬਣਾਇਆ, ਔਰ ਅਸੀਂ ਇਹ ਵੀ ਦੱਸਦੇ ਹੀ ਹੈ ਕਿਉਂਕਿ ਬਹੁਤ ਵਾਰ ਇਸ ਤੋਂ ਪਹਿਲਾਂ ਵੀ ਇੱਕ ਸਾਡੇ ਕੁਝ ਵੀਰਾਂ ਨੇ ਇਸ ਕਿਸਮ ਦਾ Song 6 ਮਹੀਨੇ ਪਹਿਲਾਂ ਬਣਾ ਕੇ ਭੇਜਿਆ ਸੀ, ਪਰ ਅਸੀਂ ਪੋਲਾਈਟਲੀ ਨਾ ਕਰ ਦਿੱਤੀ ਸੀ ਕਿਉਂਕਿ ਉਹਦੇ 'ਚ ਕੁਝ ਸਾਊਂਡ ਬਾਈਟਸ ਯੂਜ਼ ਕੀਤੀਆਂ ਗਈਆਂ ਸੀ ਜਿਹੜੀਆਂ ਆਲਰੇਡੀ ਸਿੰਗਰਸ ਨੇ ਗਾਈਆਂ ਹੋਈਆਂ ਸੀ, ਔਰ ਇਹ ਫਿਰ ਕਾਪੀਰਾਈਟ ਇਸ਼ੂ ਆ ਜਾਂਦਾ ਹੈ ਕਿਉਂਕਿ ਸਾਡੇ ਸ਼ੋਅ ਨਾਲੋਂ ਨਾਲ YouTube ਔਰ ਫੇਸਬੁੱਕ ਤੇ ਵੀ ਚੱਲਦੇ ਨੇ, YouTube ਤਾਂ ਫਿਰ ਨਾਲ ਹੀ ਬਲੌਕ ਕਰ ਦਿੰਦਾ ਹੈ। ਸੋ ਇਸ ਵਾਰ ਇਹ ਸਾਰਾ ਹੀ ਕੰਟੈਂਟ ਜਿਹੜਾ ਹੈ ਇਹ ਓਰੀਜਨਲ ਹੈ, ਔਰ ਅਸੀਂ ਇਸ ਦੇ ਨਾਲ ਇਹ ਵੀ ਦੱਸ ਦਈਏ ਬੇਸ਼ੱਕ TV 84 ਨਹੀਂ ਇਸ ਨੂੰ ਜਿਹੜਾ ਹੈ ਕਾਪੀਰਾਈਟ ਦੇ ਤੌਰ ਤੇ ਬਣ ਜਾਂਦਾ ਜਦੋਂ ਤੁਸੀਂ ਇੱਕ ਵਾਰੀ ਉਹਨੂੰ ਟੈਲੀਕਾਸਟ ਕਰਦੇ ਹੋ, ਪਰ ਅਸੀਂ ਹਰ ਇੱਕ ਨੂੰ ਇਹ ਅਲਾਉ ਕਰਦੇ ਹਾਂ ਕਿ ਭਾਈ ਬਿਨਾਂ ਇਸ ਗੱਲ ਦਾ ਫਿਕਰ ਨਾ ਕਰੋ ਕਿ ਵੀ TV 84 ਦਾ ਕਾਪੀਰਾਈਟ ਹੈ, ਤੁਸੀਂ ਇਹਨੂੰ ਹਰ ਪਲੇਟਫਾਰਮ ਤੇ ਚਲਾ ਸਕਦੇ ਹੋ, ਯੂਜ਼ ਕਰ ਸਕਦੇ ਹੋ, ਇਹਨੂੰ ਕਿਤੇ ਵੀ ਤੁਸੀਂ ਆਪਣੀ ਟਿਊਨ ਦੇ ਤੌਰ ਤੇ ਇਸਤੇਮਾਲ ਕਰ ਸਕਦੇ ਹੋ ਕਿਉਂਕਿ ਇਹਦੀ ਤਰਜ਼ ਵੀ ਬੜੀ ਖੂਬਸੂਰਤ ਹੈ, ਕੁਆਲਿਟੀ ਵੀ, ਔਰ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਇਹਨੂੰ ਤਿਆਰ ਕੀਤਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਸਾਡਾ ਵੀ ਨਿਮਾਣਾ ਜਿਹਾ ਇਸ ਮੌਕੇ ਦੇ ਉੱਤੇ ਇਹ ਯਤਨ ਹੈ ਕਿ ਜਿੱਥੇ ਬਾਕੀ ਹਰ ਕੋਈ ਆਪੋ ਆਪਣੇ ਢੰਗ ਨਾਲ ਯੋਗਦਾਨ ਪਾ ਰਿਹਾ ਹੈ, ਔਰ ਅਸੀਂ UK ਦੇ ਵਿੱਚ ਹਾਲਾਂ ਅੱਜ ਹੀ ਮੇਰੀ ਹੋਰ ਵੀ ਸੱਜਣਾਂ ਨਾਲ ਗੱਲ ਹੋ ਰਹੀ ਸੀ, ਮੋਦੀ ਵੀ ਇਹਨਾਂ ਦਿਨਾਂ ਦੇ ਵਿੱਚ ਹੀ 30-31 ਅਕਤੂਬਰ ਦੇ ਨੇੜੇ ਤੇੜੇ ਹੀ ਉਹਨੇ UK 'ਚ ਆ ਰਿਹਾ, ਉਹਨਾਂ ਕਲਾਈਮੇਟ ਔਰ ਦੂਸਰੀ ਮੀਟਿੰਗਸ ਲਈ ਆਲਰੇਡੀ ਇਟਲੀ ਦੇ ਪ੍ਰਾਈਮ ਮਿਨਿਸਟਰ ਨੂੰ ਮਿਲਿਆ ਹੈ, ਪੋਪ ਨੂੰ ਵੀ ਮਿਲਣਾ ਹੈ। ਸੋ ਉਹਦੇ ਖਿਲਾਫ ਪ੍ਰੋਟੈਸਟ ਦੀ ਲਾਈਨ ਵੀ ਹੈ, ਡੇਟਾਂ ਦਾ ਕਲੈਸ਼ ਵੀ ਹੈ, ਲੇਕਿਨ ਅਸੀਂ ਸਮਝਦੇ ਹਾਂ ਵੀ ਸਾਈਮਲਟੇਨੀਅਸਲੀ ਸਾਰੇ ਹੀ ਕੰਮ ਹੋਣੇ ਜ਼ਰੂਰੀ ਹੁੰਦੇ ਨੇ, ਔਰ ਅਸੀਂ ਵੀਰ ਜਸਕੀਰਤ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ, ਉਹ ਸਾਨੂੰ ਐਡਮਾਇਰ ਕਰਦੇ ਨੇ, ਐਪਰੀਸ਼ੀਏਟ ਕਰਦੇ ਨੇ, ਔਰ ਜਿਹੜਾ ਬੜੇ ਵੈਰੀ ਜੈਨਰਸਲੀ ਡੋਨੇਟ ਕਰਦੇ ਨੇ TV 84 ਨੂੰ। ਹੁਣ ਗੱਲ ਕਿਉਂਕਿ ਜਿਵੇਂ ਮੈਂ ਕਿਹਾ ਵੀ 31 ਅਕਤੂਬਰ ਦਾ ਦਿਨ ਸੰਡੇ ਦਾ, ਸੋ ਅਸੀਂ ਪ੍ਰੋਗਰਾਮ ਤਾਂ ਨਹੀਂ ਕਰ ਪਾਵਾਂਗੇ ਲਾਈਵ, ਜਿਹੜਾ ਗੁਰਦੁਆਰਾ ਸਾਹਿਬ ਤੋਂ ਪ੍ਰੋਗਰਾਮ ਹੋਏਗਾ ਸਾਡਾ, ਲੇਕਿਨ ਅਸੀਂ ਅੱਜ ਦਾ ਪ੍ਰੋਗਰਾਮ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਔਰ ਜਿਵੇਂ ਤੁਸੀਂ ਕਿਹਾ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ, ਜਦੋਂ ਭਾਈ ਸਤਵੰਤ ਸਿੰਘ ਜਿਹੜੇ ਨੇ ਉਹ ਇੰਨਾ ਬਹਾਦਰੀ ਭਰਿਆ ਕਾਰਨਾਮਾ ਕਰਦੇ ਨੇ ਤੇ ਉਹਨਾਂ ਦੀ ਉਮਰ ਲਗਭਗ 22 ਸਾਲ ਹੈ, ਔਰ ਉਹਨਾਂ ਦੀ ਮੰਗਣੀ ਹੋਈ ਸੀ ਬੀਬੀ ਸੁਰਿੰਦਰ ਕੌਰ ਦੇ ਨਾਲ, ਔਰ ਇਹ ਇੱਕ ਇਤਿਹਾਸ ਬੀਤੇ ਦਾ ਇਤਿਹਾਸ ਜਦੋਂ ਅਸੀਂ ਸੁੱਖਾ ਸਿੰਘ, ਮਹਿਤਾਬ ਸਿੰਘ ਔਰ ਕੁਰਬਾਨੀਆਂ ਭਾਈ ਬੋਤਾ ਸਿੰਘ, ਭਾਈ ਗਰਜਾ ਸਿੰਘ ਨੂੰ ਯਾਦ ਕਰਦੇ ਹਾਂ, ਪਰ ਹਰ ਸਦੀ ਦੇ ਵਿੱਚ ਉਸ ਇਤਿਹਾਸ ਦੇ ਨਾਲ ਕੁਝ ਹੋਰ ਐਸਾ ਜੁੜ ਜਾਂਦਾ ਹੈ ਜਿਹਨੂੰ ਮੈਂ ਸਮਝਦਾ ਵੀ ਜਦੋਂ ਫਿਊਚਰ ਦੀਆਂ ਜਨਰੇਸ਼ਨਸ ਦੇਖਣਗੀਆਂ ਕਿ 18ਵੀਂ ਸਦੀ 'ਚ ਇਹ ਸੀ, 19ਵੀਂ ਸਦੀ 'ਚ ਇਹ ਸੀ, ਸੋ 20ਵੀਂ ਸਦੀ ਦੀ ਇਹ ਸਾਡੀ ਗਲੋਰੀਅਸ ਹਿਸਟਰੀ ਹੈ। ਇਹਨੂੰ ਦੁਸ਼ਮਣ ਜਾਂ ਉਹਦੇ ਪ੍ਰਭਾਵ ਥੱਲੇ ਕਈ ਵਾਰ ਆਪਣਾ ਵੀ ਮੀਡੀਆ ਕਾਲਾ ਦੌਰ ਤੇ ਇਧਰ ਉਧਰ, ਕਾਲਾ ਦੌਰ ਤਾਂ ਜਿਹੜਾ ਜ਼ੁਲਮ ਕਰਦਾ ਹੈ, ਜ਼ੁਲਮ ਕਾਲਾ ਹੁੰਦਾ ਹੈ, ਜ਼ੁਲਮ ਕਰਨ ਵਾਲੇ ਕਾਲਾ ਦੌਰ ਵਰਤਾ ਰਹੇ ਹੁੰਦੇ ਨੇ, ਉਹ ਕਲਯੁਗ ਵਰਤਾ ਰਹੇ ਹੁੰਦੇ ਨੇ, ਪਰ ਜਿਹੜੇ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲੇ ਨੇ, ਸੱਚ ਨੂੰ ਦੇ ਨਾਲ ਖਲੋਣ ਵਾਲੇ ਨੇ, ਸੱਚ ਤੋਂ ਆਪਣਾ ਆਪਾ ਕੁਰਬਾਨ ਕਰਨ ਵਾਲੇ ਨੇ, ਉਹ ਤਾਂ ਉਸ ਕਲਯੁਗ ਦੇ ਵਿੱਚ ਵੀ ਸਤਯੁਗ ਵਰਤਾ ਰਹੇ ਹੁੰਦੇ ਨੇ। ਸੋ ਇਸ ਗੱਲ ਦਾ ਧਿਆਨ ਰਹੇ ਕਿ ਸਾਡੇ ਲਈ ਇਹ ਜਿਹੜਾ ਸਾਰਾ ਹੀ ਦੌਰ ਹੈ, ਔਰ ਇਹ ਵੀ ਇੱਕ ਜਦੋਂ ਅਸੀਂ ਕੁਝ ਚੀਜ਼ਾਂ ਦੀ ਕੋਇਨਸੀਡੈਂਸ ਦੇਖਦੇ ਹਾਂ ਕਿ 15 ਅਗਸਤ 1947 ਨੂੰ ਰੈੱਡ ਕਲਿਫ ਲਾਈਨ ਖਿੱਚੀ ਜਾਂਦੀ ਹੈ, ਭਾਰਤ ਪਾਕਿਸਤਾਨ ਦੋ ਮੁਲਕ ਬਣਦੇ ਨੇ, ਅਸੀਂ ਸਾਡੀ ਅਹਿਮਕ ਲੀਡਰਸ਼ਿਪ ਦੀ ਬਦੌਲਤ ਭਾਰਤ ਵਾਲੇ ਪਾਸੇ ਐਂਡ ਹੁੰਦੇ ਹੈ, 40% ਦੇ ਕਰੀਬ ਸਿੱਖ ਬੇਘਰੇ ਹੁੰਦੇ ਨੇ, ਲੱਖਾਂ ਦੀ ਗਿਣਤੀ 'ਚ ਸਿਵਲ ਵਾਰ ਦੇ ਵਿੱਚ ਮਾਰੇ ਜਾਂਦੇ ਨੇ ਦੋਵੇਂ ਪਾਸੇ, ਆਪਣੇ ਇਤਿਹਾਸਕ ਗੁਰਧਾਮ ਵਿਛੋੜਾ ਹੁੰਦਾ ਹੈ, ਔਰ ਇਸ ਦੇ ਨਾਲ ਨਾਲ ਹੀ ਸਾਡਾ ਇੱਕ ਦੁਖਾਂਤ ਤਾਂ ਜੋ 47 ਦੀ ਵੰਡ ਨੇ ਜਾਨੀ, ਮਾਲੀ, ਇਮੋਸ਼ਨਲ, ਇਤਿਹਾਸਕ ਵਿਰਸੇ ਦਾ ਜੋ ਨੁਕਸਾਨ ਕੀਤਾ ਹੀ ਕੀਤਾ, ਪਰ ਇੱਧਰ ਆਉਂਦੇ ਆ 10 ਅਕਤੂਬਰ 1947 ਨੂੰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਦੇ ਨਾਲ ਨਾਲ ਸਾਡੇ ਖਿਲਾਫ ਇੰਡੀਅਨ ਸਟੇਟ ਦੀ ਜਿਹੜੀ ਅਨਡਿਕਲੇਅਰਡ ਵਾਰ ਹੈ ਉਹ ਸ਼ੁਰੂ ਹੋ ਜਾਂਦੀ ਹੈ। ਹੁਣ ਕਿਉਂਕਿ ਅੱਗੇ ਵੀ ਅਸੀਂ ਜ਼ਿਕਰ ਕਰਦੇ ਹਾਂ, ਪਰ ਕਿਉਂਕਿ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ, ਅੱਜ ਵੀ ਅਸੀਂ ਇਸ ਪਾਰਟ ਨੂੰ ਜ਼ਰੂਰ ਡਿਸਕਸ ਕਰਨਾ ਚਾਹਾਂਗੇ ਕਿ ਜਦੋਂ ਇਹ ਕਿਹਾ ਜਾਂਦਾ ਹੈ ਕਿ ਕਿਉਂ ਨਹੀਂ
ਪੀਸਫੁਲ ਤਰੀਕੇ ਦੇ ਨਾਲ ਗੱਲ ਹੁੰਦੀ। ਸੋ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 15 ਅਗਸਤ 1947 ਤੋਂ ਜੂਨ 84 ਤੱਕ 37 ਵਰੇ ਪੀਸਫੁਲ ਸੰਘਰਸ਼ ਦਾ ਦੌਰ ਸੀ। ਉਹ ਬੇਸ਼ੱਕ ਪੰਜਾਬੀ ਸੂਬੇ ਦਾ ਮੋਰਚਾ, ਪੰਜਾਬੀ ਸੂਬੇ ਨੂੰ ਮੁਕੰਮਲ ਕਰਵਾਉਣਾ, ਅਸੀਂ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਉਹਨਾਂ ਦਾ ਜ਼ਿਕਰ ਕੀਤਾ, ਕਿਵੇਂ ਉਹਨਾਂ ਨੇ 74 ਦਿਨ ਜਿਹੜਾ ਹੈ ਉਹ ਆਲਮੋਸਟ 85 ਸਾਲ ਦੀ ਉਮਰ 'ਚ ਹੁੰਦਿਆਂ ਵੀ ਮਰਨ ਵਰਤ ਰੱਖ ਕੇ ਸ਼ਹੀਦੀ ਪਾਈ। ਔਰ ਫਿਰ ਧਰਮ ਯੁੱਧ ਮੋਰਚਾ ਜਿਹੜਾ ਆਪਣੇ ਉਸ ਖਿੱਤੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡਾ 2 ਲੱਖ ਗ੍ਰਿਫਤਾਰੀਆਂ ਜਿਹੜਾ 82 ਦੇ ਵਿੱਚ ਇਹ ਮੋਰਚਾ ਸ਼ੁਰੂ ਹੁੰਦਾ ਹੈ ਔਰ ਇਹ ਅਜੇ ਚੱਲ ਰਿਹਾ ਸੀ। ਜਿਸ ਦਿਨ ਜੂਨ ਦੇ ਪਹਿਲੇ ਹਫਤੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ ਗਿਆ, ਉਸ ਦਿਨ 5000 ਸਿੰਘਾਂ ਸਿੰਘਣੀਆਂ ਦਾ ਜਥਾ ਉਸ ਧਰਮ ਯੁੱਧ ਮੋਰਚੇ 'ਚ ਗ੍ਰਿਫਤਾਰੀ ਦੇਣ ਲਈ ਗੁਰੂ ਰਾਮਦਾਸ ਸਰਾਂ ਵਿੱਚ ਰੁਕਿਆ ਹੋਇਆ ਸੀ। ਸੰਗਰੂਰ ਤੋਂ ਸਰਦਾਰ ਨਛੱਤਰ ਸਿੰਘ ਜਿਨ੍ਹਾਂ ਨੂੰ ਭਲਵਾਨ ਕਹਿੰਦੇ ਸੀ ਔਰ ਉਹਨਾਂ ਦੀ ਟੀਮ ਉਹਨੂੰ ਲੀਡ ਕਰ ਰਹੀ ਸੀ ਔਰ ਬਹੁਤ ਸਾਰੇ ਜਿਹੜੇ ਨੇ ਉਹਨਾਂ 'ਚੋਂ ਮਾਰੇ ਗਏ, ਇਨਕਲੂਡਿੰਗ ਸਰਦਾਰ ਨਛੱਤਰ ਸਿੰਘ ਜਿਨ੍ਹਾਂ ਨੂੰ ਗੁਰੂ ਰਾਮਦਾਸ ਸਰਾਂ ਦੇ ਕਮਰਿਆਂ 'ਚ ਅੰਦਰ ਗ੍ਰਨੇਡ ਸੁੱਟ ਕੇ ਫੌਜ ਨੇ ਉਹਨਾਂ ਨੂੰ ਸ਼ਹੀਦ ਕੀਤਾ। ਹੁਣ ਇੱਕ ਪਾਸੇ ਇਹ 37 ਵਰੇ ਬਾਅਦ ਉਹਨਾਂ ਨੇ ਵਰਤਾਰਾ ਵਰਤਾਇਆ ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਜੂਨ 84, ਨਵੰਬਰ 84 ਜਾਂ 31 ਅਕਤੂਬਰ ਜਿਸ ਵਾਕਿਆ ਦੇ ਨਾਲ ਅਸੀਂ ਅੱਜ ਗੱਲ ਸ਼ੁਰੂ ਕੀਤੀ ਹੈ, 84 ਤੋਂ ਹੁਣ 2021 ਤੱਕ ਵੀ 37 ਵਰੇ ਹੋ ਗਏ ਨੇ। ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਜਿਹੜਾ ਸੰਘਰਸ਼ ਬਿਲਕੁਲ ਪੀਸਫੁਲ ਤਰੀਕੇ ਨਾਲ 37 ਵਰੇ ਜੂਨ ਤੋਂ 84 ਤੱਕ ਵਿੱਢਿਆ ਗਿਆ, 2 ਲੱਖ ਦੀ ਗ੍ਰਿਫਤਾਰੀ ਤੋਂ ਬਾਅਦ ਨਤੀਜਾ ਟੈਂਕਾਂ ਤੋਪਾਂ ਨਾਲ ਹਮਲਾ, ਫੁੱਲ ਸਕੇਲ ਸਾਰਾ ਪੰਜਾਬ ਬਾਕੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ ਔਰ ਜਿਵੇਂ ਜੋ ਕੁਝ ਵਰਤਾਇਆ ਗਿਆ ਉਹ ਸਾਡੀ ਕੌਮ ਦੇ ਲਈ ਮੈਂ ਸਮਝਦਾ ਵੀ ਬੇਸ਼ੱਕ ਅਸੀਂ ਕੰਪੇਅਰ ਪਿਛਲੇ ਘੱਲੂਘਾਰਿਆਂ ਨਾਲ ਕਰਦੇ ਹਾਂ ਕਿਉਂਕਿ ਜਦੋਂ ਵੱਡਾ ਘੱਲੂਘਾਰਾ ਅਸੀਂ ਯਾਦ ਕਰਦੇ ਹਾਂ ਫਿਰ ਕੁੱਪਰ ਹੀੜੇ ਦਾ ਮੈਦਾਨ ਹੈ, ਦੂਸਰਾ ਘੱਲੂਘਾਰਾ ਕਾਹਨੂੰਵਾਨ ਦਾ ਚੰਮ, ਪਰ ਇਹ ਜਿਹੜਾ ਤੀਸਰਾ ਵੱਡਾ ਘੱਲੂਘਾਰਾ ਵਰਤਾਇਆ ਜਾਂਦਾ ਹੈ ਇਸ ਦੇ ਵਿੱਚ ਭਾਰਤੀ ਫੌਜ, ਕਿਉਂਕਿ ਉਹਨਾਂ ਘੱਲੂਘਾਰਿਆਂ 'ਚ ਇੱਕ ਪਾਸੇ ਦਿੱਲੀ ਸਾਮਰਾਜ ਸੀ ਮੁਗਲਿਆ, ਇੱਕ ਪਾਸੇ ਦਰਾ ਖੈਬਰ ਪਾਰ ਦੇ ਹਮਲਾਵਰ ਸੀ, ਪਰ ਇੱਕ ਡੈਮੋਕ੍ਰੈਟਿਕ ਸੁਸਾਇਟੀ ਦੇ ਵਿੱਚ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਗਵਰਨ ਕਰਨ ਵਾਲੀ ਹਕੂਮਤ ਵੱਲੋਂ ਉਹਨਾਂ ਦੀ ਫੌਜ ਵੱਲੋਂ ਆਪਣੇ ਸ਼ਹਿਰੀਆਂ ਦੇ ਉੱਤੇ ਤੇ ਸਭ ਤੋਂ ਲੇਟੈਸਟ ਟੈਕਨੋਲੋਜੀ ਇਸਤੇਮਾਲ ਕਰਦੇ, ਉਹਦੇ 'ਚ ਏਅਰ ਫੋਰਸ ਵੀ ਇਸਤੇਮਾਲ ਹੁੰਦੀ ਹੈ, ਨੇਵਲ ਡਾਈਵਰਸ ਵੀ ਇਸਤੇਮਾਲ ਹੁੰਦੇ ਨੇ। 1 ਲੱਖ ਤੋਂ ਜ਼ਿਆਦਾ ਫੌਜ ਪੰਜਾਬ ਦੇ 12,000 ਪਿੰਡਾਂ 'ਚ ਜਿੱਥੇ ਕਿ ਇਮੋਬਾਈਲ ਕਰ ਦਿੱਤਾ ਗਿਆ, ਕੋਈ ਘਰੋਂ ਨਿਕਲ ਨਹੀਂ ਸਕਦਾ, ਕੋਈ ਸਵਾਰੀ ਨਹੀਂ ਕਰ ਸਕਦਾ, ਸਾਰਾ ਪਾਸਾ ਦੁਨੀਆ ਤੋਂ ਕੱਟ ਆਫ ਕਰ ਦਿੱਤਾ ਗਿਆ ਤੇ 1 ਲੱਖ ਫੌਜ ਜਿਹੜੀ ਹੈ ਉਹ ਇਨ ਐਕਸ਼ਨ ਲਾਈ ਜਾਂਦੀ ਹੈ। ਇਹ ਇੱਕ ਲੰਬੀ ਕਹਾਣੀ ਹੈ ਕਿ ਕੀ ਇਹਨਾਂ 72 ਘੰਟਿਆਂ ਦੇ ਹਮਲੇ ਦੇ ਵਿੱਚ ਉਹ ਪੋਇਜ਼ਨਸ ਗੈਸ ਵੀ ਜਿਸ ਦੀ ਮਨਾਹੀ ਸੈਕੰਡ ਵਰਲਡ ਵਾਰ ਤੋਂ ਬਾਅਦ ਸੀ ਉਸ ਨੂੰ ਵੀ ਇਸਤੇਮਾਲ ਕੀਤਾ ਗਿਆ, ਆਰਟਿਲਰੀ ਵੀ, ਟੈਂਕ ਵੀ, 12 ਜਿਹੜੀਆਂ ਨੇ PACs ਪਰਸਨਲ ਆਰਮਡ ਕੈਰੀਅਰ। ਔਰ ਹੁਣ ਜਦੋਂ ਤੁਸੀਂ ਉਸ ਸਾਰੇ ਦੀ ਵਿਉਂਤਬੰਦੀ ਦੇਖਦੇ ਹੋ ਕਿ ਉਹਦੇ 'ਚ ਕਿਵੇਂ ਸੋਵੀਅਤ ਯੂਨੀਅਨ ਦੀ ਏਜੰਸੀ KGB, ਕਿਵੇਂ ਮਾਰਗਰੇਟ ਥੈਚਰ ਜਿਸ ਦੀ MI6 ਦੇ ਜਿਹੜੇ ਖੁਫੀਆ ਆਫੀਸਰਸ ਨੇ ਉਹ ਫੈਬਰੂਰੀ 1984 ਚ ਇੰਦਰਾ ਗਾਂਧੀ ਰਿਕੁਐਸਟ ਕਰਦੀ ਹੈ, ਉਹ ਜਾਂਦੇ ਨੇ, ਰੇਕੀ ਕਰਦੇ ਨੇ ਔਰ ਉਹਨੂੰ ਕਿਵੇਂ ਜਿਹੜਾ ਈਵਨ ਜਿਹੜੀ ਇਜ਼ਰਾਈਲ ਟ੍ਰੇਨਡ ਔਰ ਦੂਸਰੀ ਉਹਨਾਂ ਦੀ ਇੰਡੋ ਤਿਬਤਨ ਬਾਰਡਰ ਫੋਰਸ ਜਿਹਦਾ ਅੱਜ ਨਾਂ ਕਿਹਾ ਜਾਂਦਾ ਹੈ, ਉਹਨਾਂ ਦੇ ਕਮਾਂਡੋ ਕਿਵੇਂ ਉਸ ਹੁਣ ਇਸ ਬਾਰੇ ਇੰਨਾ ਕੁ ਕੁਝ ਬਾਹਰ ਆ ਚੁੱਕਾ ਹੈ ਔਰ ਅਸੀਂ ਗੱਲ ਕੀਤੀ ਸੀ ਕਿ BD ਪਾਂਡੇ ਜਿਹੜੇ ਅਕਤੂਬਰ 1983 ਦੇ ਵਿੱਚ ਗਵਰਨਰ ਪੰਜਾਬ ਦੇ ਲੱਗਦੇ ਨੇ, ਇੰਦਰਾ ਗਾਂਧੀ ਵੱਲੋਂ ਲਾਇਆ ਜਾਂਦਾ ਨੇ, 27 ਜੂਨ ਨੂੰ ਰਿਜ਼ਾਈਨ ਕਰਕੇ ਚਲਾ ਜਾਂਦਾ ਹੈ। ਉਹਨਾਂ ਦੇ ਮਰਨ ਤੋਂ ਕਈ ਸਾਲ ਬਾਅਦ 12 ਸਾਲ ਬਾਅਦ ਉਹਨਾਂ ਦੇ ਮੈਮੋਇਰ ਉਹਨਾਂ ਦੀ ਡਾਟਰ ਨੇ ਜਿਹੜੇ ਉਹ ਪਬਲਿਸ਼ ਕੀਤੇ ਨੇ ਕਿਤਾਬ ਫਾਰਮ ਦੇ ਵਿੱਚ ਔਰ ਉਸ ਤੋਂ ਬਾਅਦ ਕੋਈ ਉਹ ਸਭ ਤੋਂ ਮੋਸਟ ਆਥੈਂਟਿਕ ਸਟੇਟਮੈਂਟ ਹੈ ਆਫੀਸ਼ੀਅਲ ਲੈਵਲ ਦੇ ਉੱਤੇ ਕਿ ਕਿਵੇਂ ਇਹ ਸਿਚੁਏਸ਼ਨ ਕੰਟਰਾਈਵ ਕੀਤੀ ਗਈ ਕਿ ਜਿੱਥੋਂ ਤੱਕ ਆ ਕੇ ਉਹਨਾਂ ਨੇ ਇਹ ਕੀਤਾ। ਹੁਣ ਇਸ ਸਭ ਤੋਂ ਬਾਅਦ ਇੱਕ ਛੋਟੀ ਜਿਹੀ ਸਿੱਖ ਕੌਮ ਜਿਹੜੀ 2% ਤੋਂ ਵੀ ਘੱਟ ਆਬਾਦੀ ਦੀ ਇੱਕ ਛੋਟੇ ਜਿਹੇ ਸੂਬੇ 'ਚ ਬੈਠੀ ਹੋਈ, ਤੁਸੀਂ ਕੱਟ ਆਫ ਕਰਕੇ ਦੁਨੀਆ ਨਾਲੋਂ ਤੁਸੀਂ ਟੋਟਲ ਵਾਰ ਉਹਨਾਂ ਦੇ ਉੱਤੇ ਥੋਪਦੇ ਹੋ। ਕੱਲੀ ਇਹ ਨਹੀਂ ਕਿ ਉਹ ਫਿਜ਼ੀਕਲ ਜੈਨੋਸਾਈਡ ਹੈ, ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟੀ ਗਈ, ਸਾੜੀ ਗਈ, ਕਿਵੇਂ
ਫਿਰ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਦੂਸਰਾ ਉਹਨਾਂ ਦਾ ਨਾਲ ਦੀ ਨਾਲ ਜਿਹੜਾ ਜੂਨ ਦੇ ਪਹਿਲੇ ਹਫਤੇ ਤੋਂ ਨਾਲ ਹੀ ਸ਼ੁਰੂ ਹੋ ਜਾਂਦਾ ਆਪਰੇਸ਼ਨ, ਜਿਹਨੂੰ ਆਪਰੇਸ਼ਨ ਵੁੱਡ ਰੋਜ਼ ਦਾ ਨਾਂ ਦਿੱਤਾ ਗਿਆ। ਨੌਜਵਾਨ ਲੜਕੇ ਘਰਾਂ ਚੋਂ ਕੱਢ ਕੇ 13-14 ਸਾਲ ਤੋਂ ਲੈ ਕੇ 35-40 ਸਾਲ ਤੱਕ ਦੀ ਉਮਰ ਦੇ ਕਿਵੇਂ ਉਹਨਾਂ ਨੂੰ ਫੇਕ ਸਟੇਜਡ ਐਨਕਾਊਂਟਰਸ ਦੇ ਵਿੱਚ ਮਾਰਿਆ ਗਿਆ। ਦੁਨੀਆ ਭਰ 'ਚ ਬੈਠੀ ਜਿਹੜੀ ਸਿੱਖ ਕੌਮ ਦੀ ਬੇਬਸੀ ਸੀ, ਉਹ ਜਿਨ੍ਹਾਂ ਨੇ ਉਸ ਦੌਰ ਨੂੰ ਦੇਖਿਆ, ਔਰ ਕੁਦਰਤੀ ਪਿਛਲੇ ਦਿਨਾਂ 'ਚ ਮੈਨੂੰ ਯਾਦ ਨਹੀਂ ਆ ਰਿਹਾ ਕਿ ਇੱਕ ਨਿਊਯਾਰਕ 'ਚ ਡਾਕਟਰ ਨੇ, ਬੀਬੀ ਬਜ਼ੁਰਗ ਨੇ, ਹੁਣ ਤਾਂ ਉਹ ਜਿਹੜੇ ਉਹਨਾਂ ਦੇ ਨਾਲ ਗੁਫ਼ਤਗੂ ਹੋ ਰਹੀ ਸੀ, ਉਹਨਾਂ ਨੂੰ ਦੇਖਣ ਗਏ, ਬਿਮਾਰ ਸਨ, ਤਾਂ ਗੱਲ ਚੱਲ ਪਈ ਉਸ ਦੌਰ ਦੀ ਕਿ ਵੀ ਉਸ ਜੂਨ 84 ਦੇ ਹਮਲੇ ਤੋਂ ਬਾਅਦ ਕਿੰਨੀਆਂ ਹੋਰ ਬਿਮਾਰੀਆਂ ਦਾ ਕੌਣ ਸ਼ਿਕਾਰ ਹੋਇਆ। ਤੇ ਮੈਂ ਉਹਨਾਂ ਨੂੰ ਆਪਣਾ ਵੀ ਐਕਸਪੀਰੀਅੰਸ ਦੱਸਿਆ ਕਿ ਇੱਕ ਕਾਰਡੀਓਲੋਜਿਸਟ ਜਿਹੜੇ ਜਲੰਧਰ ਡਿਫੈਂਸ ਕਾਲੋਨੀ 'ਚ ਸੀ ਪ੍ਰੋਮੀਨੈਂਟ, ਉਹਨਾਂ ਨੇ ਕਿਹਾ ਕਿ ਜੀ ਅਗਲੇ 2-3 ਹਫ਼ਤਿਆਂ 'ਚ ਹਾਲਾਂ ਬਹੁਤ ਕੁਝ ਬੰਦ ਸੀ। ਉਹਨਾਂ ਨੇ ਕਿਹਾ ਜੀ ਜਿਹੜੇ ਹਾਰਟ ਅਟੈਕ, ਜਿਹੜਾ ਲੇਮੈਨ ਲੈਂਗੁਏਜ ਕਿਹਾ ਜਾਂਦਾ, ਉਹਦੇ ਪੇਸ਼ੈਂਟਸ ਦੀ ਗਿਣਤੀ 6 ਗੁਣਾ ਜ਼ਿਆਦਾ ਸੀ। ਕਈ ਹੁਣ ਮਤਲਬ ਜਿਨ੍ਹਾਂ ਦਾ ਸ਼ਰਧਾ ਇਤਕਾਦ ਜੁੜਿਆ ਹੋਇਆ ਗੁਰੂ ਦੇ ਨਾਲ, ਜਿਸ ਹਰਮੰਦਰ ਦੇ ਦਰਸ਼ਨਾਂ ਦੀ ਤਾਂਘ ਅਸੀਂ ਕਰਦੇ ਆਂ, 2 ਵੇਲੇ ਅਰਦਾਸ ਕਰਦੇ ਆਂ, ਇਸ ਕਿਸਮ ਦਾ ਵਰਤਾਰਾ। ਹੁਣ ਇਹ ਸਾਰੇ ਨੂੰ ਜੇ ਅਸੀਂ ਮਨ ਦੀਆਂ ਨਜ਼ਰਾਂ ਦੇ ਸਾਹਮਣੇ ਲਿਆ ਕੇ ਦੇਖੀਏ ਤੇ ਫਿਰ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ, ਉਹਨਾਂ ਦੇ ਰੋਲ ਨੂੰ ਦੇਖੀਏ ਤਾਂ ਮੈਂ ਸਮਝਦਾ ਵੀ ਇਹ ਸਾਡੀ ਸਾਰੇ ਇਤਿਹਾਸ ਦੇ ਵਿੱਚ ਇੰਨੇ ਵੱਡੇ ਕਿਰਦਾਰ ਦੇ ਤੌਰ ਤੇ ਉੱਭਰਦੇ ਨੇ ਜਿਸ ਦਾ ਕੋਈ ਸਾਨੀ ਨਹੀਂ ਹੈ। ਔਰ ਉਹਨਾਂ ਦੀਆਂ ਤੁਸੀਂ ਉਮਰਾਂ ਦੇਖੋ, ਉਹਨਾਂ ਦੇ ਸਾਹਮਣੇ ਆਪਣੀ ਜ਼ਿੰਦਗੀ ਹੈ। ਸ਼ਹੀਦ ਬੇਅੰਤ ਸਿੰਘ ਜਿਹੜੇ ਨੇ ਉਹ ਲਗਭਗ 32 ਸਾਲ ਦੀ ਉਮਰ ਹੈ, ਉਹਨਾਂ ਦੇ ਬੱਚੇ ਨੇ, ਬੇਟੀ ਹੈ, 2 ਬੇਟੇ ਨੇ। ਸਤਵੰਤ ਸਿੰਘ ਮੈਂ ਜ਼ਿਕਰ ਕੀਤਾ 22 ਸਾਲ, ਮੰਗਣੀ ਹੋਈ ਹੈ। ਬਲਬੀਰ ਸਿੰਘ ਪਹਿਲਾਂ ਉਹਨਾਂ ਨੂੰ ਵੀ ਫਾਂਸੀ ਦਿੱਤੀ ਗਈ ਸੀ, ਬਾਅਦ ਚ ਉਹਨਾਂ ਨੂੰ ਐਕਵਿਟ ਕੀਤਾ, ਉਹ 45 ਸਾਲ ਦੇ ਸੀ। ਔਰ ਕੇਰ ਸਿੰਘ 50 ਸਾਲ ਦੇ, ਜਿਨ੍ਹਾਂ ਨੂੰ ਇਸ ਲਈ ਫਾਂਸੀ ਦਿੱਤੀ ਗਈ ਸਜ਼ਾਏ ਮੌਤ ਕਿ ਉਹਨਾਂ ਨੇ ਬੇਅੰਤ ਸਿੰਘ ਨੂੰ ਪ੍ਰੇਰਿਆ ਕਿ ਵੀ ਉਹ ਅੰਮ੍ਰਿਤ ਛਕੇ, ਔਰ ਅੰਮ੍ਰਿਤ ਛਕਣ ਤੋਂ ਬਾਅਦ ਉਹਨਾਂ ਨੇ ਕੀਤੀ ਸੋ ਉਹਨੂੰ ਕੰਸਪੀਰੇਸੀ ਟੂ ਮਰਡਰ ਬਣਾ ਦਿੱਤਾ ਗਿਆ। ਪਰ ਬਹੁਤ ਵਾਰ ਜਦੋਂ ਅਸੀਂ ਇਹ ਸਾਰਾ ਕੁਝ ਦੇਖਦੇ ਹਾਂ, ਬੇਸ਼ੱਕ ਅਮੁੱਲੀਆਂ ਜ਼ਿੰਦਗੀਆਂ, ਬਹੁਤ ਪਿਆਰੇ ਇਹ ਸਿੰਘ ਸਾਥੋਂ ਵਿਛੜੇ, ਪਰ ਉਹਨਾਂ ਨੇ ਇਤਿਹਾਸ ਦੇ ਵਿੱਚ ਉਹ ਸਾਡੀ ਥਾਂ ਬਣਾ ਦਿੱਤੀ। ਹੁਣ ਅੱਜ ਵੀ ਜੇ ਉਹਨਾਂ ਦੇ ਵਿੱਚ ਉਹਨਾਂ ਦਾ ਸਤਿਆਪਾਲ ਮਲਕ ਜਿਹੜਾ ਗਵਰਨਰ ਹੈ ਮੇਘਾਲਿਆ ਦਾ, ਜੇ ਉਹ ਮੋਦੀ ਨੂੰ ਕਹਿੰਦਾ ਹੈ ਵੀ ਇਹ ਕਿਸਾਨਾਂ ਨਾਲ ਜਾਂ ਦੂਜਾ ਢੰਗ ਨਾਲ ਵਰਤੋ, ਇਹ ਨਾ ਹੋਏ। ਇੰਦਰਾ ਗਾਂਧੀ ਨੇ ਬੜਾ ਕੋਸ਼ਿਸ਼ ਕੀਤੀ ਸੀ, ਮੁੜ ਕੇ ਉਹਨੇ ਮਰਤੰਜੋ ਯੱਗਿਆ ਵੀ ਕਰਵਾਇਆ ਸੀ ਸ਼ਿਵ ਜੀ ਦਾ, ਪਰ ਛੱਡਿਆ ਨਹੀਂ ਸੀ ਉਹਨੂੰ ਸਿੱਖਾਂ ਨੇ। ਹੁਣ ਇਹ ਜਿਹੜਾ ਪਾਰਟ ਹੈ, ਔਰ ਜਾਂ ਇਹਨਾਂ ਦਾ ਉਹ ਬਿਲਕੁਲ ਤੋਤਾ ਸ਼ੇਖਰ ਗੁਪਤਾ ਕੱਟ ਦਾ ਕਲਟਰ 'ਚ ਉਹ ਸ਼ਹੀਦ ਊਧਮ ਸਿੰਘ ਦੀ ਗੱਲ, ਉਹ ਲਖੀਮਪੁਰ ਖੀਰੀ ਦੇ ਹਵਾਲੇ ਨਾਲ ਕਹਿੰਦਾ ਕਿ ਇਹਦੇ ਨੇੜੇ ਹੀ ਜਿਹੜਾ ਜ਼ਿਲ੍ਹਾ ਹੈ ਸ਼ਹੀਦ ਊਧਮ ਸਿੰਘ ਦਾ, ਇਹ ਨਾ ਸਮਝੋ ਇਦਾਂ ਦਾ ਕੰਮ ਨਾ ਕਰਿਓ ਕਿ ਪੰਜਾਬ ਜਿਹੜਾ, ਔਰ ਹੁਣ ਉਹ ਉੱਥੇ ਕਹਿ ਰਹੇ ਨੇ ਕਿ ਪੰਜਾਬ ਇਜ਼ ਗੋਇੰਗ ਬੈਕ ਟੂ ਵਟ ਇਟ ਵਾਜ਼ ਇਨ ਦਾ 90s। ਹੁਣ ਇਹ ਇਸੇ ਲਈ ਹੈ ਜੇ ਸ਼ਹੀਦ ਬੇਸ਼ੱਕ ਜਿਵੇਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਫਿਰ ਨਵੰਬਰ ਦੇ ਪਹਿਲੇ ਹਫ਼ਤੇ 'ਚ ਹੁੰਦੀ ਆ, ਉਹ ਅਸੀਂ ਮੰਡੇ ਦੇ ਪ੍ਰੋਗਰਾਮ 'ਚ ਜ਼ਿਕਰ ਕਰਾਂਗੇ, ਲੇਕਿਨ ਇਹ ਇੱਕ ਬਹੁਤ ਵੱਡਾ ਇਤਿਹਾਸ ਦਾ ਕਾਰਨਾਮਾ ਇਹਨਾਂ ਯੋਧਿਆਂ ਨੇ ਕਰਕੇ ਦਿਖਾਇਆ, ਔਰ ਇਸ ਗੱਲ ਨੂੰ ਵੀ ਯਕੀਨੀ ਬਣਾਇਆ। ਬੇਅੰਤ ਸਿੰਘ ਹੋਰਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਸੇ ਹੋਰ ਦੇ ਗੋਲੀ ਨਾ ਲੱਗੇ। ਤਾਂ ਸਾਰੇ ਇਹਨਾਂ ਦੇ ਸਣੇ ਕਮਾਂਡੋ ਦੂਜੇ ਉਹ ਤਾਂ ਲੱਭਦੇ ਨਹੀਂ ਸੀ। ਉਹਨੇ ਸ਼ਹੀਦ ਬੇਅੰਤ ਸਿੰਘ ਨੇ ਪਹਿਲੀ ਫਾਇਰਿੰਗ ਔਰ ਫਿਰ ਸਤਵੰਤ ਸਿੰਘ ਹੋਰਾਂ ਨੇ ਸਟੇਨ ਨਾਲ ਕਰਕੇ ਉਹਨਾਂ ਨੇ ਕਿਹਾ ਹਮਨੇ ਜੋ ਕਰਨਾ ਥਾ ਕਰ ਲਿਆ, ਤੁਮਨੇ ਜੋ ਕਰਨਾ ਹੈ ਕਰ ਲਓ। ਔਰ ਸ਼ਹੀਦ ਬੇਅੰਤ ਸਿੰਘ 31 ਅਕਤੂਬਰ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਉਹਨਾਂ ਨੂੰ ਮੌਕੇ ਦੇ ਉੱਤੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ। ਆਪਣੇ ਵੱਲੋਂ ਤਾਂ ਉਹਨਾਂ ਨੇ ਸਤਵੰਤ ਸਿੰਘ ਹੋਰਾਂ ਨੂੰ ਵੀ ਸ਼ਹੀਦ ਕਰਤਾ ਸੀ, ਲੇਕਿਨ ਉਹ ਸੀਰੀਅਸ ਹਾਲਤ ਦੇ ਵਿੱਚ ਉਹਨਾਂ ਦੀ ਬੈਕ ਦੇ ਵਿੱਚ ਗੋਲੀ ਰਹੀ ਔਰ ਉਹ ਸਰਵਾਈਵ ਕੀਤੇ। ਬਾਅਦ ਚ ਟ੍ਰਾਇਲ ਚੱਲਿਆ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ ਔਰ ਉਹਨਾਂ ਨੂੰ, ਔਰ ਇਹ ਟ੍ਰਾਇਲ ਜਿਹੜਾ 254 ਦਿਨ ਚੱਲਿਆ ਔਰ ਭਾਈ ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਔਰ ਮੈਂ ਕੁਦਰਤੀ ਅੱਜ ਆਰਕਾਈਵ 'ਚ 23 ਜਨਵਰੀ 1986 ਦੀ LA ਲਾਸ ਐਂਜਲਸ ਟਾਈਮਸ, ਬੜੀ ਪਪੂਲਰ ਅਖਬਾਰ ਹੈ, ਉਹ ਸਟੋਰੀ ਜਦੋਂ ਉਹਨਾਂ ਨੂੰ ਸਜ਼ਾਏ ਮੌਤ ਦਿੱਤੀ ਗਈ ਜੱਜ ਵੱਲੋਂ 23 ਜਨਵਰੀ 1986 ਦੀ ਹੈ, ਉਦੋਂ ਉਹਦੇ 'ਚ ਉਹਨੇ ਮੈਂਸ਼ਨ ਕੀਤੀ ਜਿਹੜੀ ਇੱਕ ਡਿਟੇਲ
ਕਿਉਂਕਿ ਮੈਂ ਅੱਗੇ ਕੋਟ ਕੀਤੀ ਹੈ ਤੇ ਇੱਕ ਦੋ ਨੇ ਮੈਨੂੰ ਕਿਹਾ ਜੀ ਨਹੀਂ ਇਹਦਾ ਕੋਈ ਸਬੂਤ ਤਾਂ ਨਹੀਂ ਮਿਲਦਾ ਵੀ ਕੀ ਹੈਗਾ। ਹੁਣ ਜਦੋਂ ਟ੍ਰਾਇਲ ਚੱਲਦਾ ਹੈ ਪ੍ਰੋਸੀਕਿਊਸ਼ਨ ਸਰਕਾਰੀ ਸਾਈਡ ਕੀ ਸਬੂਤ ਵੀ ਇਹਨਾਂ ਨੇ ਕਿਵੇਂ ਫੈਸਲਾ ਕੀਤਾ ਕਿ ਵੀ ਇੰਦਰਾ ਗਾਂਧੀ ਨੂੰ ਸੋਧਣਾ। ਔਰ ਮੈਂ ਜਿਹੜਾ ਜਦੋਂ ਟ੍ਰਾਇਲ ਚੱਲਦਾ ਹੈ ਜਿਹੜਾ ਸਰਕਾਰੀ ਵਕੀਲ ਹੈ ਉਹ ਜਿਹੜੀ ਦਲੀਲ ਦੇ ਰਿਹਾ ਜੱਜ ਨੂੰ, ਔਰ LA ਟਾਈਮਜ਼ ਨੇ ਉਹਨੂੰ ਕੋਟ ਕੀਤਾ ਹੈ, ਉੱਤੇ ਉਹਦਾ ਹੈਡਲਾਈਨ ਦਿੱਤਾ ਹੈ ਫੈਲਕਨ ਵਾਜ਼ ਏ ਸਾਈਨ ਕਿ ਬਾਜ ਆ ਗਿਆ। ਔਰ ਇਹ ਸਟੋਰੀ ਹੈ the prosecution said a chance flight by a falcon to Gandhi's home in September 1984 triggered the conspiracy। ਇਹ ਜਿਹੜੀ ਸਾਜ਼ਿਸ਼ ਦਾ ਮੁੱਢ ਵੱਜਾ ਜਦੋਂ ਸਤੰਬਰ 1904 ਹੁਣ ਜੂਨ ਦੇ ਵਿੱਚ ਘਰੂਕਾਰਾ ਵਰਤਾਂਦੀ ਹੈ ਡੈਣ, ਔਰ ਸਤੰਬਰ ਦੇ ਵਿੱਚ ਇੰਦਰਾ ਗਾਂਧੀ ਦੀ ਕੋਠੀ ਦੇ ਗੇਟ ਦੇ ਉੱਤੇ ਆ ਕੇ ਇੱਕ ਬਾਜ ਬੈਠ ਗਿਆ। ਉੱਥੋਂ ਕਹਿੰਦੇ ਇਹ ਸਾਜ਼ਿਸ਼ ਸ਼ੁਰੂ ਹੋਈ। ਦਾ ਫੈਲਕਨ ਇਹ ਗੁੱਡ ਲੱਕ ਓਮਨ ਫॉर ਸਿੱਖਸ ਕਿ ਜਿਹਨੂੰ ਸਿੱਖ ਸਮਝਦੇ ਨੇ ਗੁੱਡ ਲੱਕ ਨਹੀਂ ਹੈ। 10ਵੇਂ ਪਾਤਸ਼ਾਹ ਨੂੰ ਅਸੀਂ ਚਿੱਟੇ ਆ ਬਾਜਾਂ ਵਾਲੇ ਕਲਗੀਆਂ ਵਾਲੇ ਬਾਜਾਂ ਵਾਲੇ, ਸੋ ਬਾਜ ਨੀਲੇ ਦੇ ਸ਼ਾਹ ਸਵਾਰ ਔਰ ਚਿੱਟਿਆਂ ਬਾਜਾਂ ਵਾਲੇ ਗੁਰੂ ਕਲਗੀਧਰ ਪਾਤਸ਼ਾਹ ਸਾਡੇ ਗੁੱਡ ਬੈਡ ਓਮਨ ਨਹੀਂ ਨੇ ਅਸੀਂ। ਦਾ ਫੈਲਕਨ ਇਹ ਗੁੱਡ ਲੱਕ ਓਮਨ ਫॉर ਸਿੱਖਸ ਵਾਸ ਸਪੌਟਡ ਬਾਈ ਬਲਬੀਰ ਸਿੰਘ who showed it to ਬਿਆਨ ਸਿੰਘ। ਉਹ ਕਹਿੰਦੇ ਜੀ ਬਲਬੀਰ ਸਿੰਘ ਨੂੰ ਵੀ ਇਸ ਲਈ ਫਾਂਸੀ ਨਾਲ ਦਿੱਤੀ ਸੀ ਪਰ ਉਹ ਬਾਅਦ ਚ ਕੁਇਟ ਕਰਤਾ। ਉਹਨੇ ਕਿਹਾ ਉਹਨੇ ਬਾਜ ਦੇਖਿਆ ਤੇ ਉਹ ਡਿਊਟੀ ਤੇ ਸੀ ਨਾਲ, ਉਹਨੇ ਬਿਆਨ ਸਿੰਘ ਨੂੰ ਦੱਸਿਆ ਬਾਜ ਬੈਠੇ। The two agreed that the bird signified a divine order for them to kill Gandhi। ਉਹ ਕਹਿੰਦਾ ਵੀ ਹੁਣ ਅਕਾਲ ਪੁਰਖ ਦਾ ਹੁਕਮ ਆ ਗਿਆ ਸਾਨੂੰ ਕਿ ਇਹਨੂੰ ਪਾਪੜ ਨੂੰ ਚੱਕ ਦਿਓ। Prosecutor said Kher Singh urged his nephew Byan Singh to avenge the temple assault। ਉਹੀ ਅੰਮ੍ਰਿਤ ਛਕਣ ਨੂੰ ਕਹਿ ਦਾ ਮਤਲਬ ਇਹ। ਸੋ ਮੈਂ ਸਮਝਦਾ ਵੀ ਇਹ ਜਿਹੜੀਆਂ ਚੀਜ਼ਾਂ ਹਿਸਟਰੀ ਦੇ ਰੈਕੋਰਡ ਦੇ ਵਿੱਚ ਆ ਜਾਂਦੀਆਂ ਨੇ। ਬਿਲਕੁਲ ਹੁਣ ਇਹ ਬਾਜਾਂ ਵਾਲੇ ਨੇ ਆਪਣੀ ਕਲਾ ਵਰਤਾਈ ਔਰ ਇਸ ਪਾਪਣ ਦਾ ਅੰਤ ਹੋਇਆ। ਮੈਂ ਕਨਕਲੂਜਨ ਜਦੋਂ ਅਲੋਕਾਰ ਸੁਹਾਗਣ ਬੀਬੀ ਸੁਰਿੰਦਰ ਕੌਰ ਦੀ ਗੱਲ ਭਾਈ ਸਤਵੰਤ ਸਿੰਘ ਹੋਰਾਂ ਨੇ ਬਹੁਤ ਪ੍ਰਵੇਲ ਕੀਤਾ। ਜਦੋਂ ਵੀ ਮੁਲਾਕਾਤ ਬੜੀ ਮੁਸ਼ਕਲ ਦੇ ਨਾਲ ਹੁੰਦੀ ਸੀ ਕਿ ਤੁਹਾਡੀ ਜਿਹੜੀ ਹੈ ਮੈਂ ਤਾਂ ਹੁਣ ਗੁਰੂ ਕਲਗੀਆਂ ਵਾਲੇ ਦੇ ਗੋਦ 'ਚ ਜਾਣਾ, ਤੁਸੀਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਨਵੇਂ ਸਿਰਿਓਂ ਸ਼ੁਰੂ ਕਰੋ। ਉਹਨਾਂ ਕਿਹਾ ਵੀ ਨਹੀਂ, ਮੇਰੀ ਅਰਦਾਸ ਤੁਹਾਡੇ ਨਾਲ ਹੋਈ ਹੈ, ਤੁਸੀਂ ਮੇਰੇ ਹੁਣ ਹਸਬੈਂਡ ਹੋ। ਔਰ ਸਾਰੀਆਂ ਪੰਥਕ ਜਥੇਬੰਦੀਆਂ ਦੇ ਰੋਕਦਿਆਂ ਵੀ ਉਹਨਾਂ ਨੇ ਕਿਹਾ ਵੀ ਅੱਛਾ ਜੇ ਤੁਸੀਂ ਹੁਣ ਮੈਨੂੰ ਵਿਆਹਤਾ ਨਹੀਂ ਮੰਨਦੇ ਤੇ ਮੈਂ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਲਾਵਾਂ ਲਵਾਂਗੀ। ਔਰ ਦਰਸ਼ਕ ਦੇਖ ਵੀ ਸਕਦੇ ਨੇ, ਮੈਂ ਕਿਹਾ ਸੀ ਟੈਕਨੀਕਲ ਟੀਮ ਨੂੰ ਜੇ ਉਹਨਾਂ ਫੋਟੋ ਕੱਢੀ ਹੋਏ ਕਿ ਉਹਨਾਂ ਦੀ ਤਸਵੀਰ, ਇਹ ਵੀ ਕਦੇ ਇਤਿਹਾਸ 'ਚ ਨਹੀਂ ਪਹਿਲਾਂ ਹੋਇਆ। ਹਾਲਾਂ ਅਸੀਂ ਭਾਈ ਜੋਗਾ ਸਿੰਘ ਦੇ ਹਵਾਲੇ ਨਾਲ ਪਿਸ਼ਾਵਰ 'ਚ ਕਿਹਾ ਜਾਂਦਾ ਹੈ ਕਿ ਜੀ ਕਲਾਮ ਜਿਹੜੀ ਹੈ ਉਹਨਾਂ ਦੇ ਕਿਰਪਾਨ ਦੇ ਨਾਲ ਲਈ, ਕਿਉਂਕਿ ਜੋਗਾ ਸਿੰਘ ਲਾਵਾਂ ਹੋਈਆਂ ਨਾਲ ਹੀ ਹੁਕਮਨਾਮਾ ਮਿਲਿਆ 10ਵੇਂ ਪਾਤਸ਼ਾਹ ਦਾ ਵੀ ਆ ਜਾਓ ਅਨੰਦਪੁਰ, ਤੇ ਕਹਿੰਦੇ ਨੇ 2 ਲਾਵਾਂ ਮੁਕੰਮਲ ਹੋਈਆਂ ਸੀ, ਉਹ ਵਿੱਚ ਹੀ ਛੱਡ ਕੇ ਤੁਰ ਪਏ ਵੀ ਗੁਰੂ ਦਾ ਹੁਕਮ ਹੈ। ਇਹ ਅਸੀਂ ਪੜ੍ਹਦੇ ਹਾਂ ਲਿਖਿਆ, ਲੇਕਿਨ ਅਸੀਂ ਇਹ ਆਪਣੇ ਅਜੋਕੇ ਇਸ ਸਮੇਂ 'ਚ ਦੇਖਦੇ ਹਾਂ ਕਿ ਉਹ ਉਸ ਫੋਟੋ ਦੇ ਨਾਲ ਲਾਵਾਂ ਲੈਂਦੇ ਨੇ। ਔਰ ਅਲੋਕਾਰ ਸੁਹਾਗਣ, ਅਕਸਰ ਸੁਹਾਗਣ ਲਫ਼ਜ਼ ਜਿੱਥੇ ਜਿਹੜਾ ਜੋੜੀ ਸਲਾਮਤ ਹੁੰਦੀ ਹੈ ਉਸ ਦੇ ਲਈ ਹੁੰਦਾ ਹੈ, ਅਲੋਕਾਰ ਇਸ ਲਈ ਹੈ ਕਿ ਇਹਨਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ। ਔਰ ਬਾਅਦ ਦੇ ਵਿੱਚ ਅਨਫੋਰਚੂਨੇਟਲੀ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬੀਬੀ ਸੁਰਿੰਦਰ ਕੌਰ ਸਾਨੂੰ ਵਿਛੋੜਾ ਦੇ ਗਏ, ਲੇਕਿਨ ਉਹਨਾਂ ਨੇ ਅਖੀਰਲੇ ਸਾਹ ਤੱਕ ਉਸ ਸ਼ਾਨ ਦੇ ਨਾਲ ਹੀ ਅਲੋਕਾਰ ਸੁਹਾਗਣ ਵਾਲਾ ਜਿਹੜਾ ਕਿਰਦਾਰ ਹੈ ਸਿੱਖੀ ਦਾ ਨਿਭਾਇਆ। ਔਰ ਸਤਿਗੁਰੂ ਰਹਿਮਤ ਕਰਨ, ਜੇ 37 ਵਰੇ ਬੀਤੇ ਨੇ, ਇਹਨਾਂ 37 ਵਰਿਆਂ 'ਚ ਜੋ ਸ਼ਹੀਦ ਬਿਆਨ ਸਿੰਘ, ਸਤਵੰਤ ਸਿੰਘ, ਕੇਰ ਸਿੰਘ ਹੋਰਾਂ ਨੇ ਜਿਸ ਰਾਏ ਕੌਮ ਨੂੰ ਤੋਰਿਆ ਸੀ, ਜਦੋਂ ਤੁਸੀਂ ਕਿਹਾ ਅਣਖਾਂ ਦੇ ਵਾਰਿਸ, ਸੋ ਇਹਨਾਂ 37 ਵਰਿਆਂ 'ਚ ਖਾਲਸਾ ਪੰਥ ਦੇ ਸਪੁੱਤਰ ਸਪੁੱਤਰੀਆਂ ਨੇ ਬਾਰ-ਬਾਰ ਇਹ ਮੈਸੇਜ ਦਿੱਤਾ ਹੈ ਕਿ ਭਾਈ ਸੁੱਖਾ ਸਿੰਘ ਮਤਾਬ ਸਿੰਘ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਦੇ ਵਾਰਸਾਂ ਦੀ ਲੜੀ ਅਜੇ ਮੁੱਕੀ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਪਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਦੀ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਆਜ਼ਾਦ ਨਾਨ ਪ੍ਰੋਫਿਟ ਜਿਹੜਾ ਮੀਡੀਆ ਅਦਾਰਾ ਹੈ। ਸੋ TV 84 ਨੂੰ ਸਿਆਸੀ ਜਾਂ ਕਾਰਪੋਰੇਟ ਪ੍ਰਭਾਵ ਤੋਂ
ਮੁਕਤ ਰੱਖਣ ਲਈ ਅਸੀਂ ਆਪ ਸਭ ਦਰਸ਼ਕਾਂ ਤੇ ਨਿਰਭਰ ਕਰਦੇ ਹਾਂ। ਸੋ ਆਜ਼ਾਦ ਸਿੱਖ ਪੱਤਰਕਾਰਿਤਾ ਨੂੰ ਜਿਉਂਦਾ ਰੱਖਣਾ ਸਮੇਂ ਦੀ ਮੁੱਖ ਲੋੜ ਹੈ। ਸੋ ਆਪ ਦਰਸ਼ਕਾਂ ਦੀ ਮਦਦ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਸੋ ਆਪਣੇ ਦਸਵੰਧ ਵਿੱਚੋਂ TV 84 ਨੂੰ ਡੋਨੇਟ ਕਰੋ। ਸਕਰੀਨ ਤੇ ਆ ਰਹੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਾਡੀ ਵੈਬਸਾਈਟ www.tv84.tv ਜਾਂ ਸੋਸ਼ਲ ਮੀਡੀਆ ਤੇ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ TV 84 ਨੂੰ ਡੋਨੇਟ ਕਰ ਸਕਦੇ ਹੋ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। बाणी गुरु गुरु है बाणी विच बाणी अमृत सारे धन धन साहिब श्री गुरु ग्रंथ साहिब जी के प्रकाश पुरब के संबंध विच 42वां महान नगर कीर्तन 2468 तेरा बीना रोड यूबा सिटी कैलिफोर्निया विखे करवाया जा रहा है। मिति 5 नवंबर दिन शुक्रवार श्री अखंड पाठ साहब आरंभ होणगे। 6 नवंबर दिन शनिवार सवेरे 5:30 अमृत का बाटा तैयार किया जाएगा। सवेरे 8 बजे निशान साहब के चोले की सेवा की जाएगी। 7 नवंबर दिन ऐतवार सवेरे 9 बजे महान नगर कीर्तन सिख टैंपल गुरुद्वारा यूबा सिटी कैलिफोर्निया तो आरंभ होएगा। इस प्रोग्राम का सारा लाइव TV 84 उत्ते कीता जाएगा। आप सब संगत नूं बेनती है कि इस नगर कीर्तन विच हुम-हुमा के पहुंचो अते गुरु घर दियां खुशियां प्राप्त करो। वाहिगुरू जी का खालसा वाहिगुरू जी की पंजाब इंडिपेंडेंस रेफरेंडम ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। UK 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk London for khalistan.uk। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਐਮਿਸ਼ਨ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਯੂਟਾ ਸਟੇਟ ਦੇ ਗਵਰਨਰ ਜੇ ਕਾਕਸ ਨੇ ਇੱਕ ਇਤਿਹਾਸਕ ਡੈਕਲੇਰੇਸ਼ਨ ਕਰਦਿਆਂ 12 ਨਵੰਬਰ ਦੇ ਦਿਨ ਨੂੰ ਸਿੱਖ ਹੈਰੀਟੇਜ ਡੇ ਵਜੋਂ ਜਿਹੜਾ ਉਹ ਐਲਾਨਿਆ ਹੈ। ਇਹ ਕਾਰਜ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਯੂਟਾ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਸਫਲਤਾ ਸਹਿਤ ਜਿਹੜਾ ਹੈ ਨੇਪਰੇ ਚੜਿਆ ਹੈ। ਸੋ ਇਸ ਕਾਰਜ ਦੇ ਲਈ ਭਾਈ ਹਿੰਮਤ ਸਿੰਘ, ਭਾਈ ਹਰਜਿੰਦਰ ਸਿੰਘ, ਬੀਬੀ ਹਰਮਨ ਕੌਰ, ਬੀਬੀ ਗੁਰਜੀਤ ਕੌਰ ਹੋਰਾਂ ਨੇ ਵਿਸ਼ੇਸ਼ ਇਸ ਵਿੱਚ ਯੋਗਦਾਨ ਪਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਭਾਰਤੀ ਰਜੀਮ ਦੇ ਵਿੱਚ ਉਹਨਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਸਿੱਖਾਂ ਦੀ ਅਲਖ ਮੁਕਾਉਣੀ ਹੈ ਜੀ, ਇਹਨਾਂ ਨੂੰ ਸਬਕ ਸਿਖਾਉਣਾ ਹੈ, ਇਹਨਾਂ ਨੂੰ ਗੋਡਿਆਂ ਪਰਨੇ ਕਰਕੇ ਫਿਰ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਜਜ਼ਬ ਕਰਨਾ ਹੈ। ਬਿਲਕੁਲ, ਪਰ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਬੜਾ ਪਪੂਲਰ ਇੱਕ ਸ਼ੇਅਰ ਉਰਦੂ ਦਾ ਅਕਸਰ ਦੁਹਰਾਇਆ ਜਾਂਦਾ ਰਿਹਾ कि मुदई लाख बुरा चाहे तो क्या होता है, होता वही है जो मंजूरे खुदा होता है। ये हमेशा ही जिहड़ी बुरा चाहण वाले जुल्म करन वाले समझते हैं कि जुल्म दे नाल वो किसी आवाज़ नूं बंद करवा सकते हैं,
ਚੁੱਪ ਕਰਵਾ ਸਕਦੇ ਨੇ, ਕਿਸੇ ਲਹਿਰ ਦਾ ਲੱਕ ਤੋੜ ਸਕਦੇ ਨੇ। ਜੀ ਇਹ ਯਤਨ ਸਿੱਖ ਕੌਮ 5.5 ਸਦੀਆਂ 'ਚ ਅਸੀਂ 4 ਪਾਵਰਫੁਲ ਰਜੀਮਸ ਦੇ ਨਾਲ ਜੂਝੇ ਹੈ, ਲੜੇ ਹੈ, ਬਿਲਕੁਲ ਭਿੜੇ ਹੈ ਤੇ ਅਲਟੀਮੇਟਲੀ ਗੁਰੂ ਦੇ ਉੱਤੇ ਫੇਥ, ਗੁਰੂ ਦੇ ਉੱਤੇ ਸਿਦਕ ਔਰ ਸੱਚ ਹੱਕ ਇਨਸਾਫ ਨੂੰ ਪਰਨਾਈ ਹੋਈ ਇਹ ਕੌਮ ਦਿਨ ਦੁੱਗਣੀ ਰਾਤ ਚੁਗਣੀ ਉਨਤੀ ਕਰਦੇ ਆ, ਤਰੱਕੀ ਕਰਦੇ ਆ। ਵੈਲੀ ਆਫ ਡੈਥ ਚੋਂ ਵੀ, ਹਰ ਘੱਲੂਘਾਰੇ ਚੋਂ ਹੋਰ ਵੀ ਚਮਕ ਦਮਕ ਦੇ ਨਾਲ ਨਿਕਲੀ ਹੈ। ਜੀ ਅਸੀਂ ਗੱਲ ਕਰਕੇ ਹਟੇ ਕਿ 37 ਵਰੇ ਪਹਿਲਾਂ ਜੂਨ 84 ਦਾ ਘੱਲੂਘਾਰਾ ਵਰਤਾਉਣ ਵਾਲੀ ਇੰਦਰਾ ਗਾਂਧੀ, ਜਿਸ ਦੇ ਮਗਰ ਹਿੰਦੂਤਵਾਦੀਆਂ ਫੋਰਸਿਸ, RSS, ਸਾਰੀ ਬ੍ਰਾਹਮਣਵਾਦੀ ਲੌਬੀ, ਪੂਰੀ ਸਟੇਟ ਔਰ ਉਹਦੇ ਨਾਲ ਨਾਲ ਰਸ਼ੀਅਨ KGB, ਇੰਗਲੈਂਡ ਦੀ MI6 ਔਰ ਇਜ਼ਰਾਈਲ ਔਰ ਇਹ ਸਾਰੇ ਮੁਲਕਾਂ ਦੀਆਂ ਏਜੰਸੀਆਂ ਖੜੀਆਂ ਸੀ। ਔਰ ਉਹਨਾਂ ਨੇ ਦੇਖਿਆ ਕਿ ਵੀ ਪੰਜਾਬ ਕੀ ਹੈ, ਇਹਨੂੰ ਅਸੀਂ ਕੱਟ ਆਫ ਕਰ ਦਿੱਤਾ ਹੈ ਬਾਕੀਆਂ ਨਾਲੋਂ। ਔਰ ਇੱਕ ਛੋਟੀ ਜਿਹੀ ਕੌਮ ਚੋਂ ਉਹਨਾਂ ਨੇ ਜੂਨ 84 ਤੋਂ 94-95 ਤੱਕ ਪਹੁੰਚਦੇ ਆ 1.5 ਲੱਖ ਤੋਂ ਜ਼ਿਆਦਾ ਜਿਹੜੇ ਨੌਜਵਾਨ ਨੇ 12-13 ਸਾਲ ਦੀ ਉਮਰ ਤੋਂ ਲੈ ਕੇ 32-33 ਸਾਲ ਤੱਕ, ਉਹਨਾਂ ਨੂੰ ਉਹਨਾਂ ਦਾ ਸਫਾਇਆ ਕਰ ਦਿੱਤਾ। ਅੱਛਾ ਬੇਸ਼ੱਕ ਇੱਕ ਟ੍ਰੈਜਿਕ ਡੈਕੇਡ ਸੀ, ਬਹੁਤ ਵੱਡੀ ਗਿਣਤੀ 'ਚ ਨੌਜਵਾਨ, ਕੁਝ ਜਿਹੜੇ ਯੋਧੇ ਉਹ ਤਾਂ ਸਾਹਮਣੇ ਆਏ ਜੂਝਣ ਦੇ ਲਈ, ਕੁਝ ਨੇ ਗਵਾਂਢੀ ਮੁਲਕਾਂ ਵੱਲ ਰੁਖ ਕੀਤਾ ਕਿ ਵਾਪਸ ਆ ਕੇ ਅਸੀਂ ਲੜਾਂਗੇ, ਕੁਝ ਜਿਹੜੇ ਨੇ ਸਮੁੰਦਰ ਪਾਰ ਕਰ ਆਏ ਔਰ ਉਹਨਾਂ ਨੇ ਦੇਖਿਆ ਕਿ ਭਾਈ ਕੋਈ ਨਹੀਂ, ਟੂ ਫਾਈਟ ਅਨਦਰ ਡੇ, ਜਿਵੇਂ ਇੱਕ ਸੋਲਜਰ ਬਾਰੇ ਕਿਹਾ ਜਾਂਦਾ ਹੈ ਕਿ ਉਹ ਸੋਲਜਰ ਹੁੰਦਾ ਹੈ, ਉਹ ਕਿਸੇ ਵੀ ਫਰੰਟ ਤੇ ਲੜਦਾ ਹੈ। ਕਈ ਵਾਰੀ ਉਹਨਾਂ ਨੂੰ ਜਦੋਂ ਰਿਟਰੀਟ ਵੀ ਕਰਨਾ ਪੈਂਦਾ ਹੈ ਫਿਰ ਵੀ ਉਹਦਾ ਰਿਜ਼ੋਲਵ ਹੁੰਦਾ ਹੈ ਟੂ ਫਾਈਟ ਅਨਦਰ ਡੇ, ਕਿਸੇ ਦਿਨ ਲੜਾਂਗੇ। ਔਰ ਇਸ ਚੋਂ ਬੇਸ਼ੱਕ ਅੱਜ ਜਦੋਂ ਅਸੀਂ ਇੱਕ ਅੰਦਾਜ਼ੇ ਨਾਲ ਦੇਖਦੇ ਹਾਂ ਕਿ 5 ਮਿਲੀਅਨ ਦੇ ਨੇੜੇ ਤੇੜੇ ਸਿੱਖ ਦੁਨੀਆ ਦੇ ਅੱਡ-ਅੱਡ ਦੇਸ਼ਾਂ 'ਚ ਡਾਇਸਪੋਰਾ ਦੇ ਵਿੱਚ ਰਹਿੰਦੇ ਨੇ, ਬਹੁਤ ਸਾਰੀ ਜਿਹੜੀ ਉੱਥੋਂ ਹਿਜਰਤ ਹੋਈ ਹੈ ਉਹ ਜੂਨ 84 ਤੋਂ ਬਾਅਦ ਹੋਈ ਹੈ ਔਰ ਲਗਾਤਾਰਤਾ ਨਾਲ ਹੁਣ ਵੀ ਜਾਰੀ ਹੈ। ਉਸ ਪੀਰੀਅਡ 'ਚ ਅਸਾਈਲਮ ਦੇ ਲਈ ਜਿਹੜੇ ਬਹੁਤ ਸਾਰੇ ਨਿਕਲੇ, ਹੁਣ ਸਟੂਡੈਂਟ ਵੀਜ਼ਿਆਂ ਦੇ ਥੱਲੇ ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਕੈਨੇਡਾ ਹੋਏ, ਇਸ ਵੇਲੇ ਵੱਡੇ ਸਪਾਟ ਬਣੇ ਨੇ। ਔਰ ਕਦੇ ਅਮਰੀਕਾ 'ਚ ਜਦੋਂ ਲਗਭਗ 125 ਸਾਲ ਪਹਿਲਾਂ ਸਿੱਖ ਆਏ, ਉਦੋਂ ਵੀ ਇੱਕ ਗੁਲਾਮੀ ਬ੍ਰਿਟਿਸ਼ ਸਲਤਨਤ ਦੀ ਸੀ। ਜੀ ਉੱਥੋਂ ਐਸਕੇਪ ਕਰਨ ਦੇ ਲਈ ਕਿ ਭਾਈ ਅਸੀਂ ਆਜ਼ਾਦ ਹਨ, ਪਰ ਇੱਥੇ ਆ ਕੇ ਉਹਨਾਂ ਨੂੰ ਰਿਅਲਾਈਜ਼ ਹੋਇਆ ਕਿ ਭਾਈ ਗੁਲਾਮ ਤਾਂ ਗੁਲਾਮ ਹੀ ਹੁੰਦਾ, ਭਾਵੇਂ ਉਹ ਹਜ਼ਾਰਾਂ ਮੀਲ ਦੂਰ ਵੀ ਆ ਜਾਏ। ਔਰ ਇੱਥੋਂ ਫਿਰ ਉਹਨਾਂ ਨੇ ਫੈਸਲਾ ਕੀਤਾ ਕਿ ਨਹੀਂ, ਅਸੀਂ ਜਾ ਕੇ ਜਿਹੜਾ ਹੈ ਉਹ ਆਜ਼ਾਦ ਕਰਾਉਣ ਲਈ ਆਪਣੇ ਮੁਲਕ ਨੂੰ ਕੁਰਬਾਨੀਆਂ ਦੇਣੀਆਂ। ਗਦਰ ਮੂਵਮੈਂਟ ਜਿਹਨੂੰ ਅਸੀਂ ਕਹਿੰਦੇ ਹਾਂ, ਇਸ ਗੱਲ ਦਾ ਧਿਆਨ ਰਹੇ ਕਿ 1912-13 ਤੋਂ ਲੈ ਕੇ ਉਸ 1914 ਫਸਟ ਵਰਲਡ ਵਾਰ ਸ਼ੁਰੂ ਹੁੰਦਾ ਹੈ, 1911-12 ਦੇ ਨੇੜੇ ਤੇੜੇ ਇਹ ਫੈਸਲਾ ਹੁੰਦਾ ਹੈ ਗਦਰ ਪਾਰਟੀ ਦਾ ਜਾ ਕੇ ਕਰਨਾ। ਉਸ ਵੇਲੇ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ, ਕੈਨੇਡਾ ਦਾ ਪ੍ਰੋਵਿੰਸ ਔਰ ਕੈਲੀਫੋਰਨੀਆ, ਇਹਨਾਂ ਹੀ 2 ਸਟੇਟਾਂ ਦੇ ਵਿੱਚ ਸੀ। ਉਹਨਾਂ ਚੋਂ 7000 ਸਿੱਖ ਵਾਪਸ ਚਲੇ ਗਏ ਸੀ। ਇਹ ਕੋਈ ਛੋਟੀ ਫਿਗਰ ਨਹੀਂ ਹੈ। ਜਿਹੜੇ ਲੋਕ ਅੱਜ ਅਕਿਰਤ ਘਣਾ ਦੀ ਕੌਮ, ਨਾ ਸ਼ੁਕਰਿਆਂ ਦੀ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਆਈ ਹੈ, ਇਹਨਾਂ ਨੂੰ ਆਪਣੇ ਉਸ ਸਟੇਟਰ ਸਾਵਰਕਰ ਔਰ ਗੋਲਵਲਕਰ ਤੋਂ ਬਿਨਾਂ ਕੋਈ ਨਜ਼ਰ ਨਹੀਂ ਆਉਂਦਾ। ਇੰਨੀਆਂ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਹੋਈਆਂ ਨੇ ਕਿ ਉਸ ਜ਼ਮਾਨੇ 'ਚ ਜਦੋਂ ਕਿ ਅਜੇ ਹਵਾਈ ਜਹਾਜ਼ਾਂ ਰਾਹੀਂ ਆਣਾ ਨਹੀਂ ਸੀ, ਅਮਰੀਕਾ ਕੈਨੇਡਾ ਪਹੁੰਚਣ ਲਈ ਕਿੰਨੇ ਜਫਰ ਜਾਲਣੇ ਪੈਂਦੇ ਹੋਣਗੇ। ਹੁਣ ਤਾਂ ਵੀਜ਼ਾ ਲੱਗਦਾ ਹੈ ਜਾਂ ਦੂਜੇ ਅੱਗੋਂ ਲੈਣ ਵਾਲੇ ਵੀ ਹੁੰਦੇ ਨੇ 에ਅਰਪੋਰਟ ਤੋਂ। ਤੁਹਾਨੂੰ ਕਿਹਨਾਂ ਹਾਲਾਤਾਂ 'ਚ ਆਏ, ਕਿਹਨਾਂ ਹਾਲਾਤਾਂ 'ਚੋਂ ਇੱਥੇ ਲੇਬਰ ਕਰਦੇ ਸੀ। ਕੋਈ ਲੰਬਰ ਇੰਡਸਟਰੀ ਦੇ ਵਿੱਚ ਸੀ, ਸਿਐਟਲ, ਪੋਰਟਲੈਂਡ, ਉਸ ਸਾਰੇ ਐਪਸਫੋਰਡ ਵਾਲੀ ਬੈਲਟ ਦੇ ਵਿੱਚ। ਔਰ ਕਿਵੇਂ ਉਹਨਾਂ ਨੇ ਜਿਹੜਾ ਉਹਨਾਂ ਦੇ ਅੰਦਰ ਆਜ਼ਾਦੀ ਦੇ ਲਈ ਤੜਪ ਸੀ ਉਹ ਵਾਪਸ ਮੁੜੇ, ਔਰ ਕਿਵੇਂ ਉਹਨਾਂ ਨੇ ਜਿਹੜਾ ਜਾ ਕੇ ਫਿਰ ਫਾਂਸੀਆਂ ਦੇ ਰੱਸਿਆਂ ਨੂੰ ਵੀ ਚੁੰਮਿਆ। ਔਰ ਕਾਲੇ ਪਾਣੀ ਦੀ ਜੇਲ੍ਹ 'ਚ ਇੱਕ ਸਟੇਜ ਤੇ 2100 ਪ੍ਰਿਜ਼ਨਰ ਕਾਲੇ ਪਾਣੀ 'ਚ ਸੀ, ਜਿਹਨੂੰ ਅੱਜ ਅੰਡੇਮਾਨ ਨਿਕੋਬਾਰ ਕਿਹਾ। 1800 ਉਹਨਾਂ 'ਚੋਂ ਸਿੱਖ ਸੀ। ਇਹਨਾਂ ਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਲੇਕਿਨ ਜਦੋਂ ਹੁਣ ਦੇ ਦੌਰ ਦੀ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, ਜੇ ਲਗਭਗ 5 ਮਿਲੀਅਨ ਦੇ ਨੇੜੇ ਤੇੜੇ ਬਾਹਰ ਨੇ, ਤੇ ਅਮਰੀਕਾ ਦੇ ਵਿੱਚ ਜਿਹੜਾ ਸਿੱਖਾਂ ਦੀ ਸ਼ੁਰੂਆਤ ਬੇਸ਼ੱਕ ਕੈਲੀਫੋਰਨੀਆ ਤੋਂ ਹੋਈ, ਫਿਰ ਅਸੀਂ ਦੇਖਦੇ ਹਾਂ ਕਿ ਸਪਰੈਡ ਆਊਟ 84 ਤੋਂ ਬਾਅਦ ਖਾਸ ਤੌਰ ਤੇ ਈਸਟ ਕੋਸਟ ਵੱਲ ਵੀ ਹੋਇਆ ਇੱਕ ਸਟੇਜ ਤੇ। ਉਸ ਤੋਂ ਪਹਿਲਾਂ 70ਵਿਆਂ ਦੇ ਵਿੱਚ ਤਾਂ ਡਾਕਟਰਸ ਇੰਜੀਨੀਅਰਸ ਦਾ ਬੈਚ
ਜਦੋਂ ਅਮਰੀਕਾ 'ਚ ਸਿਵਲ ਲਿਬਰਟੀ ਮੂਵਮੈਂਟ ਚੱਲੀ, ਇਮੀਗ੍ਰੇਸ਼ਨ ਥੋੜੀ ਰਿਲੈਕਸ ਹੋਈ, ਤੇ ਇੱਕੋ ਇੱਕ ਗੁਰਦੁਆਰਾ ਰਿਚਮੰਡ ਹਿੱਲ ਦਾ ਜਿਹੜਾ ਉਹਦੇ ਲਈ ਬੋਸਟਨ ਤੋਂ ਦੂਜੇ ਹੋਰ ਤਾਂ ਗੁਰਦੁਆਰਾ ਕੋਈ ਨਹੀਂ ਸੀ, ਇੱਥੇ ਹੀ ਸਾਰੇ ਆਉਂਦੇ ਸੀ। ਲੇਕਿਨ ਅੱਜ ਜੇ ਕਹਿਣਾ ਹੋਏ ਕਿ ਅਮਰੀਕਾ ਦੀਆਂ 50 ਸਟੇਟਾਂ 'ਚ ਮੇਰਾ ਨਹੀਂ ਖਿਆਲ ਕੋਈ ਐਸੀ ਸਟੇਟ ਹੈ ਜਿੱਥੇ ਗੁਰਦੁਆਰਾ ਨਾ ਹੋਏ। ਕਈ ਥਾਵਾਂ ਤੇ ਤਾਂ ਪਹਿਲਾ ਬਣਾਉਣਾ ਹੀ ਔਖਾ ਹੁੰਦਾ, ਫਿਰ ਤਾਂ ਲੜ ਝਗੜ ਕੇ ਦੂਜਾ ਬਣ ਜਾਂਦਾ। ਔਰ ਲੇਕਿਨ ਇਹਨੇ ਇਸ ਵੇਲੇ 1 ਮਿਲੀਅਨ ਦੇ ਨੇੜੇ ਤੇੜੇ ਸਿੱਖ ਅਮਰੀਕਾ 'ਚ ਨੇ, ਔਰ ਇਹ ਅਮਰੀਕਨ ਸਿੱਖਾਂ ਦੀ ਪਾਵਰ ਹੈ ਕਿ ਉਹਨਾਂ ਨੇ ਜਿਹੜੀ ਸੈਂਸਸ ਅਮਰੀਕਾ ਦੇ ਵਿੱਚ ਹੋਈ ਆ, ਜੇ ਉਹਦੀਆਂ ਫਿਗਰਸ ਤਾਂ ਆਣੀਆਂ ਨੇ, ਉਹਦੇ 'ਚ ਸਿੱਖ ਐਜ਼ ਏ ਸੈਪਰੇਟ ਐਂਟੀਟੀ ਐਥਨੀਸਿਟੀ ਦੇ ਵਿੱਚ ਸਿੱਖਾਂ ਨੂੰ ਰੈਕਗਨਾਈਜ਼ ਕਰਵਾਇਆ ਗਿਆ। ਹੁਣ ਤੁਸੀਂ ਯੂਟਾ ਸਟੇਟ ਦੀ ਗੱਲ ਕੀਤੀ, ਜਿਨ੍ਹਾਂ ਦੇ ਗਵਰਨਰ ਮਿਸਟਰ ਜੇ ਕਾਕਸ ਨੇ ਜਿਹੜੀ ਹੈ ਪ੍ਰੋਕਲੇਮੇਸ਼ਨ ਕੀਤੀ ਹੈ ਸਿੱਖਾਂ ਦੀ ਕੰਟਰੀਬਿਊਸ਼ਨ ਸਟੇਟ ਆਫ ਯੂਟਾ। ਹੁਣ ਅਮਰੀਕਾ ਦੀ ਇੱਕ ਆਪਣੀ ਹਿਸਟਰੀ ਹੈ, ਔਰ ਜਿਵੇਂ ਅਸੀਂ ਭਾਰਤ ਦੇ ਨਕਸ਼ੇ ਦੇ ਵਿੱਚ ਪਰਸੀਕਿਊਟਡ ਆਪਣੇ ਲੋਕਾਂ ਦੀ, ਮਾਈਨੋਰਿਟੀਜ਼, ਮੁਸਲਮਾਨ, ਦਲਿਤ, ਟ੍ਰਾਈਬਲਸ, ਇਹਨਾਂ ਸਾਰਿਆਂ ਦੀ ਗੱਲ ਕਰਦੇ ਹਾਂ, ਅਮਰੀਕਾ 'ਚ ਵੀ ਇੱਕ ਦੌਰ, ਬੇਸ਼ੱਕ ਇਹ ਖੁਦ ਐਜ਼ ਏ ਪਿਲਗ੍ਰਿਮ ਆਏ ਪਰਸੀਕਿਊਟਡ ਲੋਕ, ਪਰ ਅਮਰੀਕਾ 'ਚ ਕੱਲੀ ਪਰਸੀਕਿਊਸ਼ਨ ਸਲੇਵਰੀ ਦੇ ਥੱਲੇ ਅਫਰੀਕਨ ਅਮਰੀਕਨਾਂ ਦੀ ਨਹੀਂ ਹੋਈ, ਜਾਂ ਨੇਟਿਵ ਅਮਰੀਕਨਸ ਦੀ ਨਹੀਂ ਹੋਈ, ਜਾਂ ਕਿਸੇ ਸਟੇਜ ਤੇ ਕੈਥੋਲਿਕਸ ਵੀ ਇਹਦੇ ਨਾਲ ਵੀ ਧੱਕਾ ਹੋਇਆ ਜਦੋਂ ਟੂ ਬਰਨ ਐਟ ਸਟੇਕ, ਪਰ ਇੱਕ ਬਹੁਤ ਪਰਸੀਕਿਊਟਡ ਕ੍ਰਿਸਚੀਅਨ ਮਾਈਨ ਵਿਦਨ ਕ੍ਰਿਸਚੀਅਨਸ ਵੀ, ਕਿਉਂਕਿ ਇਹਨਾਂ ਦੀਆਂ 1200 ਤੋਂ ਜ਼ਿਆਦਾ ਡੀਨੋਮੀਨੇਸ਼ਨਸ ਨੇ, ਔਰ ਇੱਕ ਇਹਨਾਂ ਦੀ ਡੀਨੋਮੀਨੇਸ਼ਨ ਹੈ ਜਿਨ੍ਹਾਂ ਨੂੰ ਮੌਰਮਨ ਕਹਿੰਦੇ ਨੇ, ਉਹਨਾਂ ਦਾ ਦੂਸਰਾ ਨਾਮ ਲੇਟਰ ਡੇ ਸੇਂਟਸ ਵੀ ਹੈ। ਹੁਣ ਮੌਰਮਨਸ ਜਿਹੜੇ ਨੇ ਉਹਨਾਂ ਦਾ ਉਹ ਜੀਸਸ ਤੋਂ ਇਲਾਵਾ ਵੀ ਇਹਨਾਂ ਦਾ ਵੀ ਕਾਨਸੈਪਟ ਤਾਂ ਟ੍ਰਿਨਿਟੀ ਦਾ ਹੈ ਕਿ ਗॉड, ਜੀਸਸ ਐਂਡ ਹੋਲੀ ਗੋਸਟ, ਹੋਰ ਤਾਂ ਕਿਸੇ ਨੂੰ ਮੰਨਦੇ ਨਹੀਂ, ਉਹੀ ਹੈ। ਲੇਕਿਨ ਜਿਹੜਾ ਜਿਹਨੇ ਮੌਰਮਨ ਮਜ਼ਹਬ ਸ਼ੁਰੂ ਕੀਤਾ ਉਹਨੇ ਆਪਣੇ ਆਪ ਨੂੰ ਵੀ ਇੱਕ ਪ੍ਰੋਫਿਟ ਡਿਕਲੇਅਰ ਕੀਤਾ ਕੀ ਹੈ, ਔਰ ਬਹੁਤ ਸਾਰੇ ਹੈ ਤਾਂ ਇਹ ਵੀ ਗੋਰੇ ਹੀ ਨੇ ਜਿਹੜੇ ਸੀ, ਪਰ ਉਹਨਾਂ ਦੇ ਉੱਤੇ ਫਿਰ ਬਹੁਤ ਜ਼ੁਲਮ ਹੋਏ, ਮਰਡਰ ਵੀ ਇਹਨਾਂ ਦੇ ਹੋਏ, ਔਰ ਇਹਨਾਂ ਨੂੰ ਧੱਕਦੇ ਜਿਹੜਾ ਇੱਕ ਬਿਲਕੁਲ ਯੂਟਾ ਸਟੇਟ ਜਿਹੜੀ ਇੱਕ ਨੈਗਲੈਕਟਡ, ਕੋਈ ਉੱਥੇ ਧੱਕ ਦਿੱਤਾ ਗਿਆ ਕਿਉਂਕਿ ਉਹਨਾਂ ਦੀਆਂ ਕੁਝ ਹੋਰ ਪ੍ਰੈਕਟਿਸਿਸ ਵੀ ਨੇ, ਉਹ ਇੱਕ ਤੋਂ ਜ਼ਿਆਦਾ ਵਿਆਹ ਕਰਦੇ ਨੇ, 2-2 3-3 ਮੈਰਿਜਸ ਨੇ, ਹੁਣ ਵੀ ਨੇ ਆਫੀਸ਼ੀਅਲੀ ਭਾਵੇਂ ਇੱਕੋ ਰੈਕਗਨਾਈਜ਼, ਲੇਕਿਨ ਯੂਟਾ ਸਟੇਟ ਦੀ ਪਛਾਣ ਇੱਕ ਮੌਰਮਨ ਸਟੇਟ ਦੇ ਤੌਰ ਤੇ ਬਣੀ। ਹਾਲਾਂਕਿ ਉਹਨਾਂ ਦੇ ਕੁਝ ਜਿਹੜੇ ਪ੍ਰਿੰਸੀਪਲ, ਜਿਵੇਂ ਉਹਨਾਂ 'ਚ ਸਮੋਕਿੰਗ ਟੈਬੂ ਹੈ, ਮਨਾ ਹੈ ਸਮੋਕਿੰਗ ਵੀ, ਡਰਿੰਕਿੰਗ ਵੀ, ਸ਼ਰਾਬੀ ਵੀ ਨਹੀਂ ਨੇ। ਬਾਕੀ ਕ੍ਰਿਸਚੀਅਨਸ ਤਾਂ ਇਹ ਮੰਨਦੇ ਨੇ ਕਿ ਵੀ ਲਾਸਟ ਦੇ ਵੇਲੇ ਜਿਹੜੀ ਬ੍ਰੈਡ ਹੈ ਉਹ ਵਾਈਨ ਦੇ ਵਿੱਚ ਡਿਪ ਕਰਕੇ ਦਿੱਤੀ ਜਾਂਦੀ ਹੈ। ਹੁਣ ਵੀ ਕੈਥੋਲਿਕਸ ਦਾ ਜਿਹੜੇ ਕੈਥੋਲਿਕ ਹੁੰਦੇ ਨੇ ਉਹ ਬਾਕੀਆਂ ਨੂੰ, ਨਾਨ ਕੈਥੋਲਿਕਸ ਨੂੰ ਨਹੀਂ ਦਿੰਦੇ, ਜਿਹੜਾ ਇਹਨਾਂ ਦਾ ਪ੍ਰਸ਼ਾਦ ਹੁੰਦਾ ਉਹ ਵਾਈਨ ਦੇ ਵਿੱਚ ਡਿਪ ਕੀਤਾ ਹੁੰਦਾ ਹੈ, ਔਰ ਉਹ ਹੁੰਦਾ ਹੈ। ਲੇਕਿਨ ਇਹ ਸ਼ਰਾਬ ਤੋਂ ਵੀ ਪਰਹੇਜ਼ਗਾਰੀ ਹੈ, ਔਰ ਚੰਗੇ ਟ੍ਰੇਟ ਵੀ ਨੇ, ਲੇਕਿਨ ਉਹਨਾਂ ਨੂੰ ਇੱਕ ਹੈਰੇਟਿਕ ਸੈਕਟ ਦੇ ਤੌਰ ਦੇ ਉੱਤੇ ਕ੍ਰਿਸਚੀਅਨਸ ਮੰਨਦੇ ਨੇ, ਇਸ ਲਈ ਇਹਨਾਂ ਦੇ ਉੱਤੇ ਕਾਫੀ ਜ਼ੁਲਮ ਹੋਏ, ਮਰਡਰ ਵੀ ਇਹਨਾਂ ਦੇ ਹੋਏ। ਹੁਣ ਉਸ ਯੂਟਾ ਸਟੇਟ 'ਚ ਵੀ ਸਿੱਖ ਪਹੁੰਚ ਗਏ। ਹੁਣ ਯੂਟਾ ਸਟੇਟ ਦਾ ਸਾਲਟ ਲੇਕ ਸਿਟੀ ਮੇਨ ਸਿਟੀ ਹੈ, ਔਰ ਅੱਜ ਜਿਹੜਾ ਅਸੀਂ ਡਿਸਕਸ ਕਰ ਰਹੇ ਹਾਂ, ਔਰ ਅੱਜ ਹੀ ਜਦੋਂ ਭਾਈ ਹਿੰਮਤ ਸਿੰਘ ਜਿਹੜੇ ਵਰਲਡ ਸਿੱਖ ਪਾਰਲੀਮੈਂਟ ਤੇ ਅਮਰੀਕਨ ਚੈਪਟਰ ਦੇ ਕੋਆਰਡੀਨੇਟਰ ਵੀ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਵੀ ਕਰਤੇ ਧਰਤਿਆਂ 'ਚੋਂ ਨੇ, ਕੋਆਰਡੀਨੇਟਰ ਨੇ, ਸੋ ਉਹਨਾਂ ਨੇ ਮੈਨੂੰ ਉਹ ਪ੍ਰੋਕਲੇਮੇਸ਼ਨ, ਕਿਉਂਕਿ ਇਹਨਾਂ ਦੇ ਭਰਾਤਾ ਹਰਜਿੰਦਰ ਸਿੰਘ ਜਿਹੜੇ ਨੇ ਯੂਟਾ 'ਚ ਸੈਟਲ ਨੇ, ਕਾਰੋਬਾਰੀ ਨੇ। ਹਾਲਾਂਕਿ ਯੂਟਾ ਦੇ ਵਿੱਚ ਹੋਰ ਵੀ ਜਿਹੜੇ ਨੇ, ਜਦੋਂ ਮੈਂ ਕਿਹਾ ਕਿ ਮੇਨ ਦੇ ਵਿੱਚ 2 ਗੁਰਦੁਆਰਾ ਸਾਹਿਬਾਨ ਨੇ, ਔਰ ਉਹਨਾਂ ਨੇ ਐਫਰਟ ਕੀਤਾ ਕਿ ਭਾਈ ਹੁਣ ਕਦੋਂ ਸਿੱਖ ਆਇਆ, ਜੇ ਮੈਨੂੰ ਤਾਂ ਨਹੀਂ ਪਤਾ ਕਿ ਯੂਟਾ 'ਚ ਕਦੋਂ ਸ਼ੁਰੂ ਹੋਇਆ, ਪਰ ਕਲਾਕਾਰਾ ਕੋਈ ਆਇਆ ਹੋਏਗਾ, ਹੁੰਦੇ ਹੁਣ ਉਸ ਸਟੇਟ 'ਚ ਵੀ ਉਹਨਾਂ ਨੇ ਆਪਣੀ ਉਹ ਥਾਂ ਬਣਾਈ ਹੈ, ਔਰ ਉਹਦੇ 'ਚ ਉਹਨਾਂ ਦੀ ਕੀ ਕੰਟਰੀਬਿਊਸ਼ਨ ਹੋਏਗੀ ਕਿ ਯੂਟਾ ਸਟੇਟ ਦੇ ਗਵਰਨਰ ਨੇ ਅੱਜ ਜਿਹੜੀ ਡੈਕਲੇਰੇਸ਼ਨ ਦਿੱਤੀ ਕਿ ਜਿਹਦੇ ਮੁਤਾਬਕ 12 ਨਵੰਬਰ ਦਾ ਦਿਨ ਸਿੱਖ ਹੈਰੀਟੇਜ ਡੇ ਇਨ ਯੂਟਾ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ, ਔਰ ਦਰਸ਼ਕ ਸਕਰੀਨ ਦੇ ਉੱਤੇ ਕਾਪੀ ਦੇਖ ਸਕਦੇ ਨੇ, ਔਰ ਮੈਂ ਉਸ ਬਰੀਫ ਨੂੰ ਸਾਂਝਾ ਕਰਨਾ ਚਾਹਾਂਗਾ। ਹੈ ਤਾਂ ਉਹੀ ਇਨਫੋਰਮੇਸ਼ਨ ਜਿਹੜੀ ਅਕਸਰ ਹੁੰਦੀ ਹੈ, ਪਰ ਯੂਟਾ ਸਟੇਟ 'ਚ ਇਸ ਲੈਵਲ ਦੀ ਰੈਕਗਨੀਸ਼ਨ ਵਰਲਡ ਸਿੱਖ ਪਾਰਲੀਮੈਂਟ ਦੇ ਥੱਲੇ ਇਹ ਐਫਰਟ ਹੁੰਦਾ ਹੈ, ਔਰ ਬੇਟੀ ਹਰਮਨ ਕੌਰ ਜਿਹੜੀ ਵਰਲਡ ਸਿੱਖ ਪਾਰਲੀਮੈਂਟ 'ਚ ਵੀ ਜਿਨ੍ਹਾਂ ਦਾ ਇੱਕ ਬੜਾ ਸਿਗਨੀਫੀਕੈਂਟ ਰੋਲ ਹੈ, ਉਹ ਵੀ ਮੌਜੂਦ ਸਨ। ਕੁਝ ਪਿਕਚਰਸ ਵੀ ਨੇ ਜਦੋਂ ਜਿਹੜੀ ਹੈ ਡੈਕਲੇਰੇਸ਼ਨ ਹੁੰਦੀ ਹੈ। ਇਸੇ ਤਰ੍ਹਾਂ ਬੀਬੀ ਗੁਰਜੀਤ ਕੌਰ ਵੀ ਉੱਥੇ ਮੌਜੂਦ ਸਨ। ਸੋ ਹੋਰ ਵੀ ਦੋਨੋਂ ਹੀ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਔਰ ਸੰਗਤਾਂ ਨੇ ਭਰਪੂਰ ਸਹਿਯੋਗ ਦਿੱਤਾ ਤਾਂ ਕਿ
ਅਸੀਂ ਸਮਝਦੇ ਹਾਂ ਵੀ ਇਸ ਕਿਸਮ ਦਾ ਐਫਰਟ ਤਾਂ ਚਲੋ ਜਿਹਨੇ ਵੀ ਕਰਨਾ ਹੁੰਦਾ ਹੈ, ਪਰ ਸਭ ਦੇ ਸਹਿਯੋਗ ਨਾਲ ਹੁੰਦਾ ਹੈ। ਔਰ ਇਹ ਜਿਹੜਾ ਹੈ ਮਿਸਟਰ ਸਪੈਂਸਰ ਜੇ ਕਾਕਸ ਗਵਰਨਰ, ਉਹ ਕਹਿੰਦੇ ਨੇ ਵੇਅਰ ਐਜ਼ ਫਾਊਂਡਡ ਬਾਈ ਗੁਰੂ ਨਾਨਕ in 15th century Punjab, India, the Sikh monotheistic tradition reaches its adherents to practice the universal principles of truthful living, service to humanity and devotion to God। कि 15वीं सदी च पंजाब ਦੀ ਧਰਤੀ ਤੇ ਜ਼ਾਰਾ ਨਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਿਤ ਸਿੱਖ ਧਰਮ ਜਿਹੜਾ ਇੱਕ ਰੱਬ 'ਚ ਯਕੀਨ ਰੱਖਦਾ ਹੈ ਔਰ ਯੂਨੀਵਰਸਲ ਪ੍ਰਿੰਸੀਪਲ ਕਿ ਸਚਿਆਰਾ ਜੀਵਨ ਜਿਉਣਾ, ਇਨਸਾਨੀਅਤ ਦੀ ਖਿਦਮਤ और रब दी इबादत, ये उहदे प्रिंसिपल ने। वेयर एज Sikh community began immigrating to United States in the late 1800s and has played an important role in developing this country and the state of Utah while enriching American culture, history, economy and diversity। कि सिख इस मुल्क दे विच जिहड़ा ਉਹ 19ਵੀਂ सदी च आए, 1800s ਦਾ मतलब है कि लेट 18s, और उन्होंने जिहड़ा इस मुल्क और यूटा की तरक्की दे विच जिहदे च तहजीब, तारीख, इतिहास, इकोनॉमी, आर्थिकता ते विभिन्नता, डाइवर्सिटी उस योगदान पाया। वेयर एज सिखिज्म इज द 5th largest religion in the world with more than 25 million Sikhs worldwide, including more than 750,000 in the United States। क्योंकि इन्होंने रिलाई किया है पिछली सेंसस के उत्ते, क्योंकि नवी सेंसस फिगर्स नहीं आई हैं, पर इन्होंने 10 सालों जी गिणती जे तुसीं प्रपोर्शनेटली हर सेंसस के वाइज देखो तो सिखां की गिणती इस वे दुनिया 30 मिलियन तो ज्यादा है, 3 करोड़ तो ज्यादा, और अमरीका 1 मिलियन तो ज्यादा है। वेयर एज द रिलीजियस एम्फेसिस ऑन लविंग सर्विस टू ह्यूमैनिटी आल्सो इंस्पायर्ड सिक्स लिविंग इन यूटा टू मेक लास्टिंग सोशल कंट्रीब्यूशन। कि जिहड़ी सिख धर्म का एक कार्डिनल प्रिंसीपल है इंसानियत की सेवा, ਉਹਦੇ ਥੱਲੇ ਯੂਟਾ ਦੇ ਵਿੱਚ ਸਿੱਖਾਂ ਨੇ ਜਿਹੜਾ ਸੋਸ਼ਲ ਸਮਾਜਿਕ ਤੌਰ ਦੇ ਉੱਤੇ ਵੀ ਬੜਾ ਕੰਟਰੀਬਿਊਟ ਕੀਤਾ ਹੈ। ਵੇਅਰ ਐਜ਼ ਵਰਲਡ ਸਿੱਖ ਪਾਰਲੀਮੈਂਟ the governing body of the Sikhs and Sikh communities throughout the country have provided free meals, groceries, masks, hand sanitizer, etc. to many communities and organizations during the pandemic। ਇਹ ਜਿਹੜੀਆਂ ਰੈਕਗਨੀਸ਼ਨਸ ਹੁਣ ਬਹੁਤ ਸਾਰੀਆਂ ਨਿਕਲ ਰਹੀਆਂ, ਉਹਦੇ 'ਚ कोविड-19 ਦੇ ਚਲਦਿਆਂ ਜਿਹੜਾ ਰੋਲ ਹੈ ਉਹਨੇ ਬਹੁਤ ਟੱਚ ਕੀਤਾ ਮੇਨ ਸਟ੍ਰੀਮ ਅਮਰੀਕਨ ਕਮਿਊਨਿਟੀ ਨੂੰ, ਔਰ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਨੂੰ ਕਿਹਾ ਕਿ ਭਾਈ ਇਹ ਗਵਰਨਿੰਗ ਬਾਡੀ ਹੈ, ਔਰ ਇਸ ਕ੍ਰਾਈਸਿਸ ਦੇ ਵਿੱਚ ਉਹਨਾਂ ਨੇ ਲੰਗਰ, ਮਾਸਕ, ਗਰੋਸਰੀ ਔਰ ਦੂਸਰੀਆਂ ਮੇਨ ਕਮਿਊਨਿਟੀ ਤੱਕ ਜਿਹੜੀਆਂ ਨੇ ਚੀਜ਼ਾਂ ਪਹੁੰਚਾਈਆਂ। ਵੇਅਰ ਐਜ਼ ਯੂਟਾ ਰੈਕਗਨਾਈਜ਼ਸ ਦਾ ਕਲਚਰਲ, religious and interfaith importance of Sikh community in promoting peace and declaring Sikhs as a distinct ethnic and religious minority। कि यूटा दी स्टेट ये गल रैकगनाइज करती है कि तहजीबी तौर पर, मजहबी तौर पर और सिख कम्यूनिटी की इंपॉर्टेंस के तौर पर कि सिख एक वख एथनीसिटी ने और एक मजहबी घट गिणती ने। हुण एथनीसिटी वाली गल ईवन जिवें मैं कहा कि US सेंसस दे विच भी मैंशन है, और ये जिहड़ा उन्होंने नाल दी नाल कहा, whereas although Sikhs have made immense contributions throughout history, they have long faced oppression and discrimination throughout the rest of the world। कि भावें सिखां ने अपने इतिहास च इंसानियत दे लई बहुत वड्डा योगदान पाया, पर इस सारे दौर च अज भी वो बहुत ज़्यादा वितकरे और जुल्म का शिकार हुए ने। वेयर एज द स्टेट ऑफ यूटा seeks to further the diversity of its community and afford all residents the opportunity to better understand, recognize and appreciate the rich history and shared experiences of Sikhs, to enforce laws for access to equal opportunity of humans irrespective of their caste, creed, color or appearance। उन्होंने कहा जी कि स्टेट ऑफ यूटा जिहड़ी है वो इस गल ते फख्र करती है कि उन्हों दी कम्यूनिटी डाइवर्स है और सारे ही रेजिडेंट्स लई एक अपॉर्चुनिटी है कि वो इस सिखां दी एक जिहड़ी यूनीक हिस्टरी है, अमीर इतिहास, उन्हों दा एक्सपीरियंस और इस सारे चों जिहड़ा उन्हों दा मजहब बिना किसी जात, रंग, नस्ल, धर्म, जेंडर दे वितकरे दे इंसानियत दी सेवा दिंदा है। नाउ देयरफॉर आई स्पेंसर जे कॉक्स, गवर्नर ऑफ द स्टेट ऑफ यूटा, डू hereby declare November 12, 2021 as
ਸਿੱਖ ਹੈਰੀਟੇਜ ਡੇ ਇਨ ਯੂਟਾ। ਅੱਛਾ ਹੁਣ ਇਹ ਉਹਨਾਂ ਨੇ ਕਿਹਾ ਜੀ, ਮੈਂ ਗਵਰਨਰ ਇਸ ਦਿਨ ਨੂੰ ਸਿੱਖ ਹੈਰੀਟੇਜ ਡੇ ਦੇ So ਤੌਰ nice. ਤੇ ਐਲਾਨਦਾ ਹੈ। ਸੋ ਅਸੀਂ ਵਰਲਡ ਸਿੱਖ ਪਾਰਲੀਮੈਂਟ, ਵੀਰ ਹਰਜਿੰਦਰ ਸਿੰਘ, ਹਿੰਮਤ ਸਿੰਘ ਔਰ ਸਾਰੀ ਟੀਮ ਨੂੰ ਜਿਨ੍ਹਾਂ ਨੇ ਰਿਲੈਂਟਲੈਸ ਐਫਰਟ ਕੀਤਾ ਹੈ। ਇਹ ਇੱਕ ਦਿਨ ਦਾ ਕੰਮ ਨਹੀਂ ਹੁੰਦਾ ਹੈ ਕਿ ਬਿਲਕੁਲ ਗਵਰਨਰ ਸੁੱਤਾ ਉੱਠਿਆ ਤੇ ਉਹਨੇ ਕਿਹਾ ਕਿ ਜੀ ਕਰ ਦਿਓ। ਉਹਦੇ ਲਈ ਉਹਨਾਂ ਦੀ ਰਿਸਰਚ ਟੀਮ ਹੁੰਦੀ ਹੈ, ਤੁਸੀਂ ਮਟੀਰੀਅਲ ਪ੍ਰੋਵਾਈਡ ਕਰਦੇ ਹੋ, ਤੁਹਾਡੀ ਐਕਸੈਸ ਹੁੰਦੀ ਹੈ, ਉਹ ਸਾਰੇ ਚੋਂ ਫਰਦਰ ਪ੍ਰੋਕਲੇਮੇਸ਼ਨਸ ਜਾਂ ਡੈਕਲੇਰੇਸ਼ਨਸ ਨਿਕਲਦੀਆਂ ਨੇ। ਸੋ ਯੂਟਾ ਵਰਗੀ ਸਟੇਟ 'ਚ ਜਿੱਥੇ ਅੱਜ ਤੋਂ ਕੁਝ ਸਾਲ ਪਹਿਲਾਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਉੱਥੇ ਜਾ ਕੇ ਕੋਈ ਕਾਰੋਬਾਰੀ ਸਕਸੈਸ ਵੀ ਹੁੰਦੀ ਹੈ ਔਰ ਗਵਰਨਰ ਲੈਵਲ ਦੀ ਡੈਕਲੇਰੇਸ਼ਨ ਹੁੰਦੀ ਹੈ। ਸੋ ਸਮੁੱਚੀ ਸਿੱਖ ਕੌਮ ਵਧਾਈ ਦੀ ਹੱਕਦਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਸੋ ਸਾਰੇ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ 42ਵਾਂ ਮਹਾਨ ਨਗਰ ਕੀਰਤਨ 2468 ਤੇਰਾ ਬੀਨਾ ਰੋਡ, ਯੂਬਾ ਸਿਟੀ, ਕੈਲੀਫੋਰਨੀਆ ਵਿਖੇ ਕਰਵਾਇਆ ਜਾ ਰਿਹਾ ਹੈ। ਮਿਤੀ 5 ਨਵੰਬਰ ਦਿਨ ਸ਼ੁੱਕਰਵਾਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 6 ਨਵੰਬਰ ਦਿਨ ਸ਼ਨੀਵਾਰ ਸਵੇਰੇ 5:30 ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਜਾਏਗਾ। ਸਵੇਰੇ 8 ਵਜੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ ਜਾਏਗੀ। 7 ਨਵੰਬਰ ਦਿਨ ਐਤਵਾਰ ਸਵੇਰੇ 9 ਵਜੇ ਮਹਾਨ ਨਗਰ ਕੀਰਤਨ ਸਿੱਖ ਟੈਂਪਲ ਗੁਰਦੁਆਰਾ ਯੂਬਾ ਸਿਟੀ, ਕੈਲੀਫੋਰਨੀਆ ਤੋਂ ਆਰੰਭ ਹੋਏਗਾ। ਇਸ ਪ੍ਰੋਗਰਾਮ ਦਾ ਸਾਰਾ ਲਾਈਵ TV 84 ਉੱਤੇ ਕੀਤਾ ਜਾਏਗਾ। ਆਪ ਸਭ ਸੰਗਤ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਵਿੱਚ ਹੁਮ-ਹੁਮਾ ਕੇ ਪਹੁੰਚੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ London number 4 khalistan.uk london4khalistan.uk। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ ਪੰਜਾਂ ਪੈਰਾਂ ਦੀ ਗਵਾਹੀ ਵਿੱਚ, ਪੰਜਾਂ ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ ਠੀਕ 11 ਵਜੇ ਪਹੁੰਚ ਕੇ ਨਗਰ ਕੀਰਤਨ ਸ਼ਾਮਲ ਭਰ ਕੇ, ਹਾਜ਼ਰੀਆਂ ਭਰ ਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਖੁਸ਼ਾਮਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਕਿਹਾ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਕੈਰਟ ਦਾ ਸੋਨਾ ਹੈ ਔਰ ਮੈਨੇਜਮੈਂਟ ਕਲਾਸਾਂ ਦੇ ਵਿਦਿਆਰਥੀਆਂ ਨੂੰ ਨਰਿੰਦਰ ਮੋਦੀ ਦੀ ਸਕਸੈਸ ਸਟੋਰੀ ਨੂੰ ਇੱਕ ਸਬਜੈਕਟ ਵਜੋਂ ਪੜ੍ਹਨਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਤਾਕਤ ਦੇ ਭੁੱਖੇ ਲੋਕ ਹੁੰਦੇ ਨੇ, ਜਦੋਂ ਉਹਨਾਂ ਨੂੰ ਇਹ ਲੱਗੇ ਕਿ ਜੋ ਕੁਝ ਉਹਨਾਂ ਦੇ ਕੋਲ ਹੈ ਉਹ ਵੀ ਹੱਥੋਂ ਖਿਸਕ ਸਕਦਾ ਹੈ ਜਾਂ ਖੋਇਆ ਜਾ ਸਕਦਾ ਹੈ, ਤੇ ਉਹ ਫਿਰ ਖੁਸ਼ਾਮਦ ਦੀਆਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਨੇ। ਔਰ ਰਾਜਨਾਥ ਸਿੰਘ ਜਿਹੜਾ ਇੱਕ ਵੇਲੇ ਮੋਦੀ ਤੋਂ ਬਾਅਦ ਨੈਕਸਟ ਮੋਸਟ ਇੰਪੋਰਟੈਂਟ ਵਜ਼ੀਰ ਮੰਨਿਆ ਜਾਂਦਾ ਸੀ, ਜੀ, ਜਿਸ ਨੂੰ ਇਹ ਸੀ ਕਿ ਮੈਂ ਅਗਲਾ ਉਮੀਦਵਾਰ ਹੈ, ਪਰ ਹੁਣ ਮੋਦੀ ਅਮਿਤ ਸ਼ਾਹ ਬਿੱਲਾ ਰੰਗਾ ਦੀ ਜੋੜੀ ਨੇ ਐਸਾ ਪਲੱਥਾ ਮਾਰ ਕੇ ਉਹ ਬੈਠੇ ਨੇ ਔਰ ਇਵੇਂ ਉਹਨਾਂ ਨੇ ਕੰਟਰੋਲ ਕੀਤਾ ਹੈ ਕਿ ਵੀ ਮੰਤਰੀ ਤਾਂ ਉਹੀ ਨੇ
ਬਾਕੀ ਤਾਂ ਸੰਤਰੀ ਨੇ। ਔਰ ਰਾਜਨਾਥ ਸਿੰਘ ਜਿਹੜਾ ਯੂਪੀ ਦਾ ਚੀਫ ਮਿਨਿਸਟਰ ਵੀ ਰਿਹਾ ਕਿਸੇ ਵੇਲੇ ਔਰ ਪਾਵਰਫੁਲ ਨਾਂ ਇਹਨਾਂ ਦੇ ਆਰਐਸਐਸ ਬੀਜੇਪੀ ਦੇ ਦਾਇਰੇ 'ਚ ਵੀ ਰਿਹਾ, ਉਹ ਲਗਭਗ ਹਾਸ਼ੀਏ ਤੇ ਉਹਨੂੰ ਵੀ ਔਰ ਗਡਕਰੀ ਨੂੰ ਵੀ ਜਿਹੜਾ ਉਹ ਡਰ ਹੈ ਕਿ ਵੀ ਆਉਣ ਵਾਲੇ ਪੀਰੀਅਡ ਤੱਕ ਪਹੁੰਚਦੇ ਆ ਉਹਨਾਂ ਦਾ ਹਸ਼ਰ ਉਹੀ ਹੋ ਸਕਦਾ ਹੈ ਜੋ ਮੁਰਲੀ ਮਨੋਹਰ ਜੋਸ਼ੀ ਦਾ ਹੋਇਆ ਹੈ ਜਾਂ ਜੋ ਐਲਕੇ ਅਡਵਾਨੀ ਦਾ ਕੀਤਾ ਗਿਆ ਜਾਂ ਜਿਸ ਡਿਸਗ੍ਰੇਸ ਦੇ ਨਾਲ ਸੁਸ਼ਮਾ ਸਵਰਾਜ ਜਾਂ ਅਰੁਣ ਜੇਤਲੀ ਮਰੇ ਔਰ ਉਹ ਇੱਕ ਡਿਫਰੈਂਟ ਚੈਪਟਰ ਹੈ। ਪਰ ਇਹੀ ਕਾਰਨ ਹੈ ਕਿ ਅੱਜ ਕੱਲ੍ਹ ਰਾਜਨਾਥ ਸਿੰਘ ਜਿਹੜਾ ਉਹ ਸਾਰੀਆਂ ਹੱਦਾਂ ਟੱਪ ਕੇ ਉਸ ਕਿਸਮ ਦੀ ਬਿਆਨਬਾਜ਼ੀ ਕਰ ਰਿਹਾ ਹੈ ਜਿਹੜੀ ਇਸ ਤੋਂ ਐਕਸਪੈਕਟਡ ਨਹੀਂ ਸੀ। ਇਹਦਾ ਇਮੇਜ ਇੱਕ ਬੈਲੈਂਸਡ ਪੋਲੀਟੀਸ਼ੀਅਨ ਵਾਲਾ ਵੀ ਰਿਹਾ, ਕੋਈ ਇਹ ਫਿਰਕੂ ਨਫ਼ਰਤ ਦੇ ਨਾਲ ਨਹੀਂ ਸੀ ਜੁੜੀ ਹੋਈ। ਪਰ ਹੁਣ ਜਿਵੇਂ ਉਹਨੇ ਪਿਛਲੇ ਦਿਨਾਂ 'ਚ ਇੱਕ ਬਿਆਨ ਦਿੱਤਾ ਜਿਹਨੂੰ ਫਿਰ ਸਾਰੇ ਹਿਸਟੋਰੀਅਨਸ ਨੇ ਔਰ ਦੂਸਰਿਆਂ ਨੇ ਉਹਦੀ ਚੰਗੀ ਜਿਹੜੀ ਹੈ ਉਹ ਉਸ ਦੀ ਝਾੜ ਝੰਬ ਕੀਤੀ ਕਿ ਸਾਵਰਕਰ ਔਰ ਗਾਂਧੀ ਦਾ ਮਿਸ਼ਨ ਇੱਕੋ ਹੀ ਸੀ। ਫਿਰ ਉਹਨੇ ਕਿਹਾ ਕਿ ਜੀ ਸਾਵਰਕਰ ਨੇ ਜਿਹੜੀ ਅੰਗਰੇਜ਼ਾਂ ਤੋਂ ਮਾਫੀ ਮੰਗੀ 5-6 ਵਾਰ ਮਾਫੀਨਾਮੇ ਲਿਖੇ ਉਸ ਕਾਲਾ ਪਾਣੀ ਜੇਲ੍ਹ 'ਚ ਹੁੰਦੇ ਉਹ ਗਾਂਧੀ ਦੇ ਕਹਿਣ ਤੇ ਲਿਖੇ। ਹੁਣ ਹਾਲਾਂਕਿ ਇਹ ਹਕੀਕਤ ਸਾਹਮਣੇ ਆਈ ਵੀ ਗਾਂਧੀ ਤਾਂ ਆਇਆ ਹੀ 1919-20 ਦੇ ਵਿੱਚ ਹੈ ਇੰਡੀਆ, ਔਰ ਉਹ ਮਾਫੀ ਤਾਂ 2012 2014 2018 'ਚ ਸਾਵਰਕਰ ਕਰ ਚੁੱਕਾ ਸੀ। ਲੇਕਿਨ ਇਹ ਡਰ ਕਿ ਵੀ ਮੈਨੂੰ ਇਹਨਾਂ ਨੇ ਹੁਣ ਜਿਹੜਾ ਉਹ ਖੁੰਝੇ ਲਾਇਆ ਹੋਇਆ, ਹੁਣ ਮੇਰੀ ਬਾਹਰ ਦੇ ਲਈ ਠੁੱਡ ਵੱਜੇਗਾ। ਹੁਣ ਉਹਨੇ ਦੂਸਰੀਆਂ ਹੱਦਾਂ ਕਿ ਵੀ ਤੁਸੀਂ ਇਹ ਇਵੇਂ ਹੀ ਹੈ ਕਿ ਤੁਸੀਂ ਜਿਹੜਾ ਗੰਦ ਹੈ ਦੁਨੀਆ ਦਾ ਵਰਲਡਸ ਡਰਟ ਟ੍ਰੈਸ਼ ਉਹਨੂੰ ਕਹੋ ਜੀ ਇਹ ਸੋਨੇ ਦਾ ਪਹਾੜ ਹੈ, ਦੇਖੋ ਤਾਂ ਸਹੀ ਤੁਹਾਡੀਆਂ ਅੱਖਾਂ ਨਹੀਂ ਹੈ ਜਾਂ ਉਹ ਉਸ ਬਾਦਸ਼ਾਹ ਵਾਂਗ ਜਿਹਨੂੰ ਕਿਸੇ ਨੇ ਇਹ ਕਿਹਾ ਸੀ ਕਿ ਵੀ ਮੈਂ ਤੁਹਾਨੂੰ ਇੰਨਾ ਖੂਬਸੂਰਤ ਪਹਿਰਾਵਾ ਬਣਾ ਕੇ ਦਿਆਂਗਾ ਪਰ ਉਹਨੂੰ ਦੇਖ ਹੋ ਹੀ ਸਕੇਗਾ ਜਿਹੜਾ ਅਕਲਮੰਦ ਹੈ, ਮੂਰਖ ਨੂੰ ਨਜ਼ਰ ਨਹੀਂ ਆਏਗਾ। ਔਰ ਉਹਨੂੰ ਨੰਗੇ ਕਰ ਦਿੱਤਾ ਸੀ ਕੱਪੜੇ ਲਵਾ ਕੇ ਤੇ ਉਹ ਸਾਰੇ ਜਿਹੜੇ ਉਹਦੇ ਵਜ਼ੀਰ ਦੂਜੇ ਦੀ ਉਹਨਾਂ ਨੂੰ ਵੀ ਪਤਾ ਸੀ ਕਿ ਵੀ ਇਹ ਉਹਨਾਂ ਨੇ ਕਿਹਾ ਹੋਇਆ ਕਿ ਵੀ ਨਜ਼ਰ ਉਹਨੂੰ ਹੀ ਆਏਗਾ ਜਿਹੜਾ ਕਿ ਅਕਲਮੰਦ ਹੈ। ਉਹ ਸਾਰੇ ਵਾਹ ਕਰ ਰਹੇ ਸੀ ਜਦੋਂ ਕਿ ਸਿਰਫ ਨਿੱਕੇ ਜਿਹੇ ਬੱਚੇ ਨੇ ਕਿਹਾ ਵੀ ਇਹ ਕਿਉਂ ਨੰਗਾ। ਲੇਕਿਨ ਮਤਲਬ ਇਹ ਇੱਕ ਦੌੜ ਦਾ ਹਿੱਸਾ ਹੁੰਦਾ ਹੈ ਜਿਸ ਸਾਰੇ ਦੇ ਵਿੱਚ ਇਹ ਲੱਗੇ ਹੁੰਦੇ ਨੇ ਔਰ ਇਸੇ ਨੂੰ ਹੀ ਚਾਪਲੂਸੀ ਵੀ ਕਹਿੰਦੇ ਨੇ, ਇਸੇ ਨੂੰ ਹੀ। ਔਰ ਜਦੋਂ ਅਸੀਂ ਡਿਕਟੇਟੋਰੀਅਲ ਸਿਸਟਮ ਦੇਖਦੇ ਹਾਂ, ਹੁਣ ਜਦੋਂ ਹਿਟਲਰ ਦੀਆਂ ਵਧੀਕੀਆਂ ਦੀ ਗੱਲ ਹੁੰਦੀ ਹੈ ਕਿ ਹਿਟਲਰ ਨੇ ਆਹ ਜ਼ੁਲਮ ਕੀਤੇ, ਸਵਾਲ ਪੁੱਛਿਆ ਜਾਂਦਾ ਹੈ ਕਿ ਜਰਮਨੀ ਇੰਨੇ ਬ੍ਰਿਲੀਅੰਟ ਲੋਕ ਕਿਸੇ ਨੇ ਰੋਕਿਆ ਨਹੀਂ। ਸੋ ਜ਼ਾਹਰ ਹੈ ਵੀ ਇੱਕ ਸਟੇਜ ਤੇ ਰੋਕਣ ਵਾਲੇ ਹੁੰਦੇ ਨੇ, ਜਾਂ ਤਾਂ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਜਾਂ ਉਹ ਮਾਹੌਲ ਸਿਰਜ ਦਿੱਤਾ ਜਾਂਦਾ ਹੈ ਕਿ ਉਹ ਆਪਣੇ ਆਪ ਚੁੱਪ ਕਰਕੇ ਬਹਿ ਜਾਂਦੇ ਨੇ। ਔਰ ਇਹ ਗੱਲ ਈਵਨ ਚਿਦੰਬਰਮ ਨੇ ਪਿਛਲੇ ਦਿਨਾਂ 'ਚ ਕਹੀ। ਹੁਣ ਸੁਪਰੀਮ ਕੋਰਟ ਨੇ ਪੈਗਾਸਸ ਦੇ ਉੱਤੇ ਜਦੋਂ ਇੱਕ ਕਮੇਟੀ ਬਣਾਉਣ ਦੀ ਗੱਲ ਕੀਤੀ ਕਿ ਭਾਈ ਉਹਨੂੰ ਇਨਵੈਸਟੀਗੇਟ ਕਰੇਗਾ ਇੱਕ ਕਮਿਸ਼ਨ, ਔਰ ਉਹ ਆਪਣਾ ਸੁਪਰੀਮ ਕੋਰਟ ਦਾ ਕਿ ਮੋਸਟ ਆਫ them said politely no। ਔਰ ਇਹ ਹੁਣ ਆ ਰਿਹਾ ਕਿ ਵੀ ਸੁਪਰੀਮ ਕੋਰਟ ਦਾ ਉਸ ਰੁਤਬੇ ਨੂੰ ਦੇ ਉੱਤੇ ਖਲੋਤੇ ਲੋਕ ਵੀ ਇਹ ਡਰ ਮਹਿਸੂਸ ਕਰਦੇ ਨੇ ਕਿ ਭਾਈ ਜੇ ਅਸੀਂ ਸੱਚ ਸਾਹਮਣੇ ਲਿਆਂਦਾ, ਕਿਉਂਕਿ ਇਨਵੈਸਟੀਗੇਸ਼ਨ ਤਾਂ ਦੱਸੇਗੀ ਸੱਚ ਕੀ ਹੈ, ਉਹ ਆਉਣ ਲਈ ਤਿਆਰ ਨਹੀਂ ਨੇ। ਇਹੀ ਹਾਲ ਅਸੀਂ ਦੇਖ ਰਹੇ ਹਾਂ ਕਿ ਅੱਜ ਵਿਦਨ ਬੀਜੇਪੀ ਵੀ, ਇਹ ਨਹੀਂ ਹੈ ਕਿ ਵੀ ਸਾਰੇ ਹੀ ਇਸ ਕਿਸਮ ਦੇ ਫਿਰਕੂ ਨਫ਼ਰਤ ਵਾਲੇ ਸੀ, ਪਰ ਇਹ ਗੁੰਡੇ ਦੋਨੋਂ ਮੋਦੀ ਔਰ ਅਮਿਤ ਸ਼ਾਹ ਬਿੱਲਾ ਰੰਗਾ ਜਿਨ੍ਹਾਂ ਨੇ 2002 ਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ 'ਚ ਕੀਤਾ। ਔਰ ਪਹਿਲੇ ਦੌਰ 'ਚ 2001 ਚ ਮੋਦੀ ਚੀਫ ਮਿਨਿਸਟਰ ਬਣਦਾ ਗੁਜਰਾਤ, 2002 ਚ ਇੰਨਾ ਵੱਡੀ ਜਿਹੜੀ ਹੈ ਨਸਲਕੁਸ਼ੀ ਕਰਕੇ ਉਹ ਹਿੰਦੂ ਹਿਰਦੇ ਸਮਰਾਟ ਬਣ ਜਾਂਦਾ ਹੈ। 2002 ਤੋਂ 2014 ਤੱਕ ਚੀਫ ਮਿਨਿਸਟਰ ਰਹਿੰਦਾ ਗੁਜਰਾਤ ਦਾ। ਔਰ ਇੰਨਾ ਝੂਠ ਪਸਾਰਿਆ ਜਾਂਦਾ ਹੈ ਕਿ ਗੁਜਰਾਤ ਮਾਡਲ, ਗਰੀਬੀ ਦੂਰ, ਫਲਾਣਾ ਹਾਲਾਂ, ਮੈਕਸਿਮਮ ਸੁਸਾਈਡ, ਮੈਕਸਿਮਮ ਦੂਸਰੀਆਂ ਫੇਲਿਅਰਸ ਉਹ ਬਾਅਦ ਚ ਆਇਆ ਵੀ ਉਹ ਵੀ ਇੱਕ ਫਰਾਡ ਸੀ, ਪਰ ਪ੍ਰੋਪੇਗੈਂਡਾ। ਹੁਣ ਉਹੀ ਪ੍ਰੋਪੇਗੈਂਡਾ ਮੋਦੀ ਦੇ ਨਾਂ ਦੇ ਉੱਤੇ ਗਲੋਬਲੀ, ਜਦੋਂ ਇੱਥੋਂ ਅਮਰੀਕਾ 'ਚੋਂ ਜੁੱਤੀਆਂ ਖਾ ਕੇ ਗਏ ਸਤੰਬਰ ਦੇ ਮਹੀਨੇ ਹਰ ਪਾਸਿਓਂ, ਔਰ ਉੱਥੇ ਦਿੱਲੀ 에ਅਰਪੋਰਟ ਤੇ ਉਤਰਦਿਆਂ ਸਟੇਜ ਵੀ ਲਾਈ ਹੋਈ ਹੈ, ਭੰਗੜੇ ਵੀ ਪੈ ਰਹੇ ਨੇ, ਔਰ ਤੁਸੀਂ ਉਹਨਾਂ ਦੇ ਜਿਹੜੇ ਉਹ ਨਾਲ ਗਏ ਸਾਰੇ ਨੇ मीडिया वाले और दूसरे ਜਿਹੜੇ ਨਾਲ ਆਏ ਨਾਲ ਗਏ। मोदी ने अमेरिका जीत लिया, अमेरिका में डंका बज उठा, सारा अमेरिका मोदी मोदी कर रहा है। और उत्थे उन्होंने एक पत्र उन्होंने कहा कि दो लाइनां नहीं छपियां ਉਹਦੇ ਨਾਂ ਦੀਆਂ, ਥੂ ਥੂ ਜ਼ਰੂਰ ਹੋਈ। ਉਹ ਕਹਿੰਦੇ ਜਿੱਥੇ ਅਸੀਂ ਗਏ ਤੇ ਮਗਰ ਸਿੱਖ ਲੱਗੇ ਹੋਏ ਸੀ, ਕਸ਼ਮੀਰੀ ਲੱਗਾ ਵੀ ਥੂ ਥੂ ਹੋਈ ਹੈ। ਲੇਕਿਨ ਹੁਣ ਤੁਸੀਂ ਜਿਹੜੇ ਵੱਡੇ ਤਬਕੇ ਤੱਕ ਜਾਣਕਾਰੀ ਉਹੀ ਪਹੁੰਚਾਣੀ ਹੈ ਕਿਸ ਕਿਸਮ ਦੀ ਡੈਮੋਕ੍ਰੇਸੀ ਦਾ ਇਹ ਪ੍ਰਾਈਮ ਮਿਨਿਸਟਰ ਹੈ ਕਿ 2014 ਤੋਂ ਹੁਣ ਤੱਕ 7 ਸਾਲ ਹੋ ਗਏ ਨੇ ਪ੍ਰਾਈਮ ਮਿਨਿਸਟਰ ਬਣਿਆ।
ਇੱਕ ਵੀ ਪ੍ਰੈਸ ਕਾਨਫਰੰਸ ਨਹੀਂ ਕੀਤੀ। ਡੈਮੋਕ੍ਰੇਸੀ ਤਾਂ ਹੁੰਦਾ ਵੀ ਤੁਹਾਡੇ ਕੰਮਕਾਰ ਨੂੰ ਪੁੱਛਣਾ ਹੁੰਦਾ ਕਿ ਸਵਾਲ ਪੁੱਛੋ ਕਿ ਭਾਈ ਕੀ ਹੈ ਨਹੀਂ। ਹੁਣ ਭਾਵੇਂ ਅਮਰਿੰਦਰ ਇਹਨਾਂ ਦਾ ਹੀ ਝੋਟਾ ਹੈ, ਸ਼ਿੰਗਾਰਿਆ ਹੈ, ਉਹ ਸਿੰਘਾਂ ਨੂੰ ਤੇਲ ਲਾਇਆ ਹੋਇਆ ਹੈ, ਪਰ ਜਦੋਂ ਉਹਨੇ ਪਰਸੋਂ ਪ੍ਰੈਸ ਕਾਨਫਰੰਸ ਕੀਤੀ, ਇੱਕ ਯੰਗ ਸਿੱਖ ਨੌਜਵਾਨ ਪੱਤਰਕਾਰ ਨੇ ਪੁੱਛ ਲਿਆ ਕਿ ਜੀ ਤੁਹਾਡੇ ਖਾਨਦਾਨ ਬਾਰੇ ਮਸ਼ਹੂਰ ਹੈ, ਆਲਾ ਸਿੰਘ ਤੋਂ ਲੈ ਕੇ ਤੁਸੀਂ ਹਕੂਮਤਾਂ ਦੇ ਨਾਲ ਹੀ ਰਹੇ ਹੋ, ਕਦੇ ਮੁਗਲਾਂ ਨਾਲ, ਅਫਗਾਨਾਂ ਨਾਲ, ਅੰਗਰੇਜ਼ਾਂ ਨਾਲ, ਹੁਣ ਤੁਸੀਂ ਸੱਤਾ ਦੇ ਨੇੜੇ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਤੇ ਉਹ ਟਾਲ ਟੂਲ ਕੇ ਉਧਰ। ਪਰ ਮੈਂ ਸਮਝਦਾ ਹਾਂ ਵੀ ਘੱਟੋ ਘੱਟ ਇੱਕ ਮੌਕਾ ਹੁਣ ਉਹਨੇ ਬਾਕੀ ਸਾਰਿਆਂ ਨੂੰ ਦੱਸਤਾ ਕਿ ਭਾਈ ਇਹ ਸੱਤਾ ਦੇ ਦਲਾਲ ਨੇ, 250 ਸਾਲ ਤੋਂ ਇਹਨਾਂ ਦੀ ਹਿਸਟਰੀ ਜਿਹੜੀ ਹੈ ਟਰੀਟਰੀ ਦੀ ਹੈ। ਲੇਕਿਨ ਹੁਣ ਤੁਸੀਂ ਰਾਜਨਾਥ ਸਿੰਘ ਨੂੰ ਸੁਣੋ ਕਿ ਰਾਜਨਾਥ ਸਿੰਘ ਐਡਰੈਸ ਕਰ ਰਿਹਾ ਹੈ ਬਿਜ਼ਨਸ ਮੈਨੇਜਮੈਂਟ ਦੇ ਇੱਕ ਸੈਮੀਨਾਰ ਨੂੰ, ਡਿਲੀਵਰਿੰਗ ਡੈਮੋਕ੍ਰੇਸੀ, ਇਹ ਉਹਦਾ ਉਸ ਗੈਦਰਿੰਗ ਦਾ ਜਾਂ ਉਸ ਦਾ ਸਬਜੈਕਟ ਹੈ, ਡਿਲੀਵਰਿੰਗ ਡੈਮੋਕ੍ਰੇਸੀ, ਰਿਵਿਊਇੰਗ 2 decades ਆਫ ਨਰਿੰਦਰ ਮੋਦੀ ਐਜ਼ ਹੈਡ ਆਫ ਦਾ ਗਵਰਨਮੈਂਟ। ਕਿ 20 ਸਾਲ, ਕਿਉਂਕਿ 2001 ਚ ਚੀਫ ਮਿਨਿਸਟਰ ਬਣਦਾ ਹੈ, ਹੁਣ 2021 ਹੈ, 7 ਸਾਲ ਪ੍ਰਾਈਮ ਮਿਨਿਸਟਰ ਔਰ 14 ਸਾਲ ਚੀਫ ਮਿਨਿਸਟਰ, ਉਹਨੂੰ ਕਰ ਰਿਹਾ। ਔਰ ਉਹਦੀ ਜਿਹੜੀ ਹੈਡਲਾਈਨ ਅੱਜ ਸਾਰੇ ਮੀਡੀਆ 'ਚ ਲੱਗੀ ਹੈ, ਮੋਦੀ 24 कैरेट गोल्ड, his tenure as head of government should be case study for management students। ਕਹਿੰਦਾ ਜੀ ਇਹ 24 कैरेट ਦਾ 골ਡ ਹੈ ਤੇ ਮੈਨੇਜਮੈਂਟ ਦੇ ਸਟੂਡੈਂਟਸ ਦੀਆਂ ਟੈਕਸ ਦੇ ਵਿੱਚ ਕੇਸ ਸਟੱਡੀ ਹੋਣੀ ਚਾਹੀਦੀ ਹੈ ਕਿ ਮੋਦੀ ਕਿਵੇਂ ਇੰਨਾ ਕਾਮਯਾਬ ਜਿਹੜਾ ਉਹ ਹੋਇਆ। ਔਰ ਉਹਨੇ ਕਿਹਾ ਕਿ ਜੋ ਉਹਨੇ ਹੇਲ ਕਰਦੇ ਆ ਕਿਹਾ ਕਿ ਇਹ ਤੁਸੀਂ ਇਸ ਦੇ ਉੱਤੇ ਸਟੱਡੀ ਕਰੋ ਕਿ there is not a single stain of corruption on him even after being the head of a government fund। ਕਿ ਕੋਈ ਕਰਪਸ਼ਨ ਦਾ ਧੱਬਾ, ਉਹ 20,000 ਕਰੋੜ ਰੁਪਏ ਦਾ ਇਹਦਾ ਯਾਰ ਆ ਡਰੱਗ ਫੜੀ ਗਈ ਹੈ ਮੁੰਦਰਾ ਪੋਰਟ ਗੁਜਰਾਤ ਤੋਂ, 30,000 ਕਰੋੜ ਦੀ ਰਫੇਲ ਡੀਲ ਜਿਹੜੀ ਕਿ ਇੱਕ ਆਪਣੇ ਯਾਰ ਨੂੰ ਦਵਾਈ, ਸਾਰਾ ਕਿੰਨੀ ਦੌਲਤ ਲੁੱਟ ਕੇ ਜਿਹੜੇ ਨੇ ਗੁਜਰਾਤ ਦੇ ਜਿਹੜੇ ਗਾਦੀਏ ਔਰ ਮੋਦੀ ਔਰ ਪਟੇਲ ਤੇ ਦੂਜੇ ਤੀਜੇ ਲੈ ਕੇ ਦੌੜੇ ਨੇ। ਫਿਰ ਉਹ ਕਹਿ ਰਿਹਾ ਕਿ ਬਈ ਜੇ ਅਸੀਂ ਉਹਦੀ ਪੋਲੀਟੀਕਲ ਜਰਨੀ ਦੇਖੀਏ ਤੇ ਫਿਰ ਉਹਦੇ ਨੇੜੇ ਕੋਈ ਵੀ ਨਹੀਂ ਆ ਸਕਦਾ ਕਿ ਉਹਨੇ ਚੈਲੰਜ ਫੇਸ ਕੀਤੇ। ਉਹਨੇ ਕਿਹਾ ਕਿ ਜੀ ਇਹ ਜਿਹੜਾ ਮੋਦੀ ਦਾ ਜਿਹੜਾ ਗੁਣ ਹੈ, ਸਟੇਟਿੰਗ ਦੈਟ देयर इज नो डिफरेंस बिटवीन वर्ड्स एंड डीड्स ऑफ मिस्टर मोदी, ਕਿ ਮਿਸਟਰ ਮੋਦੀ ਦੇ ਕਥਨੀ ਤੇ ਕਰਨੀ 'ਚ ਕੋਈ ਫਰਕ ਨਹੀਂ ਹੈ। ਹੁਣ ਇਹਦਾ ਬਿਆਨ ਦੇਖ ਲਓ। ਤੇ ਜਦੋਂ ਉਹਨੂੰ ਅਮਿਤ ਸ਼ਾਹ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਤਾਂ ਕਿਹਾ ਸੀ, ਮੋਦੀ ਨੇ ਕਿਹਾ ਸੀ ਕਿ ਸਵਿਸ ਬੈਂਕਾਂ 'ਚੋਂ ਕਾਲਾ ਧਨ ਲਿਆਵਾਂਗੇ, ਹਰ ਇੱਕ ਦੇ ਅਕਾਊਂਟ 'ਚ 15-15 ਲੱਖ ਆਏਗਾ, ਤਾਂ ਉਹ ਕਹਿੰਦਾ ਅਰੇ ਉਹ ਤਾਂ ਇੱਕ ਜੁਮਲਾ ਥਾ। ਹੁਣ ਇੱਕ ਪਾਸੇ ਕਹਿਣਾ ਉਹਦਾ ਜੁਮਲਿਆਂ ਵਾਂਗ ਹੈ, ਇਹ ਕਹਿ ਰਿਹਾ ਸਭ ਹੱਦਾਂ ਟੱਪਦੇ ਆ ਕਿ ਜੀ ਕਥਨੀ ਕਰਨੀ ਮੋਦੀ ਦੀ ਇੱਕ ਹੈ। ਫਿਰ ਉਹ ਕਹਿ ਰਿਹਾ ਕਿ ਭਾਈ ਜੇ ਤੁਸੀਂ ਦੇਖਣਾ ਕੁਝ ਵੀ ਤੇ ਫਿਰ ਮੋਦੀ ਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਦੇਖੋ, ਇਹਦੀ ਸਟੱਡੀ ਕਰੋ ਇਹਦਾ, ਔਰ ਦੇਖੋ ਮੋਦੀ ਨੇ ਨਾਰਾ ਦਿੱਤਾ ਔਰ ਕਿੰਨੀ ਉਹਨੇ ਤਰੱਕੀ ਕਰਾਤੀ, ਸਭ ਦਾ ਸਾਥ ਸਭ ਦਾ ਵਿਕਾਸ। ਪਰ ਮੈਨੂੰ ਲੱਗਦਾ ਕਿ ਵੀ ਇਹ ਕਈ ਵਾਰ ਜਦੋਂ ਬੰਦਾ ਇਸ ਹੱਦ ਤੱਕ ਚਲਾ ਜਾਂਦਾ ਹੈ, ਉਹ ਦੱਸ ਰਿਹਾ ਹੁੰਦਾ ਹੈ ਕਿ ਮੈਂ ਜਾ ਰਿਹਾ ਜੇ ਲੋਕੋ, ਮੈਂ ਹੁਣ ਇਹੀ ਤਵੱਕੋ ਕਰਦਾ, ਇਦਾਂ ਦਾ ਕਹਿ ਰਿਹਾ ਹੁੰਦਾ ਹੈ ਕਿ ਬਚਾ ਲਓ ਮੈਨੂੰ, ਬਚਾ ਲਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਪੰਜਾਬ ਇੰਡੀਪੈਂਡੈਂਸ ਰੈਫਰੈਂਡਮ ਦੀਆਂ ਵੋਟਾਂ 31 ਅਕਤੂਬਰ ਨੂੰ ਲੰਡਨ ਤੋਂ ਪੈਣੀਆਂ ਸ਼ੁਰੂ ਹੋਣਗੀਆਂ। ਯੂਕੇ 'ਚ ਵਸਦੇ ਸਿੱਖਾਂ ਨੂੰ ਬੇਨਤੀ ਹੈ ਕਿ ਵੋਟਾਂ ਪਾਉਣ ਲਈ ਵਹੀਰਾਂ ਘੱਤ ਕੇ 31 ਅਕਤੂਬਰ ਨੂੰ ਲੰਡਨ ਪਹੁੰਚੋ। ਪੋਲਿੰਗ ਬੂਥਾਂ ਦੀਆਂ ਲੋਕੇਸ਼ਨ ਅਤੇ ਹੋਰ ਸ਼ਹਿਰਾਂ ਵਿੱਚ ਵੋਟਾਂ ਦੀਆਂ ਤਰੀਕਾਂ ਜਾਣਨ ਲਈ ਕਾਲ ਕਰ ਸਕਦੇ ਹੋ 07538089986 ਜਾਂ ਲੌਗਇਨ ਕਰ ਸਕਦੇ ਹੋ london number 4 khalistan.uk london4khalistan.uk। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 19 ਨਵੰਬਰ ਨੂੰ ਆ ਰਿਹਾ ਹੈ, ਜਿਸ ਦੇ ਸਬੰਧ ਵਿੱਚ 6 ਨਵੰਬਰ ਨੂੰ ਗੁਰਦੁਆਰਾ ਸੰਤ ਸਾਗਰ ਤੋਂ ਮਹਾਨ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ, ਜੋ ਕਿ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਥੱਲੇ 5 ਪੈਰਾਂ ਦੀ ਗਵਾਹੀ ਵਿੱਚ, 5 ਨਿਸ਼ਾਨੀਆਂ ਦੀ ਗਵਾਹੀ ਵਿੱਚ ਅਤੇ ਨਗਾਰਿਆਂ ਦੀ ਗੂੰਜ ਵਿੱਚ ਆਰੰਭ ਹੋਏਗਾ 11:30 ਵਜੇ, ਜੋ ਕਿ ਇਹ 3:45 ਵਜੇ ਸਮਾਪਤ ਹੋਏਗਾ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਵੇ, ਸਮੂਹ ਪ੍ਰਬੰਧਕ ਕਮੇਟੀਆਂ ਅਤੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕੇਸਰੀ ਦਸਤਾਰੇ ਸਜਾ ਕੇ, ਕੇਸਰੀ ਦੁਪੱਟੇ ਲੈ ਕੇ
ठीक 11 बजे पहुंच के नगर कीर्तन शामिल भर के हाजरियां भर के गुरु नानक दी खुशियां प्राप्त करो जी। वाहिगुरु जी का खालसा वाहिगुरु जी की फतेह। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਨਵਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਪਾਕਿਸਤਾਨ ਨੂੰ ਇੱਕ ਵਾਰ ਫਿਰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਪਾਕਿਸਤਾਨ ਵੱਲੋਂ ਕਸ਼ਮੀਰ ਵਿੱਚ ਦਹਿਸ਼ਤਗਰਦੀ ਬੰਦ ਨਾ ਕੀਤੀ ਗਈ ਤਾਂ ਉਹ ਪਾਕਿਸਤਾਨ ਤੇ ਹਮਲਾ ਕਰਨ ਤੋਂ ਪਿੱਛੇ ਨਹੀਂ ਹਟੇਗਾ। ਕੀ ਭਾਰਤ ਨੂੰ ਆਪਣੀ ਔਕਾਤ ਦਾ ਅਹਿਸਾਸ ਹੈ ਕਿ ਇਸ ਦੇ ਭਾਰਤ ਨੂੰ ਕਿਹੜੇ ਜਿਹੜੇ ਸਿੱਟੇ ਨੇ ਉਹ ਭੁਗਤਣੇ ਪੈਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾ ਰਹੀ ਹੈ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਜੋ ਮੋਦੀ ਨੂੰ 24 ਕੈਰਟ ਦਾ ਸੋਨਾ ਕਿਹਾ ਔਰ ਉਹਨੇ ਕਿਹਾ ਜੀ ਕਿ ਬਿਜ਼ਨਸ ਮੈਨੇਜਮੈਂਟ 'ਚ ਤਾਂ ਉਹਦੀ ਸਕਸੈਸ ਸਟੋਰੀ ਦਾ ਕੋਰਸ ਹੋਣਾ ਚਾਹੀਦਾ, ਪੜ੍ਹਾਈ ਹੋਣੀ ਚਾਹੀਦੀ। ਪਰ ਇੱਥੇ ਨਹੀਂ ਰੁਕਿਆ। ਉਹਨੂੰ ਇਹ ਲੱਗਾ ਕਿ ਜਿਹੜਾ ਫੇਵਰਿਟ ਪਾਸ ਟਾਈਮ ਜੁਮਲਾਬਾਜ਼ੀ ਹੈ ਹਿੰਦੂ ਤਵੀਆਂ ਦੀ, ਉਹਦੇ 'ਚ ਪਾਕਿਸਤਾਨ ਨੂੰ ਧਮਕਾਉਣਾ ਹੈ, ਥ੍ਰੈਟ ਦੇਣਾ ਹੈ। ਪਹਿਲਾਂ ਤਾਂ ਜਿਹੜਾ ਇਹਨਾਂ ਨੇ ਸਾਰਾ ਨੈਰੇਟਿਵ ਬਣਾਇਆ ਸਰਜੀਕਲ ਸਟ੍ਰਾਈਕਸ ਤੋਂ ਸ਼ੁਰੂ ਕਰਕੇ, ਕਿਉਂਕਿ ਇਹ ਲਫ਼ਜ਼ ਹੀ ਆਪਣੇ ਆਪ ਦੇ ਵਿੱਚ ਥੋਥਾ ਲਫ਼ਜ਼ ਹੈ। ਨਾ ਤਾਂ ਕੋਈ ਸਟ੍ਰਾਈਕ ਕਦੇ ਹੋਈ, ਨਾ ਹੀ ਕੋਈ ਕਰਨ ਦੀ ਹਿੰਮਤ ਰੱਖਦਾ ਹੈ। ਔਰ ਉਸ ਨੂੰ ਉਹਨਾਂ ਨੇ ਨੈਰੇਟਿਵ ਨੂੰ ਕਿਵੇਂ ਬਿਲਡ ਕੀਤਾ। ਪਹਿਲੀ ਸਟੇਜ ਤੇ ਚੋਣਾਂ ਤੋਂ ਪਹਿਲਾਂ 2019 ਤੋਂ ਇੱਕ ਵਾਰ ਸਰਜੀਕਲ ਸਟ੍ਰਾਈਕ ਕਸ਼ਮੀਰ ਵਾਦੀ ਦੇ ਹਵਾਲੇ ਨਾਲ ਕਿ ਜੀ ਅਸੀਂ ਫੌਜੀ ਗਏ ਔਰ ਸਾਡੇ ਕਮਾਂਡੋ ਵਾਪਸ ਆ ਗਏ। ਦੂਸਰੀ ਵਾਰ ਦੀ ਜਿਹੜੀ ਇਹਨਾਂ ਨੇ ਡਰਾਮਾਬਾਜ਼ੀ ਬਾਲਾਕੋਟ ਦੇ ਹਵਾਲੇ ਨਾਲ ਕੀਤੀ, ਉਹਦੇ 'ਚ ਤਾਂ ਇਹ ਐਕਸਪੋਜ਼ ਹੋ ਗਏ ਕਿਉਂਕਿ ਅਲਟੀਮੇਟਲੀ ਇਹਨਾਂ ਦੇ 2 ਜਹਾਜ਼ ਵੀ ਡਿੱਗੇ। ਇੱਕ ਮਿਗ ਔਰ ਅਭਿਨੰਦਨ ਪ੍ਰਿਜ਼ਨਰ ਆਫ ਵਾਰ ਬਣਿਆ, ਜਿਹਨੂੰ ਉਹਨਾਂ ਨੇ ਪਾਕਿਸਤਾਨ ਨੇ ਗ੍ਰੇਸਫੁਲੀ ਮੋੜ ਦਿੱਤਾ ਹੈ। ਲੇਕਿਨ ਇਸ ਸਭ ਨੇ ਮਿੰਟ ਡੇਢ ਮਿੰਟ ਦੀ ਡੌਗ ਫਾਈਟ ਦੇ ਵਿੱਚ ਇਹਨਾਂ ਦੀ 에ਅਰ ਫੋਰਸ ਦਾ ਵੀ ਪੂਰੀ ਤਰ੍ਹਾਂ ਜਲੂਸ ਨਿਕਲਿਆ ਔਰ ਗਰਾਊਂਡ ਦੇ ਉੱਤੇ ਵੀ ਇਹ ਹਕੀਕਤ ਸਾਹਮਣੇ ਆਈ ਕਿ ਇਹਨਾਂ ਨੇ ਤਾਂ ਅੱਧੀ ਰਾਤ ਨੂੰ ਬਾਲਾਕੋਟ 'ਚ ਜਾ ਕੇ 2-4 ਦਰਖਤ ਮਾਰੇ ਜਾਂ ਇੱਕ ਕਾਂ ਮਾਰਿਆ, ਪਰ ਪਾਕਿਸਤਾਨ ਦੀ 에ਅਰ ਫੋਰਸ ਦਿਨ ਦੀ ਵੀ ਉਹਨਾਂ ਦਾ ਫੁੱਲ ਜਿਹੜਾ ਉਹਨਾਂ ਨੇ ਅਟੈਕ ਕੀਤਾ ਆ ਕੇ ਇੰਡੀਅਨ ਟਿਕਾਣੇ ਤੇ। ਔਰ ਇਹਨਾਂ ਦੀ ਇਹ ਜਿਹੜੀ ਹੈ ਬਿਲਕੁਲ ਫੇਲਿਅਰ ਸੀ ਕਿ ਇਹ ਜਵਾਬੀ ਅਟੈਕ ਜਾਂ ਉਹਨਾਂ ਦਾ ਜਹਾਜ਼ ਤਾਂ ਕੀ ਸੁੱਟਣਾ। ਮਤਲਬ ਇਹ ਬਿਲਕੁਲ ਜਿਹੜੇ ਨੇ ਉਹ ਸਾਰੇ 'ਚ ਐਕਸਪੋਜ਼ ਹੋਏ ਕਿ ਕਿਸ ਲੈਵਲ ਦੇ ਉੱਤੇ ਇਹਨਾਂ ਦਾ ਇਹ ਸਾਰਾ ਕੰਮ ਹੈ। ਔਰ ਇਹ ਗੱਲ ਸਿਰਫ ਮੈਂ ਨਹੀਂ ਕਹਿ ਰਿਹਾ, ਹਾਲਾਂ ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਕਿ ਕਰਨਲ ਪ੍ਰਵੀਨ ਸਾਹਨੀ ਜਿਹੜੇ ਖੁਦ ਆਲਮੋਸਟ ਕੁਝ ਹਫ਼ਤਿਆਂ ਬਾਅਦ ਉਹ ਜਿਹੜੀ ਹੈ ਫੋਰਸ ਦੇ ਨਾਂ ਥੱਲੇ ਇੱਕ ਅੱਧੀ ਵੀਡੀਓ ਪੋਸਟ ਕਰਦੇ ਨੇ, 20-22 ਮਿੰਟ ਦੀ ਉਹ ਵੀਡੀਓ ਹੁੰਦੀ ਹੈ ਔਰ ਉਹ ਬੜੀ ਇਮਾਨਦਾਰੀ ਨਾਲ, ਇੱਕ ਪੈਟਰੀਓਟਿਕ ਇੰਡੀਅਨ ਹੈ, ਉਹ ਪੰਜਾਬੀ ਸਾਨੀ ਜ਼ਾਹਰ ਹੈ, ਪੰਜਾਬੀ ਹਿੰਦੂ ਹੈ, ਲੇਕਿਨ ਉਹ ਜਿਵੇਂ ਇਹਨਾਂ ਦੇ ਪੂਰੇ ਪੋਲ ਖੋਲਦਾ ਹੈ ਕਿ ਭਾਈ ਤੁਹਾਡੀ ਚੀਨ ਨਾਲ, ਪਾਕਿਸਤਾਨ ਨਾਲ ਤੁਹਾਡਾ ਹੁਣ ਜਿਹੜਾ ਉਹ ਕੀ ਮੁਕਾਬਲਾ ਹੈ, ਤੁਸੀਂ ਕਿਤੇ ਨੇੜੇ ਤੇੜੇ ਵੀ ਨਹੀਂ ਖਲੋਂਦੇ ਵੀ ਤੁਸੀਂ ਦਮਗਜ਼ੇ ਮਾਰਦੇ ਸੀ 2 ਫਰੰਟ ਵਾਰ ਦੇ। ਹੁਣ ਜਿਹੜੀ ਉਹਨਾਂ ਦੀ ਲੇਟੈਸਟ ਵੀਡੀਓ ਅੱਜ ਜਿਹੜੀ ਪੋਸਟ ਹੋਈ ਔਰ ਮੈਂ ਉਹਨੂੰ ਦੇਖਿਆ, ਉਹ ਉਹਨਾਂ ਨੇ ਐਕਸਕਲੂਸਿਵਲੀ ਪਾਕਿਸਤਾਨ ਦੇ ਹਵਾਲੇ ਨਾਲ ਕਹੀ ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਨਾਲ ਇੰਡੀਆ ਇਸ ਵੇਲੇ ਕੋਈ ਮੈਚ ਨਹੀਂ ਹੈ। ਔਰ ਉਹਨਾਂ ਨੇ ਪੂਰਾ, ਮੈਂ ਰਿਕਮੈਂਡ ਵੀ ਕਰਾਂਗਾ ਜਿਨ੍ਹਾਂ ਦੀ ਦਿਲਚਸਪੀ ਹੈ, ਕਿਉਂਕਿ ਉਹਨਾਂ ਨੇ ਪੂਰੇ ਐਜ਼ ਏ ਫੌਜੀ, ਕਿਉਂਕਿ ਕਰਨਲ ਨੇ, ਕਿ ਵਾਰ ਦੇ ਕੀ ਫਰੰਟ ਹੁੰਦੇ ਨੇ, ਕਿੱਥੇ ਜਿਹੜਾ ਉਹ ਸਟ੍ਰੈਟਜੀ ਇਨਵੋਲਵ ਹੁੰਦੀ ਹੈ, ਕਿਹਦੇ 'ਚ ਹੁਣ ਦੇ ਪੀਰੀਅਡ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ ਇਨਵੋਲਵ ਹੈ, ਕਿੱਥੇ ਟ੍ਰੇਨਿੰਗ ਇਨਵੋਲਵ ਹੈ, ਕਿੱਥੇ ਗਰਾਊਂਡ ਲੈਵਲ ਦੇ ਉੱਤੇ ਜਿਹੜੀ ਤੁਹਾਡੀ ਆਪਰੇਸ਼ਨਲ ਕੈਪੇਬਿਲਿਟੀ ਹੈ ਉਹ ਇਨਵੋਲਵ ਹੈ। ਔਰ ਉਹਨਾਂ ਨੇ ਇਸ ਦਾ ਜ਼ਿਕਰ ਕਰਦੇ ਆ 65 ਦਾ ਜ਼ਿਕਰ ਕੀਤਾ ਕਿ ਵੀ 65 'ਚ ਪਾਕਿਸਤਾਨ ਇਸ ਲਈ ਕਾਮਯਾਬ ਨਹੀਂ ਹੋਇਆ ਜਿਹੜਾ ਉਹਨਾਂ ਦਾ ਆਪਰੇਸ਼ਨ ਜਿਬਰਾਲਟਰ ਸੀ। ਔਰ ਜਿਬਰਾਲਟਰ ਆਪਰੇਸ਼ਨ ਦੇ ਥੱਲੇ ਇਹ ਸੀ ਕਿ ਉਹਨਾਂ ਨੇ ਆਪਣੇ ਕਮਾਂਡੋ ਉਤਾਰੇ, ਕਸ਼ਮੀਰ ਦੇ ਵਿੱਚੋਂ ਭੇਜੇ, ਜਾਂ 에ਅਰ ਫੋਰਸ ਆਈ ਨਹੀਂ ਵੈਸੇ ਭੇਜੇ,
ਉਹਨਾਂ ਨੂੰ ਸੀ ਕਿ ਵੀ ਲੋਕਲ ਜਿਹੜੇ ਕਸ਼ਮੀਰੀ ਨੇ ਉਹ ਨਾਲ ਆ ਕੇ ਜੁਆਇਨ ਕਰਨਗੇ ਜੀ। ਔਰ ਇਹ ਜਿਹੜਾ ਲਿਬਰੇਟ ਕਰਵਾ ਲੈਣਗੇ। ਲੇਕਿਨ ਹੋਇਆ ਇਸ ਦੇ ਉਲਟ। ਨਾ ਤਾਂ ਕੋਈ ਕਸ਼ਮੀਰ 'ਚ ਉਸ ਵੇਲੇ ਇਸ ਕਿਸਮ ਦੀ ਮੂਵਮੈਂਟ ਸੀ, ਨਾ ਹੀ ਉਹਨਾਂ ਨੂੰ ਪਤਾ ਸੀ ਕੀ ਕਰਨਾ ਹੈ। ਇਸ ਦੇ ਉਲਟ ਜਿਹੜੇ ਆਏ ਉਹ ਤਾਂ ਸਿਟਿੰਗ ਡੱਕ ਬਣ ਗਏ। ਕੁਝ ਲੋਕਾਂ ਨੇ ਫੜ ਲਏ, ਕੁਝ ਫੌਜ ਨੇ ਫੜ ਲਏ, ਔਰ ਇਹ ਬੇਸ਼ੱਕ ਜੰਗ ਤਾਂ ਹੋਈ, ਉਹ ਵੈਸਟਰਨ ਫਰੰਟ ਤੇ ਚਲੀ ਗਈ, ਕਿਉਂਕਿ ਜਦੋਂ ਇਹ ਭੁੱਟੋ ਅਯੂਬ ਖਾਨ ਦੇ ਨਾਲ ਸੀ, ਉਹਨੇ ਉਹਨਾਂ ਨੂੰ ਕਿਹਾ ਹੋਇਆ ਸੀ ਕਿ ਜੀ ਇਹ ਕਿਉਂਕਿ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ, ਇਹ ਇੱਥੋਂ ਤੱਕ ਰਹੇਗਾ। ਲੇਕਿਨ ਜੋ ਵੈਸਟਰਨ ਫਰੰਟ ਜਿਹੜਾ ਇੰਡੀਆ ਦੇ ਲਈ ਮੋਰ ਸਟਰੋਂਗਰ ਪਾਰਟ ਸੀ, ਪਾਕਿਸਤਾਨ ਲਈ ਈਸਟਰਨ ਫਰੰਟ ਇੰਡੀਆ ਦਾ ਵੈਸਟ, ਜੀ ਉਹਨਾਂ ਨੇ ਉਹ ਖੋਲ ਦਿੱਤਾ ਹੈ। ਔਰ ਨਤੀਜੇ ਦੇ ਤੌਰ ਤੇ ਆਪਰੇਸ਼ਨ ਬੇਸ਼ੱਕ ਉਹ ਇੱਕ ਇਕੁਅਲਾਈਜ਼ਰ ਜਿਹੀ ਵਾਰ ਸੀ, ਕੋਈ ਵਿਨ ਡਿਫੀਟ ਗੱਲ ਨਹੀਂ ਸੀ। 에ਅਰ ਫੋਰਸ ਪਾਕਿਸਤਾਨ ਦੀ ਸੁਪੀਰੀਅਰ ਰਹੀ, ਲੇਕਿਨ ਉਸ ਤੋਂ ਬਾਅਦ ਜਿਹੜੀ ਅਸੀਂ ਤਾਸ਼ਕੰਦ ਸਮਝੌਤਾ ਦੇਖਦੇ ਹਾਂ ਔਰ ਦੂਸਰਾ ਉਸ ਤੋਂ ਬਾਅਦ ਉਹ ਟੈਰੀਟਰੀ ਵਾਪਸ ਹੋ ਗਈ। ਲੇਕਿਨ ਇਹ ਗੱਲ ਕਰਨਲ ਪ੍ਰਵੀਨ ਸਾਹਨੀ ਜਦੋਂ ਉਸ ਗੱਲ ਦੀ ਕੰਪੇਅਰ ਕਰ ਰਹੇ ਨੇ ਕਿ ਵੀ ਇੰਡੀਆ ਔਰ ਪਾਕਿਸਤਾਨ ਜੇ ਹੁਣ ਜਾਣ, ਚੀਨ ਨਾ ਵੀ ਇਨਵੋਲਵ ਹੋਏ ਤੇ ਭਾਰਤ ਬੜੀ ਬੈਡ ਸ਼ੇਪ 'ਚ ਹੈ, ਇਸ ਹਵਾਲੇ ਨਾਲ ਉਹਨਾਂ ਨੇ ਪਾਕਿਸਤਾਨੀ ਫੌਜ ਦੀ ਜਿਹੜੀਆਂ ਤਿੰਨੋਂ ਚਾਰੋਂ ਫੀਲਡ ਦੇ ਵਿੱਚ ਔਰ ਖਾਸ ਤੌਰ ਤੇ ਜਦੋਂ ਦਾ ਫਰੰਟ ਇਹ ਬਣ ਗਿਆ, ਔਰ ਉਹਨੇ ਕਿਹਾ ਵੀ ਇਹ ਜਿਹੜਾ 5 ਅਗਸਤ 2019 ਨੂੰ ਜੋ ਇਹਨਾਂ ਨੇ ਕੀਤਾ, ਹੁਣ ਕੱਲੀ ਅੱਗੇ ਤਾਂ ਜਦੋਂ ਜੰਮੂ ਐਂਡ ਕਸ਼ਮੀਰ ਐਜ਼ ਏ ਸਟੇਟ ਸੀ, ਪਾਕਿਸਤਾਨ ਦਾ ਇੰਟਰਸਟ ਕਸ਼ਮੀਰ ਦੇ ਵਿੱਚ ਹੀ ਸੀ ਔਰ ਉੱਥੇ ਹੀ ਜ਼ਿਆਦਾ ਇਨਫਿਲਟ੍ਰੇਸ਼ਨ ਹੋਈ ਜਾਂ ਆਏ। ਹੁਣ ਲਦਾਖ ਯੂਨੀਅਨ ਟੈਰੀਟਰੀ ਬਣਾਉਣ ਦੇ ਨਾਲ ਚੀਨ ਲਦਾਖ ਦੇ ਉੱਤੇ ਆ ਕੇ ਬੈਠ ਗਿਆ ਔਰ ਉਹਨਾਂ ਨੇ ਕਿਹਾ ਵੀ ਹੁਣ ਇਹ ਟੂ ਫਰੰਟ ਵਾਰ ਨਹੀਂ ਰਹੀ, ਵਾਰ ਥੀਏਟਰ ਜਿਹੜਾ ਹੈ ਉਹਨੇ ਪਾਕਿਸਤਾਨ ਔਰ ਚਾਈਨਾ ਨੂੰ ਇੱਕ ਮੁਕਾਮ ਤੇ ਲੈ ਆਂਦਾ ਔਰ ਉਸ ਵਾਰ ਥੀਏਟਰ ਦੇ ਵਿੱਚ ਜਿਹੜੇ 4-5 ਡਿਫਰੈਂਟ ਸਿਨੈਰੀਓ ਨੇ, ਜਿਨ੍ਹਾਂ 'ਚ ਲਦਾਖ ਹੈ, ਕਸ਼ਮੀਰ ਹੈ, ਗਿਲਗਿਤ ਬਾਲਸਤਾਨ ਹੈ, ਕਾਰਗਿਲ ਹੈ, ਇਹਨਾਂ ਸਾਰਿਆਂ 'ਚ ਹੁਣ ਇਹ ਨਹੀਂ ਹੋਏਗਾ ਕਿ ਟੂ ਫਰੰਟ ਵਾਰ ਹੈ, ਇਹ ਇੱਕੋ ਵੇਲੇ ਜਿਹੜਾ। ਔਰ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਔਰ ਚੀਨ ਦਾ ਕਮਾਂਡ ਸਟਰਕਚਰ ਵੀ ਸਿਮਿਲਰ ਆ ਗਿਆ ਹੈ ਇਸ ਪਾਸੇ। ਚਾਈਨੀਜ਼ ਪੀਪਲ ਲਿਬਰੇਸ਼ਨ ਆਰਮੀ ਦੇ ਵਿੱਚ ਪਾਕਿਸਤਾਨ ਆਰਮੀ ਦੇ ਆਫੀਸਰਸ ਐਮਬੈਡਡ ਨੇ ਔਰ ਜੁਆਇੰਟ। ਔਰ ਫਿਰ ਉਹਨਾਂ ਨੇ ਕਿਹਾ ਵੀ ਇਹਨਾਂ ਦੀ 에ਅਰ ਫੋਰਸ ਜਾਂ ਦੂਜੀ ਜਿਹੜੀ ਆਰਟੀਫੀਸ਼ੀਅਲ ਫਿਰ ਜਿਹੜਾ ਟੈਲੀ ਨੈਟਵਰਕ ਹੈ ਸਾਰਾ ਚਾਈਨਾ ਜਿਹੜਾ ਇੰਡੀਆ ਦੇ ਕੋਲ ਹੈ ਸਾਰਾ ਚਾਈਨੀਜ਼ ਮੇਡ ਹੈ, ਵੀ ਉਹ ਤਾਂ ਇਹਨਾਂ ਦਾ ਸਭ ਕੁਝ ਫਰੀਜ਼ ਜੈਮ ਕਰ ਦੇਣਗੇ ਔਰ ਉਹਦੇ ਚੋਂ ਕੁਝ ਵੀ ਨਹੀਂ ਨਿਕਲੇਗਾ ਔਰ ਇਨ ਦਾ ਐਂਡ ਡਿਫੀਟ। ਸੋ ਇਹ ਜਿਹੜੀ ਅੱਜ ਵਾਲੀ ਵੀਡੀਓ ਹੈ ਕੱਲਾ ਅੱਜ ਚੀਨ ਨਾਲੋਂ ਕੱਲਾ ਪਾਕਿਸਤਾਨ ਦੇ ਮੁਕਾਬਲੇ ਨਹੀਂ, ਉਹਨਾਂ ਨੇ ਕਿਹਾ ਕਿ ਇੰਡੀਅਨ ਆਰਮੀ ਕੋਈ ਮੈਚ ਨਹੀਂ। ਆਦਾ ਉਹਨੇ ਇੱਕ ਗੱਲ ਉਹਦੇ 'ਚ ਨਹੀਂ ਕਹੀ ਕਿ ਵੀ ਇੰਡੀਅਨ ਆਰਮੀ ਤਾਂ ਇਹਨਾਂ ਨੇ ਜਾਂ ਹਾਕੀ ਫੁੱਟਬਾਲ ਦੇ ਮੈਚ ਖੇਡੇ ਨੇ ਤੇ ਜਾਂ ਜਿਹੜੀਆਂ ਨੇ ਉਹ ਐਸ਼ੀਆਂ ਕੀਤੀਆਂ ਹੋਈਆਂ। ਪਾਕਿਸਤਾਨ ਦੀ ਫੌਜ ਵਾਰ ਹਾਰਡਨਡ ਹੈ। ਉਹਨਾਂ ਨੇ ਕਿਵੇਂ ਅਫਗਾਨਿਸਤਾਨ ਦਾ ਇਸ਼ੂ ਵਿਦ ਇਨ ਕੰਟਰੀ ਟੈਰਰਿਜ਼ਮ ਦੇ ਨਾਲ ਕਿਵੇਂ ਨਜਿੱਠਿਆ ਔਰ ਉਹਨਾਂ ਦੀ ਚੇਨ ਆਫ ਕਮਾਂਡ ਔਰ ਦੂਸਰਾ ਕੰਟਰੋਲ ਸਿਸਟਮ, ਉਹਦੇ ਕੋਈ ਦੋ ਰਾਵਾਂ ਨਹੀਂ ਨੇ ਕਿ ਉਹ ਬੇਸ਼ੱਕ ISI ਇੱਕ ਉਹਨੇ ਵੀ ਕਿਹਾ ਪ੍ਰਵੀਨ ਸਾਹਨੀ ਨੇ ਕਿ ਦੁਨੀਆ ਦੀਆਂ ਸਟੇਟ ਆਫ ਆਰਟ ਏਜੰਸੀ 'ਚ ISI ਹੈ, ਪਰ ਕੰਟਰੋਲ ਅਲਟੀਮੇਟਲੀ ਪਾਕਿਸਤਾਨੀ ਫੌਜ ਦੇ ਚੀਫ ਕੋਡ ਹੈ। ਫੌਜ ਹੀ ਸਭ ਤੋਂ ਪਾਵਰਫੁਲ ਹੈ। ISI ਦਾ ਚੀਫ ਆਨਸਰੇਬਲ ਹੈ ਟੂ ਦਾ ਮਿਲਟਰੀ ਚੀਫ। ਹੁਣ ਇਸ ਬੈਕਗਰਾਉਂਡ ਦੇ ਚੱਲਦੇ ਆ ਜਾਂ ਤਾਂ ਇਹ ਵੀਡੀਓ ਔਰ ਇਹ ਰਾਜਨਾਥ ਸਿੰਘ ਜਿਹਨੇ ਇਹ ਸਟੇਟਮੈਂਟ ਮੂਰਖਾਨਾ ਦਿੱਤੀ ਇਹ ਕੋਇਨਸਾਈਡ ਕਿਉਂ ਕੀਤੀਆਂ ਨੇ, ਕਿਉਂਕਿ ਹੋ ਸਕਦਾ ਹੈ ਹਾਲਾ ਮੈਨੂੰ ਹੈਰਾਨੀ ਹੈ ਵੀ ਪ੍ਰਵੀਨ ਸਾਹਨੀ ਨੂੰ ਹੁਣ ਤੱਕ ਬਾਹਰ ਕਿਉਂ ਰਹਿਣ ਦਿੱਤਾ ਉਹਨਾਂ ਨੇ। NSA ਲਾ ਦੇਣਗੇ ਜਿਸ ਕਿਸਮ ਦਾ ਉਹ ਸੱਚਾਈ ਨਾਲ ਗੱਲ ਕਰ ਰਿਹਾ। ਪਰ ਰਾਜਨਾਥ ਸਿੰਘ ਨੇ ਆਪਣਾ ਮੂਰਖਾਨਾ ਬਿਆਨ ਵੀ ਦਾਗਿਆ ਉਹਨਾਂ ਹਿੰਦੂ RSS ਦੇ ਹਾਇਰ ਅਪਸ ਨੂੰ ਖੁਸ਼ ਕਰਨ ਲਈ। ਟੋਲਡ ਪਾਕਿਸਤਾਨ ਐਕਸ਼ਨ ਅਗੇਂਸਟ ਟੈਰਰਿਜ਼ਮ ਵਿਲ ਬੀ ਟੇਕਨ ਔਨ देयर ਸਾਈਡ ਆਫ ਬਾਰਡਰ ਇਫ ਨੀਡਡ। ਉਹ ਕਹਿ ਰਿਹਾ ਕਿ ਜੀ ਜੇ ਲੋੜ ਪਈ ਤਾਂ ਅਸੀਂ ਪਾਕਿਸਤਾਨ ਤੇ ਧਾਵਾ ਬੋਲਾਂਗੇ। ਹੁਣ ਪ੍ਰਵੀਨ ਸਾਹਨੀ ਕਹਿੰਦਾ ਵੀ 1965 ਚ ਤਾਂ ਆਪਰੇਸ਼ਨ ਜਿਬਰਾਲਟਰ ਫੇਲ ਇਸ ਲਈ ਹੋਇਆ ਕਿ ਲੋਕਾਂ ਨੇ ਕੋਆਪਰੇਟ ਨਹੀਂ ਕੀਤਾ। ਉਹਨੇ ਕਿਹਾ ਵੀ ਹੁਣ ਜਿਹੜੀ ਸਿਚੁਏਸ਼ਨ ਹੈ ਟੋਟਲੀ ਡਿਫਰੈਂਟ ਹੈ। ਇਹਨਾਂ ਨੇ ਕਸ਼ਮੀਰ ਨੂੰ ਅਨਸਟੇਬਲ ਕਰ ਦਿੱਤਾ 5 ਅਗਸਤ 2019 ਤੋਂ ਬਾਅਦ। ਲੋਕ ਉੱਥੇ ਪੂਰੇ ਜਿਹੜੇ ਨੇ ਉਹ ਰਿਵੈਂਜ ਦੇ ਮੂਡ 'ਚ ਨੇ ਔਰ ਹੁਣ ਉਹਨਾਂ ਦੇ ਲਈ ਜਿਹੜੀ ਗਰਾਊਂਡ ਹੈ ਉਹ ਪਾਕਿਸਤਾਨ ਆਰਮੀ ਦੇ ਲਈ ਬੜੀ ਫੇਵਰੇਬਲ ਗਰਾਊਂਡ ਹੈ ਕਿਉਂਕਿ ਲੋਕਲ ਪੋਪੂਲੇਸ਼ਨ ਹੌਸਟਾਈਲ ਹੈ। ਪਰ ਇਹ ਇਹਨੂੰ ਬਿਲਕੁਲ ਆਪੋਜ਼ਿਟ ਕਹਿ ਰਿਹਾ ਹੈ। India has clearly told Pakistan that action against terrorism will be taken not only on this side of the border but also on their side if needed। ਔਰ ਉਹਦੇ 'ਚ ਕਹਿ ਰਿਹਾ ਕਿ ਦੇਖੋ ਲੋਕ ਇਹ ਕਹਿੰਦੇ ਸੀ people used to say if Article 370 is abolished then the entire Kashmir will burn। All in all Jammu and Kashmir is peaceful।
ਐਕਸੈਪਟ ਫॉर ਅ ਫਿਊ ਇਨਸੀਡੈਂਟਸ। ਕਿ ਕੁਝ ਘਟਨਾਵਾਂ ਦੇਖੋ ਬਿਲਕੁਲ ਪੀਸ। ਹੁਣ ਮਿਲੀਅਨ ਫੌਜ ਰੱਖੀ ਹੋਈ ਹੈ, 27 ਤੋਂ ਜ਼ਿਆਦਾ ਸਿਵਿਲੀਅਨ ਪਿਛਲੇ ਦਿਨਾਂ 'ਚ ਮਾਰੇ ਗਏ, ਫੌਜੀ ਮੁਖੀ ਨਰਵਾਣੇ ਉੱਤੇ ਦੌੜਿਆ ਹੈ, ਅਮਿਤ ਸ਼ਾਹ ਦੌੜਦਾ ਗਿਆ ਹੈ, ਦੁਨੀਆ 'ਚ ਜਲੂਸ ਨਿਕਲ ਰਿਹਾ ਹੈ, ਪਰ ਇਹ ਇਹਨਾਂ ਦਾ ਇਹ ਕਹਿਣਾ ਕਿ ਜੀ ਅਸੀਂ ਜਿਹੜਾ ਹੈ ਉਹ ਸਭ ਬਦਲ ਦਿੱਤਾ ਔਰ ਮੋਦੀ ਨੇ ਐਸਾ ਕੰਮ ਕਰਕੇ ਦਿਖਾਇਆ ਜਿਹੜੇ ਪਹਿਲਾਂ ਨਹੀਂ ਕਰ ਸਕੇ। ਪਰ ਮੈਂ ਇਹਨੂੰ ਰਾਜਨਾਥ ਸਿੰਘ ਨੂੰ ਵੀ ਔਰ ਜਿਹੜੇ ਵੀ ਹੋਰ ਇਹਨਾਂ ਦੇ ਟੌਂਟ ਪਟੌਂਟ ਦੁਮ ਛੱਲੇ ਨੇ ਰਿਕਮੈਂਡ ਕਰਾਂਗਾ ਕਿ ਅੱਜ ਦੀ ਕਰਨਲ ਪ੍ਰਵੀਨ ਸਾਹਨੀ ਦੀ ਵੀਡੀਓ ਜ਼ਰੂਰ ਦੇਖ ਲੈਣ। ਉਹਨਾਂ ਦੀ ਫੌਜ ਦਾ ਕਰਨਲ ਹੈ ਤੇ ਫਿਰ ਜਿਹੜਾ ਇਹ ਦਿਲਵਦੀ ਕਰਨਾ ਚਾਹੁੰਦੇ ਨੇ ਜਾਂ ਧਮਕੀਆਂ ਦੇ ਰਹੇ ਨੇ, ਪਰ ਧਮਕੀ ਤੱਕ ਰਹਿਣਾ ਹਿੰਦੂ ਤਵੀਆਂ ਨੂੰ ਖੁਸ਼ ਰੱਖਣ ਲਈ, ਵੋਟਾਂ ਲੈਣ ਲਈ ਸਮਝ ਆ ਸਕਦਾ ਹੈ, ਪਰ ਜੇ ਇਸ ਕਿਸਮ ਦੀ ਕੋਈ ਡੇਅਰ ਡੈਵਲਰੀ ਕੀਤੀ ਤੇ ਫਿਰ ਉਹ ਤਾਂ ਹੁੰਦਾ ਜੀ ਨਾਨੀ ਯਾਦ ਹੋ ਜਾਏਗੀ। ਮੈਨੂੰ ਲੱਗਦਾ ਵੀ ਇਹਨਾਂ ਨੂੰ ਇਹਨਾਂ ਦਾ ਸਭ ਕੁਝ ਹੀ ਜਾਂਦਾ ਲੱਗੇਗਾ, ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਮੈਂ ਚਾਹਾਂਗੀ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ। ਹਾਂ, ਮੇਰਾ ਖਿਆਲ ਹੈ ਕਿ ਵੀ ਹੁਣ ਤਾਂ ਮੈਂ ਘੜੀ ਵੱਲ ਦੇਖ ਰਿਹਾ, ਮਿੰਟ 4 ਰਹਿ ਗਏ ਨੇ ਜੀ, ਤੇ ਅੱਜ ਦੇ ਵਿਚਾਰ ਕਿਉਂਕਿ ਸ਼ਬਦ ਸ੍ਰੀ ਰਾਗ ਦਾ ਲੰਬਾ ਸ਼ਬਦ ਹੈ ਜੀ, ਔਰ ਮੈਂ ਜੇ ਸ਼ੁਰੂ ਕੀਤਾ ਤਾਂ ਫਿਰ ਵਕਤ ਠੀਕ ਹੈ ਡਾਕਟਰ ਸਾਹਿਬ, ਨੋ ਪ੍ਰੋਬਲਮ। ਫਿਰ ਅਸੀਂ ਆਪਣੇ ਹਾਂ ਦਰਸ਼ਕਾਂ ਨਹੀਂ ਨੂੰ ਇਜਾਜ਼ਤ ਸਲਾਹ ਕੋਈ ਦੇਣੀ। ਗੱਲਬਾਤ ਕਰ ਲੈਂਦੇ ਆ ਕਿਉਂਕਿ ਅੱਜ ਅਸੀਂ ਜਿੱਥੇ ਅੱਜ ਦਾ ਇਹ ਪ੍ਰੋਗਰਾਮ ਸ਼ਹੀਦ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਬੀਬੀ ਸੁਰਿੰਦਰ ਕੌਰ ਦੀ ਯਾਦ ਨੂੰ ਸਮਰਪਿਤ ਕੀਤਾ ਹੈ ਜੀ, ਔਰ ਉਸ ਦਾ ਜੇ ਇਹਨੂੰ ਰੂਹਾਨੀਅਤ ਦੇ ਨੁਕਤਾ ਨਿਗਾਹ ਤੋਂ ਦੇਖਿਆ ਜਾਏ ਤਾਂ ਫਿਰ ਇਹ ਪਿਆਰ ਪੁਤਲਿਆਂ ਦਾ, ਪਿਆਰ ਇਸ਼ਕ ਦਾ ਪਿੰਡ ਹੈ। ਬਿਲਕੁਲ। ਗੁਰੂ ਨਾਨਕ ਸਾਹਿਬ ਜਦੋਂ ਉਹਨਾਂ ਨੇ ਫਰਮਾਇਆ ਸੀ ਕਿ ਜੋ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨ ਕੀਜੈ। ਕਿ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦਾ ਸ਼ੌਕ ਹੈ ਤਾਂ ਸਿਰ ਨੂੰ ਤਲੀ ਤੇ ਰੱਖ ਲੈ ਤੇ ਮੇਰੀ ਗਲੀ ਵਿੱਚ ਆ ਜਾ। ਜੀ, ਇਸ ਰਸਤੇ ਤੇ ਜਿਸ ਨੇ ਵੀ ਪੈਰ ਪਾਇਆ ਉਹਨੇ ਸਿਰ ਦੇ ਦਿੱਤਾ, ਪਿੱਠ ਨਹੀਂ ਦਿਖਾਈ। ਹੁਣ ਇਹ ਪਿਆਰ ਦੀ ਖੇਡ ਦੇ ਪਿਆਰੇ دیਵਾਨੇ ਕਿਸ ਹੱਦ ਤੱਕ ਉਸ ਇਸ਼ਕ ਦੇ ਵਿੱਚ ਰੱਤੇ ਹੁੰਦੇ ਨੇ। 1999 ਦੇ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ ਦੀ ਸਿੰਘਣੀ ਬੀਬੀ ਬਿਮਲ ਕੌਰ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਬਣ ਚੁੱਕੇ ਸੀ, ਇਸ ਗੱਲ ਦਾ ਧਿਆਨ ਰਹੇ ਵੀ ਕੌਮ ਨੇ ਇਹਨਾਂ ਨੂੰ ਕਿਵੇਂ ਵਡਿਆਇਆ ਕਿ 1984 ਤੋਂ ਬਾਅਦ 1999 ਦੀਆਂ ਪਾਰਲੀਮੈਂਟ ਚੋਣਾਂ ਹੁੰਦੀਆਂ ਨੇ, ਬੀਬੀ ਬਿਮਲ ਕੌਰ ਖਾਲਸਾ ਲੱਖਾਂ ਵੋਟਾਂ ਨਾਲ ਜਿਹੜੇ ਉਸ ਚਮਕੌਰ ਸਾਹਿਬ ਹਲਕਾ, ਰੋਪੜ ਪਾਰਲੀਮੈਂਟਰੀ ਹਲਕਾ ਸੀ, ਜਿੱਤਦੇ ਨੇ ਔਰ ਸ਼ਹੀਦ ਭਾਈ ਬੇਅੰਤ ਸਿੰਘ ਦੇ ਪਿਤਾ ਭਾਈ ਸੁੱਚਾ ਸਿੰਘ, ਮਲੋਇਆ ਪਿੰਡ ਹੈ ਇਹਨਾਂ ਦਾ, ਉਹ ਬਠਿੰਡਾ ਹਲਕੇ ਤੋਂ ਲੱਖਾਂ ਵੋਟਾਂ ਦੇ ਨਾਲ ਜਿੱਤਦੇ ਨੇ। ਔਰ ਐਮਪੀ ਬੀਬੀ ਬਿਮਲ ਕੌਰ ਖਾਲਸਾ ਜਦੋਂ ਅਮਰੀਕਾ ਆਏ, ਫਰੀਮਾਉਂਟ ਮੈਂ ਕੈਲੀਫੋਰਨੀਆ ਸੀ, ਔਰ ਗੁਰਦੁਆਰਾ ਸਟੇਜ ਤੋਂ ਉਹਨਾਂ ਨੂੰ ਆਨਰ ਕੀਤਾ ਗਿਆ। ਸਟੇਜ ਵਾਲਿਆਂ ਨੇ ਮੈਨੂੰ ਕਿਹਾ ਵੀ ਤੁਸੀਂ ਇੰਟਰੋਡਿਊਸ ਕਰਵਾਉਣਾ ਹੈ ਔਰ ਤੁਸੀਂ ਇਹਨਾਂ ਦੇ ਨਾਲ ਜਿਹੜਾ ਗੱਲਬਾਤ ਵੀ ਜਿਹੜੀ ਹੈ ਉਹ ਕਰੋ। ਔਰ ਮੈਨੂੰ ਜਦੋਂ ਥੋੜਾ ਜਿਹਾ ਮੌਕਾ ਬਣਿਆ ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਵੀ ਭੈਣ ਜੀ ਇੰਨਾ ਵੱਡਾ ਸਟੈਪ ਤੁਹਾਡੇ ਸਰਦਾਰ ਨੇ ਲਿਆ, ਬੱਚੇ ਛੋਟੇ ਛੋਟੇ ਹੈ ਵੀ ਜਿਹੜਾ ਇਸ ਲੈਵਲ ਦੇ ਉੱਤੇ ਕਿ ਭਾਈ ਕੀ ਹੈ, ਤੁਹਾਡੇ ਨਾਲ ਉਹਨਾਂ ਨੇ ਕਦੇ ਦੱਸਿਆ ਨਹੀਂ ਕਿ ਉਹ ਕਿੰਨਾ ਵੱਡਾ ਜਿਹੜਾ ਉਹ ਫੈਸਲਾ ਲੈਣ ਜਾ ਰਹੇ ਨੇ। ਕਹਿੰਦੇ ਵੀ ਸਵੇਰੇ ਜਦੋਂ ਆਪਣੀ ਡਿਊਟੀ ਤੇ ਜਾਣ ਲੱਗੇ ਤੇ ਮੈਂ ਉਹਨਾਂ ਨੂੰ ਸੌਦੇ ਦੀ ਲਿਸਟ ਦਿੱਤੀ ਕਿ ਭਾਈ ਤੁਸੀਂ ਵਾਪਸ ਕੰਮ ਤੋਂ ਆਉਂਦੇ ਆ ਲਈ ਆਇਓ, ਆ ਚੀਜ਼ਾਂ ਮੁੱਕੀਆਂ ਨੇ। ਤੇ ਕਹਿੰਦਾ ਵੀ ਉਹਨਾਂ ਨੇ ਮੁਸਕਰਾ ਕੇ ਉਹ ਲਿਸਟ ਜੇਬ 'ਚ ਪਾ ਲਈ, ਪਰ ਉਹਨਾਂ ਨੇ ਕਿਹਾ ਵੀ ਜੇ ਮੈਂ ਆਇਆ ਤੇ ਮੈਂ ਜ਼ਰੂਰ ਲੈ ਆਵਾਂਗਾ। ਕਹਿੰਦੇ ਮੈਨੂੰ ਉਦੋਂ ਵੀ ਆਈ ਗਈ ਕਿਉਂਕਿ ਕਾਹਲੀ 'ਚੋਂ ਨਿਕਲ ਗਏ, ਪਰ ਕਹਿੰਦੇ ਵੀ ਉਸ ਜੂਨ 84 ਤੋਂ ਬਾਅਦ ਮੇਰੇ ਪਤੀ ਜਦੋਂ ਵੀ ਗੱਲ ਕਰਨੀ ਉਹਨਾਂ ਨੇ ਕਹਿਣਾ, ਬਿਮਲ ਆਪਣੇ ਬੱਚੇ ਨੇ ਨਾ ਜਿੰਨੀ ਉਮਰ ਦੇ, ਇੰਨੇ ਛੋਟੇ ਬੱਚੇ ਵੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਮਾਰ ਦਿੱਤੇ। ਔਰ ਕਹਿੰਦੇ ਕਿ ਵੀ ਉਹ ਬਹੁਤ ਵਿਰਾਗ 'ਚ ਚਲੇ ਜਾਂਦੇ ਸੀ ਗੱਲ ਕਰਦੇ ਆ, ਮੈਂ ਉਹ ਦੁੱਖ ਮਹਿਸੂਸ ਕਰ ਸਕਦੀ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਜਦੋਂ ਤੁਸੀਂ ਆਪਣੇ ਪਰਿਵਾਰ, ਆਪਣੇ ਸਾਰੇ ਇੰਟਰਸਟ ਸਾਰਾ ਭੁੱਲ ਜਾਂਦੇ, ਇਹੀ ਪ੍ਰੇਮ ਦੀ ਖੇਡ ਹੈ। ਪ੍ਰੇਮ ਸੌਦਾ ਨਹੀਂ ਹੁੰਦਾ। ਜਿਹੜੇ ਲੋਕ ਅੱਜ ਸ਼ਹੀਦਾਂ ਦੀ ਲੈਗੇਸੀ ਨੂੰ ਲਾਭ ਹਾਣ ਦੇ ਨਾਲ ਵਿਚਾਰਦੇ ਨੇ, ਫਾਇਦਾ ਨੁਕਸਾਨ ਨਹੀਂ, ਇਹ ਖੇਡ ਤਾਂ ਉਹੀ ਹੈ ਕਿ ਵੀ ਜਿੱਥੇ ਕੋਈ ਸੌਦੇਬਾਜ਼ੀ ਨਹੀਂ ਹੈ, ਇਹ ਉਹ ਇਸ਼ਕ ਦੀ ਖੇਡ ਹੈ ਕਿ ਭਾਈ ਇਹ ਉਹ ਹੈ ਕਿ ਇਹ ਵੀ ਇਸ਼ਕ ਦਾ ਇੱਕ ਪੜਾਅ ਸਮਝੀ, ਆਪਣਾ ਪ੍ਰੀਤਮ ਜਿੱਥੇ ਰਿਝਾਈ ਦਾ ਏ
ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਉਹਦੇ ਹੁਕਮ ਵਿੱਚ ਸ਼ੁਕਰ ਮਨਾਈਦਾ ਹੈ। ਸੋ ਇਹ ਸ਼ੁਕਰ ਕਰਦੇ ਹਾਂ ਕਿ हे ਅਕਾਲ ਪੁਰਖ, ਤੁਸੀਂ ਸਾਨੂੰ ਇਹ ਸੇਵਾ ਦਿੱਤੀ। ਇਹ ਯੋਧੇ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਵੀ ਕੀਤਾ ਔਰ ਉਸੇ ਸ਼ਾਨ ਨਾਲ ਫਿਰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ 9 ਜਨਵਰੀ 1999 ਨੂੰ ਫਾਂਸੀ ਦੇ ਤਖਤੇ ਵੱਲ ਜਾਂਦੇ ਆ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ। ਉਹਨਾਂ ਨੇ ਫਿਰ ਇਹ ਸਾਬਤ ਕੀਤਾ ਆਪਣੇ ਕਾਰਨਾਮੇ ਨਾਲ ਵੀ ਤੇ ਫਿਰ ਸ਼ਹੀਦੀ ਨਾਲ ਵੀ कि जिस शान से कोई मक्तल में गया वो शान सलामत रहती है। इस जान की तो कोई बात नहीं, ये जान तो आनी जानी है। जी डॉक्टर साहब ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।